ਕਹਿੰਦਾ ਵੀ ਚੋਰਾਂ ਦੇ ਸਰਦਾਰ ਪਾਸ ਇੱਕ ਕਵੀ ਗਿਆ ਤੇ ਉਸਦੀ ਬਹੁਤ ਵਡਿਆਈ ਕੀਤੀ ਕਵੀ ਨੇ। ਚੋਰਾਂ ਦੇ ਸਰਦਾਰ, ਡਾਕੂ ਸਰਦਾਰ, ਚੋਰਾਂ ਸਰਦਾਰ ਜੋ ਕਹਿ ਲਓ। ਤੁਹਾਡੇ ਵਰਗਾ ਬੰਦਾ ਹੀ ਕੋਈ ਨਹੀਂ ਤੇ ਕਹਿੰਦਾ ਵੀ ਸਰਦਾਰ ਨੇ ਸਾਥੀ ਚੋਰਾਂ ਨੂੰ ਹੁਕਮ ਦਿੱਤਾ ਕਿ ਇਹਦੇ ਕੱਪੜੇ ਲਾਹ ਦਿਓ ਤੇ ਪਿੰਡੋਂ ਬਾਹਰ ਕੱਢ ਦਿਓ। ਅੱਛਾ, ਠੀਕ ਹੈ ਜੀ। ਤੇ ਇਵੇਂ ਕੀਤਾ ਤੇ ਉਹ ਵਿਚਾਰਾ ਸਾਦੀ ਦੇ ਉੱਤੇ ਨੰਗਾ ਹੀ ਜਾ ਰਿਹਾ ਸੀ ਤੇ ਕੁੱਤੇ ਪਿੱਛੇ ਪੈ ਗਏ ਹਨ। ਉਸਨੇ ਇੱਕ ਇੱਟ ਚੁੱਕ ਕੇ ਕੁੱਤਿਆਂ ਨੂੰ ਹਟਾਉਣਾ ਚਾਹਿਆ, ਪਰ ਧਰਤੀ ਤੇ ਬਰਫ ਹੀ ਬਰਫ ਸੀ, ਇੱਟ ਨਾ ਮਿਲੀ। ਉਹ ਬੇਵਸ ਹੋ ਕੇ ਸੋਚਣ ਲੱਗਾ ਕਿ ਕਿਹੋ ਜਿਹੇ ਬੇਹੂਦਾ ਲੋਕ ਹਨ, ਕੁੱਤਿਆਂ ਨੂੰ ਛੱਡ ਦਿੱਤਾ ਹੈ ਤੇ ਇੱਟਾਂ ਰੋੜਿਆਂ ਨੂੰ ਜੜ ਦਿੱਤਾ ਹੈ। ਠੀਕ ਹੈ ਵੀ ਜੇ ਤਾਂ ਜਦੋਂ ਬੋਲਣਾ ਹੁੰਦਾ ਜੀ ਉਦੋਂ ਚੁੱਪ ਕਰ ਜਾਓ, ਤੇ ਜਦੋਂ ਚੁੱਪ ਕਰਨਾ ਉਦੋਂ ਬੋਲ ਪਓ। ਇਹ ਮੂਰਖਤਾ ਦੀ ਨਿਸ਼ਾਨੀ। ਸੋ ਜਦੋਂ ਬੋਲਣਾ ਉਦੋਂ ਬੋਲਣਾ ਚਾਹੀਦਾ। ਮੰਤਰੀਆਂ ਵਿੱਚੋਂ ਇੱਕ ਦਾ ਪੁੱਤਰ ਬੇਅਕਲ ਸੀ, ਇੱਕ ਪੁੱਤਰ ਬੇਅਕਲ ਸੀਗਾ। ਉਸ ਨੂੰ ਇੱਕ ਬੁੱਧੀਜੀਵੀ ਪਾਸ ਘੱਲਿਆ ਕਿ ਕੁਝ ਸਿੱਖਿਆ ਦੇਵੇ। ਹੋ ਸਕਦਾ ਉਸ ਨੂੰ ਕੁਝ ਅਕਲ ਆ ਜਾਵੇ। ਕਾਫੀ ਚਿਰ ਉਹ ਪੜ੍ਹਦਾ ਰਿਹਾ, ਪਰ ਉਸਦੇ ਕੁਝ ਪੱਲੇ ਨਾ ਪਿਆ। ਬੁੱਧੀਜੀਵੀ ਨੇ ਉਸਦੇ ਪਿਤਾ ਕੋਲ ਹੀ ਵਾਪਸ ਇਹ ਕਹਿ ਕੇ ਭੇਜ ਦਿੱਤਾ ਕਿ ਇਹ ਅਕਲਮੰਦ ਨਹੀਂ ਹੁੰਦਾ, ਇਸ ਨੇ ਤਾਂ ਮੈਨੂੰ ਵੀ ਪਾਗਲ ਕਰ ਦਿੱਤਾ। ਠੀਕ ਹੈ ਜੀ। ਹੁਣ ਇਹਦਾ ਕੀ ਕਿੱਤ 'ਚ ਆ ਜਾਂਦਾ ਅੱਗੇ। ਉਹ ਕਹਿੰਦੇ ਉਹ ਲੋਹਾ ਜਿਹੜਾ ਪਹਿਲਾਂ ਹੀ ਖਰਾਬ ਹੈ, ਕੋਈ ਵੀ ਉਸ ਨੂੰ ਵਧੀਆ ਨਹੀਂ ਬਣਾ ਸਕਦਾ। ਸਿੱਖਿਆ ਚੰਗੇ ਅਸਲੇ ਵਾਲਾ ਵਿਅਕਤੀ ਹੀ ਪ੍ਰਾਪਤ ਕਰ ਸਕਦਾ ਹੈ। ਕੁੱਤੇ ਨੂੰ ਭਾਵੇਂ 7 ਦਰਿਆਵਾਂ ਵਿੱਚ ਇਸ਼ਨਾਨ ਕਰਾ ਵੇਖੋ, ਉਹ ਜਿੰਨਾ ਭੱਜੇਗਾ ਓਨਾ ਹੀ ਪਲੀਤ ਹੋਵੇਗਾ। ਜੇ ਈਸਾ ਦੇ ਗਧੇ ਨੂੰ ਮੱਕੇ ਲੈ ਜਾਈਏ ਤਾਂ ਵਾਪਸ ਪਰਤਣ 'ਤੇ ਵੀ ਉਹ ਖੋਤੇ ਦਾ ਖੋਤਾ ਹੀ ਰਹੇਗਾ। ਅਮੀਰ ਦੇ ਪੁੱਤਰ ਨੂੰ ਆਪਣੇ ਪਿਤਾ ਦੀ ਸਮਾਧ ਉੱਤੇ ਬੈਠ ਇੱਕ ਫਕੀਰ ਦੇ ਮੁੰਡੇ ਨਾਲ ਬਹਿਸ ਕਰਦੇ ਨੂੰ ਵੇਖਿਆ, ਜੋ ਕਹਿ ਰਿਹਾ ਸੀ ਕਿ ਮੇਰੇ ਪਿਓ ਦੀ ਪੱਥਰ ਦੀ ਸਮਾਧ ਉੱਤੇ ਵਧੀਆ ਰੰਗ ਨਾਲ ਲਿਖਿਆ ਹੋਇਆ ਹੈ ਤੇ ਸਭ ਕੁਝ ਸੰਗਮਰਮਰ ਦਾ ਹੈ, ਫਿਰੋਜ਼ੀ ਇੱਟਾਂ ਹਨ। ਇਸ ਨਾਲ ਤੇਰੇ ਪਿਓ ਦੀ ਸਮਾਧ ਕੀ ਮੁਕਾਬਲਾ ਕਰ ਸਕਦੀ ਹੈ? ਉਹ ਤਾਂ ਸਿਰਫ ਇੱਟਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਹਨ ਤੇ ਥੋੜ੍ਹੀ ਜਿਹੀ ਉੱਤੇ ਮਿੱਟੀ ਵਿਛਾ ਦਿੱਤੀ ਹੈ। ਇਹ ਸੁਣ ਫੱਕਰ ਦੇ ਮੁੰਡੇ ਨੇ ਕਿਹਾ ਕਿ ਜਦੋਂ ਤੇਰਾ ਪਿਓ ਇਸ ਭਾਰ ਹੇਠ ਥੋੜ੍ਹਾ ਹਿੱਲੇਗਾ, ਮੇਰਾ ਪਿਓ ਤਾਂ ਉਦੋਂ ਤੱਕ ਸੁਰਗਾਂ ਤੱਕ ਪਹੁੰਚ ਜਾਏਗਾ, ਕਿਉਂਕਿ ਉਹਦੇ ਉੱਤੇ ਭਾਰ ਹੀ ਕੋਈ ਨਹੀਂ ਹੈਗਾ। ਕਿਉਂਕਿ ਧਨ ਮਾਲ ਜ਼ਿੰਦਗੀ ਗੁਜ਼ਾਰਨ ਲਈ ਹੁੰਦਾ ਹੈ, ਨਾ ਕਿ ਜ਼ਿੰਦਗੀ ਧਨ ਮਾਲ ਇਕੱਠਾ ਕਰਨ ਲਈ ਹੁੰਦੀ ਹੈ। ਦੇਖੋ ਹੁਣ ਮੈਂ ਇਹ ਗੱਲ ਵੀ 800 ਸਾਲ ਪਹਿਲਾਂ ਵੀ ਲਾਗੂ ਸੀਗੀ ਤੇ ਅੱਜ ਵੀ ਆਉਂਦੀ ਹੈ, ਕੋਈ ਫਰਕ ਨਹੀਂ ਪਿਆ ਹੈਗਾ। ਸਹੀ ਗੱਲ। ਲੋਕਾਂ ਨੇ ਇੱਕ ਵਾਰੀ ਇੱਕ ਬੁੱਧੀਜੀਵੀ ਤੋਂ ਪੁੱਛਿਆ ਕਿ ਸੁਭਾਗਾ ਕੌਣ ਹੁੰਦਾ ਹੈ, ਬੁਰਾ ਕੌਣ? ਉਸਨੇ ਕਿਹਾ ਕਿ ਸੁਭਾਗਾ ਉਹ ਜੋ ਬੀਜੇ ਤੇ ਖਾਵੇ, ਮੰਦ ਭਾਗਾ ਉਹ ਜੋ ਮਰ ਜਾਵੇ ਤੇ ਧਨ ਮਾਲ ਛੱਡ ਜਾਵੇ। ਦੇਖੋ ਹੁਣ ਪੈਰੇ ਦੇ ਵਿੱਚ ਕਿੰਨਾ ਕੁਛ ਦੱਸਦਾ। ਹਾਂਜੀ, ਹੈ ਨਾ। ਇਹ ਅਗਲੀ ਗੱਲ ਆ ਨਾ, ਇੱਕ ਜਿਹੜਾ ਕਰੇਤਾ ਉਹ ਮੈਨੂੰ ਵਧੀਆ ਲੱਗਾ। ਕਹਿੰਦਾ ਵੀ ਦਾਨ ਦਾ ਦਰਖਤ ਜਿੱਥੇ ਵੀ ਉੱਗ ਪਿਆ, ਉਸ ਦੀ ਉਚਾਈ ਤੇ ਟਾਹਣੀਆਂ ਅਸਮਾਨ ਤੋਂ ਵੀ ਉੱਪਰ ਲੰਘ ਜਾਣਗੀਆਂ। ਜਦੋਂ ਤੈਨੂੰ ਉਸ ਦੇ ਫਲ ਖਾਣ ਦਾ ਖਿਆਲ ਆਵੇ ਤਾਂ ਅਹਿਸਾਨ ਜਤਾ ਕੇ ਉਸ ਦੀ ਜੜ੍ਹ 'ਤੇ ਆਰਾ ਨਾ ਪਏ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਕਿਤਾਬਨਾਮਾ ਪ੍ਰੋਗਰਾਮ ਦੇ ਇਸ ਅੰਕ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਗੱਲਬਾਤ ਆਪਾਂ ਕਰ ਰਹੇ ਹਾਂ ਕਿਤਾਬਨਾਮੇ ਦੇ ਵਿੱਚ। ਸ਼ੁਰੂਆਤ ਕੀਤੀ ਇੱਕ ਕੋਸ਼ਿਸ਼ ਆ ਪੰਜਾਬੀ ਰੇਡੀਓ USA, ਪੰਜਾਬੀ TV USA ਵੱਲੋਂ ਵੀ ਆਪਾਂ ਕਿਤਾਬਾਂ ਦੇ ਉੱਤੇ ਚਰਚਾ ਕਰੀਏ। ਕੁਛ ਕੁ ਜਿਹੜੀਆਂ ਕਿਤਾਬਾਂ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਤੁਹਾਡੇ ਨਾਲ ਉਸ ਦੀ ਸਾਂਝ ਪਾਈਏ। ਕਿਤਾਬ ਪੜ੍ਹਨਾ, ਇੱਕ ਪਾਠਕ ਬਣਨਾ ਇੱਕ ਵਧੀਆ ਚੀਜ਼ ਹੈ। ਤੁਹਾਨੂੰ ਨਵੀਂ ਦੁਨੀਆ ਦੇ ਵਿੱਚ ਉਹ ਲੈ ਜਾਂਦਾ ਆ, ਆਪਣੀ ਸਮਝ ਹੋਰ ਵਧਾਉਣ ਦੀ ਉਸ ਦੇ ਜ਼ਰੀਏ ਕੋਸ਼ਿਸ਼ ਹੁੰਦੀ ਆ। ਲਿਖਿਆ ਤਾਂ ਬਹੁਤ ਕੁਛ ਪਿਆ ਆ। ਸੋ ਜੋ ਅਸੀਂ ਸੋਚਦੇ ਹਾਂ ਸਾਡੀ ਸੋਚ ਮੁਤਾਬਕ ਵੀ ਇੱਕ ਕੁਛ ਚੰਗੀਆਂ ਕਿਤਾਬਾਂ ਆ ਜੋ ਆਪਾਂ ਸਭ ਨੂੰ ਪੜ੍ਹਨੀਆਂ ਚਾਹੀਦੀਆਂ, ਉਹ ਆਪਾਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਸੋ ਗੱਲਬਾਤ ਪਿਛਲੇ ਕਈ ਅੰਕਾਂ ਤੋਂ ਆਪਾਂ ਗੱਲਬਾਤ ਕਰ ਰਹੇ ਗੁਲਸਤਾਂ ਕਿਤਾਬ, ਜੋ ਸ਼ੇਖ ਸਾਦੀ ਹੁਣਾਂ ਦੀ ਇਹ ਕਿਤਾਬ ਆ, ਉਸ ਦੇ ਬਾਰੇ। ਸੋ 8 ਅਧਿਆਏ ਨੇ ਉਸ ਦੇ ਵਿੱਚ, ਅਤੇ ਉਹਨਾਂ ਦੇ ਵਿੱਚੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਪਹਿਲੇ ਅੰਕਾਂ ਦੇ ਵਿੱਚ 3 ਜਿਹੜੀ ਅਧਿਆਏ ਉਹ ਆਪਾਂ ਪੂਰੇ ਕਰ ਚੁੱਕੇ ਹਾਂ। ਬਾਦਸ਼ਾਹਾਂ ਦੇ
ਕਿਸ ਤਰੀਕੇ ਦਾ ਉਹਨਾਂ ਦਾ ਸੁਭਾਅ ਹੋਣਾ ਚਾਹੀਦਾ ਆ। ਫਿਰ ਸਾਧੂਆਂ ਦੇ ਜਿਹੜਾ ਉਹ ਰਹਿਣ ਦਾ ਉਹਨਾਂ ਦਾ ਸੱਭਿਆਚਾਰ ਕਿੱਦਾਂ ਦਾ ਹੁੰਦਾ ਆ, ਕੀ ਗੱਲਾਂ ਆ, ਅਤੇ ਸਬਰ ਸਬੂਰੀ ਦੇ ਬਾਰੇ, ਉਹਦੀ ਵਡਿਆਈ ਬਾਰੇ ਵੀ, ਸਬਰ ਦੇ ਕੀ ਫਾਇਦੇ ਆ, ਕਿਵੇਂ ਉਸ ਦੇ ਵਿੱਚ ਹੁੰਦਾ ਆ। ਸੋ ਉਹਦੇ ਬਾਰੇ ਗੱਲਬਾਤ ਆਪਾਂ ਕਰ ਚੁੱਕੇ ਹਾਂ। ਅਰਸ਼ਦੀਪ ਸਿੰਘ ਜੀ, ਅੱਗੇ ਅਧਿਆਏ ਦੇ ਵੱਲ ਪੜ੍ਹਨ ਤੋਂ ਵਧਣ ਤੋਂ ਪਹਿਲਾਂ ਜੇ ਆਪਾਂ ਵੈਸੇ ਗੱਲ ਕਰਦੇ ਹਾਂ, ਕਿਵੇਂ ਮਹਿਸੂਸ ਹੁੰਦਾ ਆ ਜਦੋਂ ਆਪਾਂ ਇਹ ਗੱਲਾਂ ਜਿਹੜੀਆਂ ਉਹ ਸਾਂਝ ਪਾਉਂਦੇ ਹਾਂ, ਸ਼ੇਅਰ ਕਰਦੇ ਹਾਂ ਬਾਕੀਆਂ ਦੇ ਨਾਲ? ਹਾਂਜੀ, ਨਹੀਂ ਵਧੀਆ ਗੱਲ ਆ। ਮੈਨੂੰ ਲੱਗਦਾ ਵੀ ਇੱਕ ਤਾਂ ਕਿਤਾਬ ਬੰਦਾ ਆਪਦੇ ਲਈ ਪੜ੍ਹਦਾ ਹੁੰਦਾ ਹੈ ਨਾ, ਅਤੇ ਇੱਕ ਕਿਤਾਬ ਪੜ੍ਹਦਾ ਵੀ ਜਦੋਂ ਪਤਾ ਹੁੰਦਾ ਵੀ ਬਾਅਦ ਦੇ ਵਿੱਚ ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਆ, ਹੈ ਨਾ। ਦੇਖੋ, ਇਸ ਗੱਲ 'ਚ ਜਿਹੜਾ ਮੇਰੇ ਵਰਗਾ ਆਮ ਸਧਾਰਨ ਪਾਠਕ ਆ, ਉਹਦੇ ਲਈ ਇਹ ਹੁੰਦਾ ਵੀ ਕਈ ਵਾਰ ਕਈ ਸਫ਼ੇ ਪੜ੍ਹੇ ਜਾਂਦੇ ਨੇ ਅਤੇ ਧਿਆਨ ਕਿਤੇ ਹੋਰ ਹੁੰਦਾ, ਪਤਾ ਹੀ ਨਹੀਂ ਲੱਗਦਾ ਵੀ ਕੀ ਪੜ੍ਹਿਆ ਗਿਆ, ਹੈ ਨਾ। ਪਰ ਜਦੋਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਇਸ ਕਿਤਾਬ ਬਾਰੇ ਜਾਂ ਇਸ ਟੌਪਿਕ ਬਾਰੇ ਮਗਰੋਂ ਗੱਲ ਕਰਨੀ ਹੈ, ਸੋ ਥੋੜ੍ਹਾ ਜਿਹਾ ਇਹ ਜ਼ਰੂਰ ਫਾਇਦਾ ਹੋ ਜਾਂਦਾ ਵਿਅਕਤੀਗਤ ਤੌਰ 'ਤੇ ਵੀ ਥੋੜ੍ਹੀ ਜਿਹੀ ਬੰਦੇ ਦੀ ਜਿਹੜੀ ਉਹ ਅਟੈਂਸ਼ਨ ਆ ਉਹ ਜ਼ਿਆਦਾ ਹੋ ਜਾਂਦੀ ਆ ਕੰਟੈਂਟ ਨੂੰ ਲੈ ਕੇ, ਅਤੇ ਫਿਰ ਉਹ 'ਚ ਹੋ ਜਾਂਦਾ ਨਾਲ ਦੀ ਨਾਲ ਹੀ ਦਿਮਾਗ 'ਚ ਆਉਣ ਲੱਗ ਜਾਂਦਾ ਵੀ ਹਾਂ ਇਹ ਚੀਜ਼ ਸਾਂਝੀ ਕੀਤੀ ਜਾ ਸਕਦੀ ਹੈ ਨਾ, ਅਤੇ ਇਹ ਵਧੀਆ। ਚਲੋ ਬਾਕੀ ਐਂ ਵੀ ਨਾਲੇ ਅੱਗੇ 1 ਮਹੀਨੇ 'ਚ ਜਾਂ ਕੁਛ ਕੁ ਹਫ਼ਤਿਆਂ ਦੇ ਵਿੱਚ ਇੱਕ ਕਿਤਾਬ ਨਹੀਂ ਪੜ੍ਹੀ ਜਾਂਦੀ ਸੀ, ਅਤੇ ਕਿਉਂਕਿ ਬੰਦਾ ਘੋਲ ਕਰ ਜਾਂਦਾ ਸੀਗਾ, ਆਪ ਨੂੰ ਵੀ ਘੋਲ ਹੋ ਜਾਂਦੀ ਆ ਹੋਰ ਰੁਝੇਵਿਆਂ 'ਚ। ਪਰ ਹੁਣ ਜਦੋਂ ਆਪਾਂ ਸਮਾਂ ਬੰਨ੍ਹ ਕੇ ਚੱਲੇ ਹਾਂ ਅਤੇ ਫਿਰ ਉਹਦੇ ਨਾਲ ਪੜ੍ਹੀ ਜਾਂਦੀ ਹੈ ਕਿਤਾਬ। ਸੋ ਵਿਅਕਤੀਗਤ ਤੌਰ 'ਤੇ ਵੀ ਫਾਇਦੇ ਆ, ਅਤੇ ਦੂਜਾ ਇਹ ਵੀ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਜੇ ਆਪਾਂ ਨੂੰ ਦੇਖ ਕੇ ਕੋਈ ਹੋਰ ਕਿਤਾਬ ਪੜ੍ਹੇਗਾ ਤਾਂ ਉਹਨੇ ਬਿਲਕੁਲ ਹੀ ਨਵੀਆਂ ਚੀਜ਼ਾਂ ਸਿੱਖਣੀਆਂ ਨੇ। ਜਿਹੜਾ ਆਪਾਂ ਕਿਤਾਬ ਦੀ ਸੁੰਦਰਤਾ ਆ ਬਹੁਤ। ਹਾਂਜੀ, ਜਿਹੜੀ ਆਪਾਂ ਦੱਸ ਰਹੇ ਸ਼ਾਇਦ ਉਹਨੂੰ ਉਹ ਚੀਜ਼ ਜਿਹੜੀਆਂ ਕਹਾਣੀਆਂ ਆਪਾਂ ਬੋਲ ਕੇ ਦੱਸੀਆਂ ਨੇ ਕਿਤਾਬ 'ਚ, ਉਹਨੂੰ ਉੱਥੇ ਨਾ ਵੀ ਉਹਨਾਂ ਨਾਲ ਧਿਆਨ ਜਾਵੇ ਨਵੇਂ ਪਾਠਕ ਦਾ, ਉਹ ਹੋਰ ਪਾਸੇ ਜਾਵੇ ਜਿਹੜੀਆਂ ਚੀਜ਼ਾਂ ਆਪਾਂ ਨਹੀਂ ਗੱਲ ਕੀਤੀਆਂ, ਕਿਉਂਕਿ ਸਾਰੀ ਕਿਤਾਬ ਤਾਂ ਪੜ੍ਹੀ ਨਹੀਂ ਜਾ ਸਕਦੀ, ਹੈ ਨਾ। ਅਤੇ ਸੋ ਇਸ ਗੱਲ 'ਚ ਖੁਸ਼ੀ ਵੀ ਹੁੰਦੀ ਹੈ। ਅਤੇ ਬਾਕੀ ਐਂ ਵੀ ਜੇ ਕਿਸੇ ਦਾ ਕੁਐਸਚਨ ਆ ਕੋਈ ਉਹ ਪੁੱਛ ਸਕਦਾ, ਹਾਂਜੀ, ਕੋਈ ਸੁਝਾਅ, ਅਤੇ ਉਹਦੇ ਨਾਲ ਆਪਾਂ ਨੂੰ ਵੀ ਥੋੜ੍ਹਾ ਜਿਹਾ ਅਗਲੀਆਂ ਕਿਤਾਬਾਂ ਵੇਲੇ ਹੋਰ ਸੇਧ ਮਿਲੇਗੀ। ਹਾਂਜੀ, ਬਿਲਕੁਲ ਸਰ, ਤੁਹਾਡੇ ਸਾਰਿਆਂ ਦੇ ਵਿਚਾਰ ਆ ਉਹ ਸਿਰ ਮੱਥੇ ਆ, ਜੀ ਆਇਆਂ ਨੂੰ ਆ ਉਹਨਾਂ ਨੂੰ ਵੀ ਤੁਸੀਂ ਦੱਸੋ। ਅਤੇ ਬਾਕੀ ਅਸੀਂ ਸੱਦਾ ਵੀ ਦਿੰਦੇ ਹਾਂ ਅਰਸ਼ਦੀਪ ਸਿੰਘ, ਬਾਕੀ ਜੇ ਕੋਈ ਰਾਈਟਰ ਹੈਗੇ ਨੇ, ਕੋਈ ਆਪ ਲੇਖਕ ਹੈਗੇ ਨੇ, ਤੁਸੀਂ ਸੋਚਦੇ ਆ ਵੀ ਇਹ ਕਿਤਾਬ ਕਮਿਊਨਿਟੀ ਦੇ ਲਈ ਜਾਂ ਆਪਣੇ ਸਾਰਿਆਂ ਦੇ ਲਈ ਜਾਂ ਵਿਅਕਤੀਗਤ ਤੌਰ ਦੇ ਉੱਤੇ ਇਸ ਨੂੰ ਪੜ੍ਹਨਾ ਚਾਹੀਦਾ ਆ, ਤੁਸੀਂ ਪੜ੍ਹੀ ਆ, ਤੁਸੀਂ ਉੱਤੇ ਵਿਚਾਰ ਵੀ ਕਰਨਾ ਚਾਹੁੰਦੇ ਆ, ਤੁਸੀਂ ਕੰਟੈਕਟ ਕਰੋ ਜ਼ਰੂਰ ਸਾਡੇ ਨਾਲ। ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੀ ਇਸ ਗੱਲਬਾਤ ਦਾ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾਈਏ। ਅਤੇ ਜਦੋਂ ਆਪਾਂ ਪਹਿਲਾਂ ਵੀ ਅਰਸ਼ਦੀਪ ਸਿੰਘ ਜੀ ਗੱਲ ਕੀਤੀ ਹੈ ਵੀ ਇਹਦੇ ਨਾਲ ਤੁਸੀਂ ਇੰਡੀਵਿਜੂਅਲ ਤੌਰ ਦੇ ਉੱਤੇ ਵੀ ਬਹੁਤ ਵੱਧਦੇ ਆ, ਫੁੱਲਦੇ ਆ, ਅਤੇ ਇਹ ਪੰਗਾ ਲੈ ਕੇ ਦੇਖਣਾ ਚਾਹੀਦਾ ਆ। ਅਸਲ 'ਚ ਕਈ ਵਾਰੀ ਕਹਿ ਦਿੰਦੇ ਸ਼ਬਦ ਉਸ ਹਿਸਾਬ ਦੇ ਨਾਲ ਠੀਕ ਤਾਂ ਨਹੀਂ ਆ, ਪਰ ਅਕਸਰ ਆਪਣੇ ਅੱਜ ਕੱਲ੍ਹ ਬੋਲੀ ਦੇ ਵਿੱਚ ਪ੍ਰਚਲਿਤ ਆ ਵੀ ਆਹ ਕਿਹੜਾ ਪੰਗਾ ਲੈ ਲਿਆ, ਵੀ ਪਤਾ ਨਹੀਂ ਸਿਰੇ ਚੜ੍ਹਨਾ ਜਾਂ ਨਹੀਂ ਚੜ੍ਹਨਾ। ਪਰ ਇਹ ਵਧੀਆ ਚੀਜ਼ ਆ, ਇਹਦੇ ਨਾਲ ਤੁਹਾਨੂੰ ਜਿਹੜਾ ਵਾਕਿਆ ਸਬਰ ਬਣਦਾ। ਹਾਂਜੀ, ਨਹੀਂ ਨਾਲੇ ਹੁਣ ਤਾਂ ਹੋਰ ਬਹੁਤ ਸਾਧਨ ਆ ਗਏ ਕਿਤਾਬ ਪੜ੍ਹਨ ਦੇ, ਕਿਤਾਬ ਸੁਣੀ ਜਾ ਸਕਦੀ, ਆਡੀਓ ਬੁੱਕ ਆ ਗਈ। ਹਾਂ, ਅਤੇ ਕਿਉਂਕਿ ਬਹੁਤ ਸਾਰੇ ਆਪਣੇ ਕਿੱਤੇ ਇਹੋ ਜਿਹੇ ਨੇ ਜਿੱਥੇ ਤੁਸੀਂ ਕਿਤਾਬ ਮੂਹਰੇ ਰੱਖ ਕੇ ਪੜ੍ਹ ਨਹੀਂ ਸਕਦੇ, ਪਰ ਤੁਸੀਂ ਸੁਣ ਸਕਦੇ ਹੋ, ਤੁਹਾਡੇ ਕੋਲ ਸਮਾਂ ਹੁੰਦਾ, ਹੈ ਨਾ। ਗੱਡੀ ਚਲਾਉਂਦੇ ਆ ਜਾਂ ਟਰੱਕ ਚਲਾਉਂਦੇ ਆ, ਅਤੇ ਜਾਂ ਕਿਤੇ ਤੁਰੇ ਫਿਰਦੇ ਆ, ਖੇਤ 'ਚ ਤੁਰੇ ਫਿਰਦੇ ਆ, ਤੁਸੀਂ ਉਹਦੇ 'ਚ ਵੀ ਹੈਗਾ, ਉਹ ਵੀ ਪੜ੍ਹੀ ਜਾ ਸਕਦੀ ਹੈ, ਹੈ ਨਾ। ਸੋ ਪੜ੍ਹ ਸੁਣ ਲੈਣੀ ਚਾਹੀਦੀ ਹੈ। ਅਤੇ ਬਾਕੀ ਜਿਵੇਂ ਤੁਸੀਂ ਕਿਹਾ, ਹਾਂ ਜੇ ਕੋਈ ਹੋਰ ਕਿਸੇ ਵਿਸ਼ੇ ਦੀ ਕਿਤਾਬ ਆ ਕੇ ਗੱਲ ਕਰੇਗਾ ਕੋਈ ਹੋਰ ਬੰਦਾ, ਤਾਂ ਉਹ 'ਚ ਆਪਾਂ ਨੂੰ ਵੀ ਹੋਰ ਵੀ ਸਿੱਖਣ ਨੂੰ ਮਿਲੇਗਾ। ਬਿਲਕੁਲ ਬਿਲਕੁਲ। ਅੱਛਾ, ਸਬਰ ਸਬੂਰ ਵਾਲੀ ਦੀ ਮੈਂ ਇੱਕ ਕਹਾਣੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਕੇ ਅਤੇ ਫਿਰ ਆਪਾਂ ਅੱਗੇ ਚੁੱਪ ਵਾਲੀ ਗੱਲ ਦੇ ਵੱਲ ਨੂੰ ਜਿਹੜਾ ਉਹ ਵਧਾਂਗੇ। ਇਹਦੇ ਅਧਿਆਏ ਕੁੱਲ ਮਿਲਾ ਦਾ 8 ਅਧਿਆਏ ਹੈਗੇ ਆ, ਅਤੇ 8ਵੇਂ ਅਧਿਆਏ ਬੜਾ ਇੰਪੋਰਟੈਂਟ ਆ ਆਪਣੇ ਸਿੱਖਾਂ ਦੇ ਨਾਲ, ਬੜੀ ਉਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਆ ਉਹ ਵੀ ਆਪਾਂ ਜ਼ਿਕਰ ਕਰਾਂਗੇ। ਪਹਿਲਾਂ ਆਪਾਂ ਕੀਤੀ ਸੀਗੀ, ਉਸ ਦੇ ਬਾਰੇ ਉਹ ਤੁਹਾਡੇ ਨਾਲ ਸਾਂਝ ਪਾਵਾਂਗੇ। ਪੱਛਮ ਦਾ ਕਹਿੰਦੇ ਇੱਕ ਫਕੀਰ ਹਲਬ ਵਿੱਚ ਕੱਪੜੇ ਦੀਆਂ ਦੁਕਾਨਾਂ ਦੀ ਪਾਲ ਲਾਗੇ ਕਹਿ ਰਿਹਾ ਸੀ ਵੀ ਹੇ ਅਮੀਰੋ, ਜੇਕਰ ਤੁਹਾਡੇ ਪਾਸ ਇਨਸਾਫ ਅਤੇ ਸਾਡੇ ਪਾਸ ਸਬਰ ਸਬੂਰੀ ਹੁੰਦੀ ਤਾਂ ਸੰਸਾਰ ਵਿੱਚ ਮੰਗਣ ਦਾ ਸਵਾਲ ਖਤਮ ਹੋ ਜਾਣਾ ਸੀਗਾ। ਸੋ ਵੀ ਹੇ ਸਬਰ ਸਬੂਰੀ, ਮੈਨੂੰ ਅਮੀਰ ਕਰ ਦੇ, ਕਿਉਂਕਿ ਤੇਰੇ ਨਾਲੋਂ ਵੱਡੀ ਹੋਰ ਕੋਈ ਦੌਲਤ ਨਹੀਂ ਹੈ। ਸੋ ਸਬਰ ਨੂੰ ਮੰਗ ਰਿਹਾ। ਸੋ ਸਬਰ ਕਿਉਂ ਮੰਗਣਾ ਜਿਹੜਾ ਉਹ ਜ਼ਰੂਰੀ ਆ।
ਸੋ ਕਹਿੰਦੇ ਵੀ ਇੱਕ ਕਹਾਣੀ ਹੈ, ਕਹਿੰਦੇ ਵੀ ਕਿਸੇ ਅਮੀਰ ਦੇ 2 ਬੇਟੇ ਮਿਸਰ ਵਿੱਚ ਸਨ। ਇੱਕ ਨੇ ਵਿੱਦਿਆ ਪ੍ਰਾਪਤ ਕੀਤੀ ਤੇ ਦੂਜੇ ਨੇ ਮਾਲ ਧਨ ਇਕੱਤਰ ਕੀਤਾ। ਅੰਤ ਇੱਕ ਮਹਾਨ ਵਿਦਵਾਨ ਤੇ ਦੂਜਾ ਮਿਸਰ ਦਾ ਰਾਜਾ ਬਣ ਗਿਆ। ਅਮੀਰ ਵਿਦਵਾਨ ਨਾਲ ਘਿਰਨਾ ਕਰਦਾ ਤੇ ਕਹਿੰਦਾ ਮੈਂ ਰਾਜਾ ਹੋ ਗਿਆ ਤੇ ਉਹ ਗਰੀਬੀ ਹੈ। ਉਸਨੇ ਜਵਾਬ ਦਿੱਤਾ ਕਿ ਭਰਾਵਾ, ਮੈਨੂੰ ਉਸ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਅਵਤਾਰਾਂ ਦੀ ਵਿਰਾਸਤ ਪਾ ਲਈ ਤੇ ਤੂੰ ਫਰੌਨ ਤੇ ਹਾਮਾ ਦੀ ਵਿਰਾਸਤ ਸਾਂਭ ਲਈ। ਭਾਵ ਮੈਂ ਵਿੱਦਿਆ ਤੇ ਤੂੰ ਰਾਜ ਪਾਇਆ ਆ ਮਿਸਰ ਦੇਸ਼ ਦਾ। ਸੋ ਜੋ ਜਿਸ ਨੂੰ ਮਿਲਦਾ ਆ ਉਸ ਨੂੰ ਉਸ ਦੇ ਵਿੱਚ ਸਬਰ ਕਰਨਾ ਚਾਹੀਦਾ ਹੈ। ਮੈਂ ਉਹਦੀ ਵਾਲੀ ਚੀਜ਼ ਵੀ ਪਾ ਲਵਾਂ, ਸਾਰਿਆਂ ਦੀ ਪਾ ਲਵਾਂ, ਇੱਦਾਂ ਤਾਂ ਨਹੀਂ ਗੱਲ ਬਣਦੀ ਹੈ ਨਾ। ਹਾਂਜੀ, ਦੇਖੋ ਇਹ ਜਦੋਂ ਇਹੋ ਜਿਹੀਆਂ ਕਹਾਣੀਆਂ ਪੜ੍ਹਦੇ ਆ ਹੈ ਨਾ, ਜਿਵੇਂ ਹੁਣ ਇਹ ਕਹਾਣੀ ਪੜ੍ਹੀ ਸੀਗੀ, ਇਹ ਹਲਫ ਦਾ ਪਹਿਲਾਂ ਵੀ ਜ਼ਿਕਰ ਆਉਂਦਾ 1-2 ਜਗ੍ਹਾ। ਤੇ ਫਿਰ ਆਪਦੇ ਮਨ ਨੂੰ ਕਿਉਰਿਓਸਿਟੀ ਹੋਈ ਵੀ ਹਲਫ ਚੀਜ਼ ਕੀ। ਹਾਂ ਕੀ ਹਾਂ, ਪਿੱਛੇ ਜੇ ਇੱਕ ਬਹੁਤ ਵੱਡੀ ਵੈਬ ਸੀਰੀਜ਼ ਵੀ ਮਸ਼ਹੂਰ ਹੋਈ ਸੀਗੀ ਅਰਥਰੋਲ ਦੀ, ਜਿਹੜੀ ਉਹ ਆਟੋਮਨ ਐਮਪਾਇਰ ਤੇ ਸੀਗੀ ਨਾ, ਉਹਦੇ 'ਚ ਵੀ ਹਲਫ ਦਾ ਬਹੁਤ ਜ਼ਿਕਰ ਆਉਂਦਾ ਸੀ। ਤੇ ਫਿਰ ਮੈਂ ਇਹਦੇ 'ਚ ਥੋੜ੍ਹਾ ਜਿਹਾ ਦੇਖਿਆ ਹੈ ਨਾ, ਚਲੋ ਫਿਰ ਪਤਾ ਲੱਗਿਆ ਵੀ ਉਦੋਂ ਦਾ ਮਿਸਰ ਹੁਣ ਦੇ ਸੀਰੀਆ 'ਚ ਉੱਥੇ ਦਾ ਸ਼ਹਿਰ ਆ ਹੈ ਨਾ। ਤੇ ਫਿਰ ਪਤਾ ਲੱਗਿਆ ਵੀ ਦਮਸਕਸ ਆ। ਫਿਰ ਯਾਦ ਆਇਆ ਵੀ ਦਮਸਕਸ ਦੀਆਂ ਚੀਜ਼ਾਂ ਹੁੰਦੀਆਂ ਸੀ ਆਪਣੇ ਆਮ ਹੀ, ਜਿਹੜੇ ਹਾਥੀ ਦੰਦ ਤੋਂ ਉਹ ਜਿਹਾ ਕਿਰਪਾਨ ਬਣਦੀ। ਅਸਲ 'ਚ ਦਮਸਕਸ ਦੀ ਸਟੀਲ ਬਹੁਤ ਮਸ਼ਹੂਰ ਸੀ ਉਹ। ਹਾਂਜੀ, ਹੁਣ ਇੱਕ ਡਿਫਰੈਂਟ ਸਟਾਈਲ ਫੋਰਜਿੰਗ ਦਾ ਡਮਸਕਸ ਸਟੀਲ ਕਹਿੰਦੇ ਆ ਉਹਨੂੰ, ਵੀ ਉਹ ਲੇਅਰਾਂ ਦੇ ਵਿੱਚ ਬਣਦਾ ਹੈ। ਬਿਲਕੁਲ। ਸੋ ਫਿਰ ਬੰਦਾ ਜੇ, ਕਿਉਂਕਿ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਕਿਤਾਬ ਪੜ੍ਹਨ ਲੱਗਦੇ ਹੋ ਤੁਹਾਨੂੰ ਦੂਜੀ ਸਿੱਖਿਆ ਤਾਂ ਮਿਲਦੀ ਹੈ, ਨਾਲ ਦੀ ਨਾਲ ਦੇਖੋ ਤੁਹਾਡੀ ਕਿੰਨੀ ਜਿਹੜੀ ਜਿਓਗ੍ਰਾਫੀ ਦੀ ਜੀਓ ਪੋਲੀਟਿਕਸ ਦੀ ਤੁਹਾਡੀ ਨਾਲ ਦੀ ਨਾਲ ਨੌਲੇਜ ਵੱਧਦੀ ਜਾਂਦੀ ਹੈ। ਜਨਰਲ ਨੌਲੇਜ ਵੱਧ ਜਾਂਦੀ ਹੈ ਵੀ ਉਹ ਸਾਰੀਆਂ ਚੀਜ਼ਾਂ ਦੇ ਨਾਲ। ਜੀ ਜੀ, ਹੁਣ ਚਲੀਏ ਚੁੱਪ ਸ਼ਾਂਤੀ ਵੱਲ ਨੂੰ। ਹਾਂਜੀ, ਚੁੱਪ ਦੇ ਲਾਭ ਬਾਰੇ ਉਹਨਾਂ ਅਸੀਂ ਹੁਣ ਚੁੱਪ ਤਾਂ ਨਹੀਂ ਹੋਣਾ, ਹੁਣ ਤੁਹਾਡੇ ਨਾਲ ਗੱਲਾਂ ਤਾਂ ਕਰਦੇ ਰਵਾਂਗੇ, ਪਰ ਇਹ ਵੀ ਤੁਹਾਨੂੰ ਜੋ ਕਿਤਾਬ 'ਚ ਲਿਖਿਆ ਉਹਦੇ ਬਾਰੇ ਵੀ ਦੱਸਾਂਗੇ। ਵੀ ਆਪਾਂ ਇਸੇ ਕਿਤਾਬ 'ਚ ਹੀ ਪੜ੍ਹਿਆ, ਉਹ ਕਹਿੰਦੇ ਵੀ ਜੇ ਤਾਂ ਜਦੋਂ ਬੋਲਣਾ ਹੁੰਦਾ ਜੀ ਉਦੋਂ ਚੁੱਪ ਕਰ ਜਾਓ, ਤੇ ਜਦੋਂ ਚੁੱਪ ਕਰਨਾ ਉਦੋਂ ਬੋਲ ਪਓ, ਇਹ ਮੂਰਖਤਾ ਦੀ ਨਿਸ਼ਾਨੀ। ਸੋ ਜਦੋਂ ਬੋਲਣਾ ਉਦੋਂ ਬੋਲਣਾ ਚਾਹੀਦਾ, ਉਦੋਂ ਚੁੱਪ ਨਹੀਂ ਰਹਿਣਾ ਚਾਹੀਦਾ। ਤੇ ਚੌਥਾ ਅਧਿਆਇ ਆ ਜੀ, ਉਹਦੇ 'ਚ ਜਿਹੜਾ ਇੱਕ ਕਹਾਣੀ ਆ ਪਹਿਲੇ ਪੇਜ 'ਤੇ, ਉਹ ਕਹਿੰਦੇ ਵੀ ਇੱਕ ਵਪਾਰੀ ਨੂੰ 1000 ਦਿਨਾਰ ਦਾ ਘਾਟਾ ਪੈ ਗਿਆ। ਉਸਨੇ ਆਪਣੇ ਬੇਟੇ ਨੂੰ ਆਖਿਆ ਕਿ ਉਹ ਕਿਸੇ ਕੋਲ ਇਸ ਬਾਰੇ ਨਾ ਦੱਸੇ। ਪੁੱਤਰ ਨੇ ਜਵਾਬ ਦਿੱਤਾ, ਪਿਤਾ ਜੀ, ਕਿਉਂਕਿ ਇਹ ਤੁਹਾਡਾ ਹੁਕਮ ਹੈ, ਇਸ ਲਈ ਮੈਂ ਨਹੀਂ ਦੱਸਦਾ, ਪਰ ਮੈਨੂੰ ਇਹ ਤਾਂ ਦੱਸੋ ਕਿ ਲੁਕਾਉਣ ਦਾ ਕੀ ਫਾਇਦਾ। ਤਾਂ ਪਿਤਾ ਨੇ ਕਿਹਾ ਕਿ ਜੋ ਦੁੱਖ ਦੁੱਗਣਾ ਨਾ ਹੋਵੇ, ਇੱਕ ਤਾਂ ਸਾਲ ਦਾ ਨੁਕਸਾਨ ਹੋ ਗਿਆ ਤੇ ਦੂਜਾ ਲੋਕਾਂ ਦਾ ਹਾਸਾ, ਇਸ ਕਰਕੇ ਨਹੀਂ ਦੱਸਣਾ ਵੀ ਕਿਤੇ ਦੁੱਖ ਦੁੱਗਣਾ ਹੀ ਨਾ ਹੋ ਜੀ, ਲੋਕ ਹੱਸਣਗੇ। ਸੋ ਇੱਥੇ ਚੁੱਪ ਰਹਿ ਕੇ ਫਾਇਦਾ। ਹੁਣ ਜੋ ਕਿਤਾਬ ਫਾਰਸੀ 'ਚ ਲਿਖੀ ਹੈ ਨਾਲ ਇਹਦੇ ਸ਼ੇਅਰ ਆ ਫਿਰ, ਪਰ ਹੁਣ ਉਹ ਸ਼ੇਅਰ ਪੰਜਾਬੀ 'ਚ ਤਰਜਮਾ ਹੋਇਆ ਤਾਂ ਉਹ ਉਵੇਂ ਲੈ 'ਚ ਨਹੀਂ ਰਿਹਾ ਹਨ। ਸੋ ਜਿਹੜਾ ਸ਼ੇਅਰ ਆ ਉਹ 'ਚ ਵੀ ਇਹੀ ਕਹਿੰਦਾ ਵੀ ਆਪਣੇ ਦੁੱਖ ਵੈਰੀਆਂ ਨੂੰ ਨਾ ਦੱਸ, ਉਹ ਹੱਸਣਗੇ ਤੇ ਕਹਿਣਗੇ ਕਿ ਇਸ ਜਿਹਾ ਕੋਈ ਮਾੜਾ ਨਹੀਂ ਜਾਂ ਮੂਰਖ ਨਹੀਂ। ਸੋ ਜਿਹੜੇ ਦੁੱਖ ਆਪਦੇ ਕੋਲੇ ਰੱਖੋ ਤੇ ਜਿਹੜੇ ਖੁਸ਼ੀ ਵਾਲੀਆਂ ਗੱਲਾਂ ਸ਼ੇਅਰ ਕਰੋ। ਜੀ, ਇਹਦੇ ਵਿੱਚ ਅੱਗੇ ਇੱਕ ਕਹਾਣੀ ਆ ਅਰਸ਼ਦੀਪ ਸਿੰਘ ਵੀ ਕਹਿੰਦੇ ਵੀ ਇੱਕ ਮੂਰਖ ਇੱਕ ਬੁੱਧੀਮਾਨ ਦਾ ਪੱਲਾ ਫੜ ਕੇ ਉਸਦੀ ਨਿਰਾਦਰੀ ਕਰ ਰਿਹਾ ਸੀ। ਜਾਲੀ ਨੂੰ ਉਸਨੇ ਵੇਖਿਆ ਤੇ ਕਿਹਾ ਕਿ ਜੇ ਬੁੱਧੀਮਾਨ ਹੁੰਦਾ ਤਾਂ ਗੱਲ ਇੱਥੇ ਤੱਕ ਨਾ ਪਹੁੰਚਦੀ। ਕਹਿੰਦਾ ਵੀ ਅੱਗੇ ਮਸਨਵੀ ਆ ਵੀ 2 ਬੁੱਧੀਮਾਨਾਂ ਦੇ ਵਿੱਚ ਸਾੜਾ ਤੇ ਲੜਾਈ ਨਹੀਂ ਹੋ ਸਕਦੀ, ਕਿਉਂਕਿ ਬੁੱਧੀਮਾਨ ਕਿਸੇ ਮੂਰਖ ਨਾਲ ਨਹੀਂ ਲੜਦਾ। ਜੇ ਕੋਈ ਪਾਗਲ ਉਸਨੂੰ ਮੰਦਾ ਚੰਗਾ ਬੋਲ ਦੇਵੇ ਤਾਂ ਉਹ ਉਸਨੂੰ ਪਿਆਰ ਨਾਲ ਜਿੱਤ ਲਵੇਗਾ। ਇਸੇ ਤਰ੍ਹਾਂ ਜੇ ਬਾਗੀ ਅਤੇ ਸ਼ਾਂਤੀ ਪਸੰਦ ਦੋਵੇਂ ਮੂਰਖ ਹਨ, ਭਾਵੇਂ ਜੰਜੀਰ ਹੀ ਹੋਵੇ, ਉਹਨੂੰ ਤੋੜ ਦੇਣਗੇ। ਇੱਕ ਭੈੜੇ ਬੰਦੇ ਨੇ ਇੱਕ ਖਾਸ ਵਿਅਕਤੀ ਨੂੰ ਗਾਲ ਕੱਢੀ ਤੇ ਉਹ ਸਹਿ ਗਿਆ, ਕਿਹਾ ਕਿ ਹੇ ਭਲੇ ਪੁਰਸ਼, ਮੈਂ ਤਾਂ ਉਸ ਤੋਂ ਵੀ ਭੈੜਾ ਹਾਂ ਜੋ ਤੂੰ ਕਹਿੰਦਾ ਹੈ, ਕਿਉਂਕਿ ਮੈਨੂੰ ਪਤਾ ਹੈ ਮੇਰੇ ਔਗਣ ਉੱਦਾਂ ਨਹੀਂ ਜਾਣਦਾ ਜਿਵੇਂ ਮੈਂ ਆਪ ਜਾਣਦਾ ਹਾਂ। ਕੋਈ ਸਾਰੇ ਚੁੱਪ ਦੀ ਗੱਲ ਕਰ ਰਹੇ ਹਾਂ ਹੈ ਨਾ, ਆਮ ਹੀ ਆਪਣੇ ਕਹਾਣੀਆਂ ਦੇ ਵਿੱਚ, ਤੇ ਜਿਵੇਂ ਹੁਣ ਅੰਗਰੇਜ਼ੀ 'ਚ ਬੈਡ ਟਾਈਮ ਸਟੋਰੀਜ਼ ਕਹਿ ਦਿੰਦੇ ਆ ਹੈ ਨਾ, ਪੰਜਾਬੀ 'ਚ ਜਦੋਂ ਆਪਣੇ
ਦਾਦੀ ਮਾਂ ਦੀਆਂ ਕਹਾਣੀਆਂ। ਉਹ ਕਹਾਣੀਆਂ ਕਰਦੇ ਸੀ, ਉੱਥੇ ਇਹੋ ਜਿਹੀ ਸਿੱਖਿਆ ਹੀ ਮਿਲਦੀ ਹੁੰਦੀ ਸੀ। ਹੁਣ ਜਿਵੇਂ ਕਹਾਣੀ ਆ ਵੀ ਇੱਕ ਬੁੱਧੀਜੀਵੀ ਨੌਜਵਾਨ ਨੂੰ ਗਿਆਨ ਦੇ ਕਈ ਵਿਸ਼ਿਆਂ ਬਾਰੇ ਬਹੁਤ ਸ਼ੌਂਕ ਸੀ ਤੇ ਉਸਦਾ ਦਿਮਾਗ ਬਹੁਤ ਤੇਜ਼ ਸੀ। ਜਦੋਂ ਬੁੱਧੀਜੀਵੀਆਂ ਵਿੱਚ ਕਦੀ ਬੈਠਦਾ ਤਾਂ ਚੁੱਪ ਹੀ ਰਹਿੰਦਾ। ਇੱਕ ਵਾਰ ਉਸਦੇ ਪਿਤਾ ਨੇ ਕਿਹਾ ਕਿ ਪੁੱਤ ਤੂੰ ਜੋ ਕੁਝ ਜਾਣਦਾ ਹੈ ਬੋਲਿਆ ਕਰ। ਪੁੱਤਰ ਨੇ ਉੱਤਰ ਦਿੱਤਾ ਕਿ ਪਿਤਾ ਜੀ ਮੈਨੂੰ ਡਰ ਹੈ ਕਿ ਜੇ ਇਹ ਪੁੱਛ ਲਿਆ ਜੋ ਮੈਂ ਨਹੀਂ ਜਾਣਦਾ ਤਾਂ ਮੈਨੂੰ ਸ਼ਰਮਿੰਦਾ ਹੋਣਾ ਪਵੇਗਾ, ਹੈ ਨਾ। ਹੁਣ ਇਹਦੀ ਉਹਨਾਂ ਨੇ ਜਿਵੇਂ ਉਹ ਫਰਦ 'ਚ ਲਿਖਦੇ ਆ, ਉਹ ਕਹਿੰਦੇ ਵੀ ਜਦ ਤੱਕ ਤੂੰ ਕੁਝ ਨਹੀਂ ਬੋਲੇਗਾ ਕੋਈ ਤੈਨੂੰ ਕੁਝ ਨਹੀਂ ਕਹੇਗਾ, ਪਰ ਜਦ ਬੋਲੇਗਾ ਉਸਦੀ ਦਲੀਲ ਵੀ ਦੇਣੀ ਪਵੇਗੀ। ਸੋ ਉਹੀ ਗੱਲ ਵੀ ਜਦੋਂ ਤੁਸੀਂ ਕਿਸੇ ਨੂੰ ਕੁਛ ਕਹਿੰਦੇ ਆ ਤੇ ਉਹਦਾ ਫਰਮਾਨ ਵੀ ਦੇਣਾ, ਫਰਮਾਨ ਵੀ ਜਿਹੜਾ ਉਹ ਨਾਲ ਜਿਹੜਾ ਉਹ ਦੇਣਾ ਪੈਣਾ ਆ। ਬਾਕੀ ਪਰ ਜਿਸ ਗੱਲ ਤੋਂ ਸ਼ੁਰੂ ਕੀਤਾ ਸੀਗਾ ਵੀ ਭਾਈ ਜਿੱਥੇ ਬੋਲਣਾ ਉੱਥੇ ਬੋਲਣਾ ਵੀ ਆ, ਜਿੱਥੇ ਚੁੱਪ ਰਹਿਣਾ ਉੱਥੇ ਚੁੱਪ ਰਹਿਣਾ। ਇੱਕ ਇਰਾਨ ਤੋਂ ਇੱਕ ਹੋਰ ਵੀ ਬਹੁਤ ਹੋਇਆ, ਆਪਾਂ ਸ਼ੇਖ ਸਾਦੀ ਦੀ ਗੱਲ ਕੀਤੀ ਆ, ਹੈ ਨਾ, ਹਾਫਿਜ਼ ਦੀ ਗੱਲ ਕੀਤੀ ਆ, ਤੇ ਰੂਮੀ, ਹਾਂ ਮੌਲਾਨਾ ਰੂਮੀ ਦੀ ਕੀਤੀ, ਸ਼ਮਸ ਤਬਰੇਜ਼ ਹੋਏ ਨੇ, ਹੈ ਨਾ, ਤੇ ਹੋਰ ਵੀ ਬਹੁਤ ਸੂਫੀ ਨੇ ਜਿਨ੍ਹਾਂ ਨੇ ਉਦੋਂ ਦੇ ਫਾਰਸ ਤੋਂ ਹਿੰਦੁਸਤਾਨ ਤੱਕ ਦਾ ਸਫ਼ਰ ਕੀਤਾ, ਹੈ ਨਾ। ਕੁਛ ਕੁ ਇੱਥੇ ਵੀ ਆ ਕੇ ਰਹਿ ਗਏ ਆਪਣੇ ਵਾਲੇ ਪਾਸੇ ਜਾ ਕੇ, ਹੈ ਨਾ। ਤੇ ਉਹਨਾਂ 'ਚ ਇੱਕ ਸਰਮਦ ਹੋਇਆ, ਸਰਮਦ ਦਾ ਸਿਰ ਕਲਮ ਹੋਇਆ, ਹੈ ਨਾ। ਤੇ ਉਹਦੇ 'ਚ ਉਹਨਾਂ ਦਾ ਨਾ ਇੱਕ ਬਹੁਤ ਸ਼ੇਰ ਆ ਮਸ਼ਹੂਰ, ਇੱਕ ਲਾਈਨ ਉਹ 'ਚ ਉਹ ਕਹਿੰਦੇ ਨੇ ਸਰਮਦ ਵਾਕੂਚੇ ਇਸ਼ਕ ਬਦਨਾਮ ਸ਼ੁਦੀ, ਹੈ ਨਾ। ਇਹਦਾ ਅਰਥ ਇਹ ਹੈ ਵੀ ਜਦੋਂ ਤੋਂ ਕਹਿੰਦਾ ਵੀ ਮੈਂ ਚੁੱਪ ਸੀ, ਹੈ ਨਾ, ਅਤੇ ਉਦੋਂ ਮੇਰੀ ਬਹੁਤ ਇੱਜ਼ਤ ਮਾਣ ਸੀ, ਮੈਨੂੰ ਬੜਾ ਵੱਡਾ ਸੂਫੀ ਸਮਝਦੇ ਸੀ ਸਾਰਾ ਕੁਛ। ਅਤੇ ਕਹਿੰਦਾ ਫਿਰ ਜਿੱਦਣ ਮੈਂ ਸੱਚ ਬੋਲਣਾ ਸ਼ੁਰੂ ਕੀਤਾ ਕਹਿੰਦਾ ਫਿਰ ਬਹੁਤ ਬਦਨਾਮ ਹੋ ਰਹੇ, ਫਿਰ ਬਹੁਤ ਰੌਲਾ ਪਿਆ। ਸਹੀ ਗੱਲ ਆ ਵੀ ਚੁੱਪ ਹੀ ਚੰਗੀ ਸੀ। ਹਾਂ, ਸੋ ਇਹ ਲਾਈਨ ਕਾਫੀ ਜਿਹੜੇ ਪਾਕਿਸਤਾਨ ਵਾਲੇ ਪਾਸੇ ਜ਼ਿਆਦਾ ਮੈਨੂੰ ਲੱਗਦਾ ਬੋਲੀ ਜਾਂਦੀ, ਪੜ੍ਹੀ ਜਾਂਦੀ, ਕਿਉਂਕਿ ਉੱਥੇ ਜਿਹੜੀ ਅਰਬੀ ਫਾਰਸੀ ਹਜੇ ਵੀ ਸਕੂਲਾਂ 'ਚ ਪੜ੍ਹਾਈ ਜਾਂਦੀ ਨਾ, ਆਪਣੇ ਉਹ ਬੰਦ ਹੋ ਗਈ। ਅਤੇ ਉਹਦਾ ਇਸ ਕਰਕੇ ਆਪਣਾ ਕਨੈਕਸ਼ਨ ਟੁੱਟਣ ਦਾ ਇੱਕ ਵੱਡਾ ਕਾਰਨ ਇਹ ਹੈ, ਕਿਉਂ ਆਪਾਂ ਇਹ ਅੱਜ ਵਾਲੀ ਕਿਤਾਬ ਪੰਜਾਬੀ 'ਚ ਪੜ੍ਹ ਰਹੇ ਹਾਂ, ਕਿਉਂਕਿ ਆਪਾਂ ਨੂੰ ਉਰਦੂ ਫਾਰਸੀ ਨਹੀਂ ਆਉਂਦੀ, ਹੈ ਨਾ, ਫਾਰਸੀ ਨਹੀਂ ਆਉਂਦੀ। ਅਤੇ ਘੱਟ ਰਹਿ ਗਏ ਲੋਕ। ਹਾਂ, ਅਤੇ ਮੈਨੂੰ ਯਾਦ ਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਪਿੰਡ, ਤਾਂ ਉਦੋਂ ਉਰਦੂ ਦਾ ਅਖਬਾਰ ਆਉਂਦੇ ਹੁੰਦੇ ਸੀ ਪੰਜਾਬੀ ਦੇ ਨਾਲ ਨਾਲ। ਆਪਣੇ ਤੁਸੀਂ ਦਾਦੇ ਨਾਨਿਆਂ ਨੂੰ ਦੇਖ ਲਿਓ ਮੈਜੋਰਟੀ 'ਚ, ਜਾਂ ਜਿਹੜੀ ਸਾਡੇ ਤੋਂ ਪਹਿਲੇ ਵਾਲੀ ਪੀੜ੍ਹੀ ਆ ਉਹਨਾਂ ਸਾਰਿਆਂ ਨੂੰ ਉਰਦੂ ਫਾਰਸੀ ਇੱਦਾਂ ਦੀਆਂ ਉਰਦੂ ਤਾਂ ਆਉਂਦੀ ਸੀਗੀ। ਉਹ ਸ਼ਾਹਮੁਖੀ ਪੜ੍ਹ ਲੈਂਦੇ ਸੀਗੇ, ਉਹ ਸਾਰਾ ਕੁਛ ਕਰ ਲੈਂਦੇ ਸੀ। ਅਤੇ ਹਾਂ, ਅਤੇ ਜੇ ਤੁਸੀਂ ਉਰਦੂ ਵੀ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ ਤਾਂ ਅਰਬੀ ਫਾਰਸੀ ਸਾਰਿਆਂ ਨੂੰ ਆਉਂਦੀ ਸੀ। ਪੰਜਾਬੀ, ਅਰਬੀ, ਫਾਰਸੀ, ਉਰਦੂ ਸਾਰੇ ਬੋਲਦੇ ਸੀ। ਕਿਉਂ ਸਾਡੀ ਗੁਰਬਾਣੀ ਦੇ ਵਿੱਚ ਜਾਂ ਜ਼ਫ਼ਰਨਾਮਿਆਂ ਦੇ ਵਿੱਚ ਫਾਰਸੀ ਆ ਜਾਂ ਫਾਰਸੀ ਦੇ ਜ਼ਿਕਰ ਹੁੰਦੇ ਆ, ਕਿਉਂਕਿ ਉਦੋਂ ਬੋਲੀ ਜਾਂਦੀ ਸੀ, ਆਮ ਲੈਂਗੁਏਜ ਸੀਗੀ ਸਾਡੀ, ਹੈ ਨਾ, ਇਸ ਖਿੱਤੇ ਦੀ। ਅਤੇ ਸੋ ਇਹ ਚੀਜ਼ਾਂ ਚਲੀਆਂ ਗਈਆਂ। ਉਹਦਾ ਵੱਡਾ ਕਾਰਨ ਤਾਂ ਇਹੀ ਆ ਵੀ ਆਪਾਂ ਪੜ੍ਹਨੀ ਸਕੂਲਾਂ 'ਚ ਪੜ੍ਹਾਉਣੀ ਬੰਦ ਕਰ ਦਿੱਤੀ, ਜਿਹੜੀ ਨਵੀਂ ਮਾਡਰਨ ਐਜੂਕੇਸ਼ਨ ਨੇ, ਉੱਥੇ ਇੰਗਲਿਸ਼ ਆ ਗਈ ਜੀ। ਅੱਛਾ, ਇਹਦੇ ਵਿੱਚ ਇੱਕ ਹੋਰ ਕਹਾਣੀ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਆ ਇਸ ਦੇ ਵਿੱਚ। ਕਹਿੰਦੇ ਵੀ ਸਖਤ ਆਵਾਜ਼ ਵਾਲਾ ਇੱਕ ਬੰਦਾ ਉੱਚੀ ਉੱਚੀ ਕੁਰਾਨ ਪੜ੍ਹਦਾ ਸੀ। ਇੱਕ ਪਾਕ ਆਦਮੀ ਨੇ ਕੋਲੋਂ ਲੰਘਦਿਆਂ ਪੁੱਛਿਆ ਕਿ ਤੇਰੀ ਮਾਸਿਕ ਤਨਖਾਹ ਕਿੰਨੀ ਹੈ? ਉਸਨੇ ਉੱਤਰ ਦਿੱਤਾ, ਕੁਝ ਨਹੀਂ। ਉਸਨੇ ਪੁੱਛਿਆ ਕਿ ਫਿਰ ਤੂੰ ਕਾਹਦੇ ਲਈ ਆਪ ਨੂੰ ਦੁੱਖ ਦੇਣਾ ਹੈ? ਜਵਾਬ ਮਿਲਿਆ, ਮੈਂ ਤਾਂ ਰੱਬ ਲੇਖੇ ਪੜ੍ਹਦਾ। ਉਸਨੇ ਕਿਹਾ ਕਿ ਰੱਬ ਲਈ ਫੇਰ ਨਾ ਪੜ੍ਹੀ। ਇਹਦੇ ਅੱਗੇ ਬਿਆਨ ਤਾਂ ਵੀ ਕਹਿੰਦਾ ਜੇ ਤੂੰ ਕੁਰਾਨ ਇੱਦਾਂ ਪੜ੍ਹਦਾ ਹੈ ਤਾਂ ਤੂੰ ਮੁਸਲਮਾਨਾਂ ਦੀ ਰੌਣਕ ਨੂੰ ਨਸ਼ਟ ਕਰਦਾ ਹੈ, ਕਿਉਂਕਿ ਤੈਨੂੰ ਸੁਣਨ ਕੋਈ ਨਹੀਂ ਆਉਂਦਾ। ਸੋ ਦਿਖਾਵਾ ਨਹੀਂ ਕਰਨਾ ਚਾਹੀਦਾ ਵੀ ਐਵੇਂ ਰੌਲਾ ਪਾਈ ਜਾਈਏ, ਆਪਣੇ ਆਪ ਨੂੰ ਬੜੇ ਧਾਰਮਿਕ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ ਵੀ ਜੇ ਤੂੰ ਇੱਦਾਂ ਕਰਦਾ, ਜੇ ਤਾਂ ਤੈਨੂੰ ਕੋਈ ਸੁਣਨ ਵਾਲਾ ਹੋਵੇ ਤਾਂ ਵੀ ਗੱਲ ਆ। ਜਦੋਂ ਤੂੰ ਇੰਨਾ ਉੱਚੀ ਬੋਲਦਾ ਤੈਨੂੰ ਸੁਣਨ ਵਾਲਾ ਹੀ ਕੋਈ ਨਹੀਂ, ਫਿਰ ਤੂੰ ਕਰ ਕਿਹਦੇ ਲਈ ਰਿਹਾ ਹੈ? ਬਿਲਕੁਲ। ਇੱਕ ਆਹ ਕਹਾਣੀ ਹੈ ਜੀ, ਫਿਰ ਆਪਾਂ ਉਦੋਂ ਬਾਅਦ ਅਗਲੇ ਅਧਿਆਏ 'ਤੇ ਚੱਲਦੇ। ਕਹਿੰਦਾ ਵੀ ਚੋਰਾਂ ਦੇ ਸਰਦਾਰ ਪਾਸ ਇੱਕ ਕਵੀ ਗਿਆ ਅਤੇ ਉਸਦੀ ਬਹੁਤ ਵਡਿਆਈ ਕੀਤੀ ਕਵੀ ਨੇ। ਚੋਰਾਂ ਦੇ ਸਰਦਾਰ, ਡਾਕੂਆਂ ਸਰਦਾਰ, ਚੋਰਾਂ ਦਾ ਸਰਦਾਰ ਜੋ ਕਹਿ ਲਓ। ਤੁਹਾਡੇ ਵਰਗਾ ਬੰਦਾ ਹੀ ਕੋਈ ਨਹੀਂ ਗਿਆ। ਅਤੇ ਕਹਿੰਦਾ ਵੀ ਸਰਦਾਰ ਨੇ ਸਾਥੀ ਚੋਰਾਂ ਨੂੰ ਹੁਕਮ ਦਿੱਤਾ ਕਿ ਇਹਦੇ ਕੱਪੜੇ ਲਾਹ ਦਿਓ ਅਤੇ ਪਿੰਡੋਂ ਬਾਹਰ ਕੱਢ ਦਿਓ। ਅੱਛਾ, ਠੀਕ ਹੈ ਜੀ। ਅਤੇ ਇਵੇਂ ਕੀਤਾ ਅਤੇ ਉਹ ਵਿਚਾਰਾ ਸਾਦੀ ਦੇ ਉੱਤੇ ਨੰਗਾ ਹੀ ਜਾ ਰਿਹਾ ਸੀ ਅਤੇ ਕੁੱਤੇ ਪਿੱਛੇ ਪੈ ਗਏ ਹਨ। ਉਸਨੇ ਇੱਕ ਇੱਟ ਚੁੱਕ ਕੇ ਕੁੱਤਿਆਂ ਨੂੰ ਹਟਾਉਣਾ ਚਾਹਿਆ,
ਪਰ ਧਰਤੀ ਤੇ ਬਰਫ ਹੀ ਬਰਫ ਸੀ, ਇੱਟ ਨਾ ਮਿਲੀ। ਉਹ ਬੇਵਸ ਹੋ ਕੇ ਸੋਚਣ ਲੱਗਾ ਕਿ ਕਿਹੋ ਜਿਹੇ ਬੇਹੂਦਾ ਲੋਕ ਹਨ, ਕੁੱਤਿਆਂ ਨੂੰ ਛੱਡ ਦਿੱਤਾ ਹੈ ਤੇ ਇੱਟਾਂ ਰੋੜਿਆਂ ਨੂੰ ਜੜ ਦਿੱਤਾ ਹੈ। ਠੀਕ ਹੈ ਜੀ। ਤੇ ਉਹ ਕਹਿੰਦਾ ਸਰਦਾਰ ਨੇ ਤਾਕੀ ਵਿੱਚੋਂ ਵੇਖਿਆ ਤੇ ਸੁਣ ਕੇ ਹੱਸਿਆ ਤੇ ਕਹਿਣ ਲੱਗਾ, ਉਹ ਕਵੀ ਮੇਥੋਂ ਕੁਛ ਮੰਗ ਲਏ। ਕਵੀ ਨੇ ਜਵਾਬ ਦਿੱਤਾ, ਮੈਂ ਤਾਂ ਤੇਰੇ ਕੋਲੋਂ ਆਪਣੇ ਕੱਪੜੇ ਚਾਹੁੰਦਾ ਹਾਂ, ਜੇ ਦੇ ਦੇਵੇਂ ਤੇਰਾ ਸ਼ੁਕਰੀਆ। ਹੈ ਨਾ। ਸੋ ਇੱਥੇ ਕਹਿੰਦਾ ਤੇਰੇ ਪਾਸੋਂ ਇਹ ਇਨਾਮ ਬਹੁਤ ਹੈ ਤੇ ਮੈਂ ਤੇਰੇ ਪਾਸੋਂ ਚਲਿਆ ਜਾਵਾਂ, ਵੀ ਤੂੰ ਮੈਨੂੰ ਇੰਨਾ ਇਨਾਮ ਦੇ ਦੇ ਭਾਈ, ਕੱਪੜੇ ਪਾ ਕੇ ਚਲੇ ਜਾਵਾਂ। ਮੈਨੂੰ ਤੇਰੇ ਕੋਲੋਂ ਨੇਕੀ ਦੀ ਆਸ ਨਹੀਂ, ਤੂੰ ਮੇਰੇ ਨਾਲ ਬੁਰਾਈ ਨਾ ਕਰ। ਹੈ ਨਾ। ਸੋ ਆਪਾਂ ਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਵੀ ਕਿੱਥੇ ਕਿਹੜੀ ਚੀਜ਼ ਦੀ ਐਕਸਪੈਕਟੇਸ਼ਨ ਰੱਖਣੀ ਚਾਹੀਦੀ ਹੈ ਨਾ। ਤੇ ਬਾਕੀ ਕਿੱਥੇ ਬੋਲਣਾ ਕਿੱਥੇ ਚੁੱਪ। ਜੇ ਕਵੀ ਨਾ ਬੋਲਣਾ ਤੇ ਕੀ ਬੋਲਣਾ, ਹਾਂ ਪੰਗਾ ਲੈਂਦਾ ਤਾਂ ਕੱਪੜੇ ਨਾਲ ਲਵਾਉਂਦਾ ਹੈ ਨਾ। ਸੋ ਬਾਅਦ ਚ ਵੀ ਮੈਂ ਨਾ ਵੀ ਮੌਕਾ ਸਾਂਭਣ ਦੀ ਬੜੀ ਕੋਸ਼ਿਸ਼ ਕੀਤੀ ਕਵੀ ਨੇ, ਵੀ ਭਰਾਵਾ ਕੱਪੜੇ ਹੀ ਦੇ ਦੇ ਤੂੰ ਹੁਣ, ਵੀ ਠੰਡ ਦੇ ਨਾਲ ਤੇ ਫਿਰ ਠੋਠਰ ਕਰਦਾ ਹੁਣ। ਬਿਲਕੁਲ ਜੀ। ਤੇ ਅਗਲਾ ਜਿਹੜਾ ਅਧਿਆਏ ਤੇ ਆਪਾਂ ਰਾਜਕਰਨ ਜੀ ਉੱਧਰ ਨੂੰ ਚੱਲੀਏ, 5ਵੇਂ ਅਧਿਆਏ ਤੇ ਜੀ। ਇਹ ਆਪਾਂ ਦੱਸਦੇ ਜਾਈਏ, ਜਿਹੜੇ ਪਹਿਲੇ 3 ਅਧਿਆਏ ਨੇ ਉਹ ਬਹੁਤ ਡਿਟੇਲ 'ਚ ਲਿਖੇ ਹੋਏ ਨੇ, ਤੇ ਜਿਹੜਾ ਮਗਰਲੇ 5 ਅਧਿਆਏ ਨੇ ਉਹ ਕਾਫੀ ਛੋਟੇ ਨੇ ਪਹਿਲੇ 3 ਦੇ ਬਾਕੀਆਂ ਦੇ ਸੰਬੰਧ। ਸੋ ਤਾਂ ਹੀ ਜਿਹੜਾ ਆਪਣਾ ਜ਼ਿਆਦਾ ਸਮਾਂ ਪਹਿਲੇ ਅਧਿਆਏ ਤੇ ਦੂਜੇ ਤੇ ਤੀਜੇ ਤੇ ਲੱਗਾ ਜੀ। ਤੇ ਹੁਣ ਆਪਾਂ ਅੱਜ ਆਪਣੀ ਕੋਸ਼ਿਸ਼ ਆ ਵੀ ਜਿਹੜੇ ਬਾਕੀ ਦੇ ਅਧਿਆਏ ਉਹ ਆਪਾਂ ਡਿਸਕਸ ਕਰ ਲਈਏ। ਹਾਂਜੀ। ਹੈ ਨਾ। ਇਹਦੇ 'ਚ ਇੱਕ ਕਹਾਣੀ ਆਉਂਦੀ, ਕਹਿੰਦੇ ਪਹਿਲੀ ਵੀ ਕਹਾਣੀ ਹੈ ਜਿਹੜੀ, ਕਹਿੰਦੇ ਹਸਨ ਮਹਿਮੂਦੀ ਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਮਹਿਮੂਦ ਬਹੁਤ ਸੁੰਦਰ ਦਾਸ ਰੱਖਦਾ ਹੈ ਤੇ ਹਰ ਇੱਕ ਸੰਸਾਰ ਵਿੱਚ ਅਜੀਬ ਹੈ, ਪਰ ਇਹ ਕਿਵੇਂ ਹੋਇਆ ਹੈ ਕਿ ਕਿਸੇ ਨਾਲ ਉਸਦਾ ਇੰਨਾ ਪਿਆਰ ਨਹੀਂ ਜਿੰਨਾ ਅਯਾਜ਼ ਨਾਲ ਆ, ਜਦ ਕਿ ਉਹ ਇੰਨਾ ਸੋਹਣਾ ਵੀ ਨਹੀਂ। ਇਸ ਤੇ ਹਸਨ ਮਹਿਮੂਦੀ ਨੇ ਜਵਾਬ ਦਿੱਤਾ ਕਿ ਜੋ ਚੀਜ਼ ਦਿਲ ਨੂੰ ਸੋਹਣੀ ਲੱਗਦੀ ਹੈ ਉਹ ਅੱਖਾਂ ਨੂੰ ਸੋਹਣੀ ਨਹੀਂ ਲੱਗਦੀ। ਸਹੀ ਹਾਂ ਵੀ ਇਹ ਫਰਕ ਆ। ਇਹ ਹੈ ਤਾਂ ਜਿੱਦਾਂ ਇਸ਼ਕ ਦੇ ਜਵਾਨੀ ਬਾਰੇ ਨਾ, ਆਪਣਾ ਬਹੁਤ ਸਾਰਾ ਜਿਹੜਾ ਸੂਫੀ ਕਲਾਮ ਨੇ ਜਾਂ ਇੱਦਾਂ ਆ, ਉਹਦੇ ਵਿੱਚ ਜਿਹੜੇ ਪਿਆਰ ਇਸ਼ਕ ਦੀਆਂ ਗੱਲਾਂ ਆ ਉਹ ਜ਼ਿਆਦਾਤਰ ਲੋਕ, ਕਿਉਂਕਿ ਆਪਾਂ ਹੁਣ ਮਨਮਤ ਵਾਲੇ ਆ ਆਪਣੇ ਹਿਸਾਬ ਦੇ ਨਾਲ ਆ, ਉਹ ਆਪਾਂ ਇਸ ਦੁਨਿਆਵੀ ਹਿਸਾਬ ਦੇ ਨਾਲ ਚੱਲਦੇ ਆ। ਸਾਡਾ ਇਸ਼ਕ ਮਜਾਜੀ ਹੈ, ਹਾਂ, ਹਕੀਕੀ ਨਹੀਂ ਹੈ। ਇਹਨਾਂ ਨੇ ਬਹੁਤੀਆਂ ਜਿਹੜੀਆਂ ਇਸ਼ਕ ਹਕੀਕੀ ਦੀਆਂ ਗੱਲਾਂ ਕੀਤੀਆਂ, ਉਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਢਾਲ ਕੇ ਜਿਹੜਾ ਉਹ ਚਲਾ ਲੈਂਦੇ ਹਾਂ। ਚਲੋ ਆਪਾਂ ਮੈਂ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਵੀ ਇਹ ਜਿਹੜਾ ਅਗਲਾ 5ਵੇਂ ਅਧਿਆਏ ਦਾ ਨਾਂ ਇਸ਼ਕ ਤੇ ਜਵਾਨੀ ਬਾਰੇ ਆ, ਹਨਾ। ਸੋ ਇਹ ਆਮ ਹੀ ਗੱਲ ਆ ਵੀ ਜਿਹੜੀਆਂ ਅੱਖਾਂ ਨੂੰ ਆਪਾਂ ਨੂੰ ਚੀਜ਼ ਜ਼ਿਆਦਾ ਵਧੀਆ ਲੱਗਦੀ, ਆਪਾਂ ਲੱਗਦਾ ਕਹਿੰਦੇ ਵੀ ਉਹ ਬਹੁਤ ਵਧੀਆ ਹੋਣੀ, ਸੋ ਮਗਰੋਂ ਬੰਦਾ ਪਛਤਾਉਂਦਾ ਹੁੰਦਾ ਹੀ ਏਦਾਂ। ਸਹੀ ਗੱਲ। ਸੋ ਇਹ ਜਿਹੜੀ ਆਹ ਲਾਈਨ ਹੈ, ਇਸ ਦੇ ਬਹੁਤ ਵੱਡੇ ਮਾਇਨੇ ਆ। ਤੇ ਦੇਖੋ ਅੱਜ ਵੀ ਆਪਾਂ ਨੂੰ ਵੀ ਦੱਸਦੇ ਰਹੇ ਆ, ਤੇ 800 ਸਾਲ 700 ਸਾਲ ਪਹਿਲਾਂ ਵੀ ਇਹ ਗੱਲ ਹੁੰਦੀ ਸੀ। ਸੋ ਇਨਸਾਨ ਦੀ ਫਿਤਰਤ ਹੀ ਹਾਂ, ਫਿਰ ਇਨਸਾਨ ਬਦਲਦਾ ਨਹੀਂ ਆ, ਮੈਨੂੰ ਲੱਗਦਾ ਉਹ DNA ਉਹੀ ਤੁਰਿਆ ਹੁੰਦਾ ਹੈ। ਸਹੀ ਆ ਜੀ। ਇਸ ਤੋਂ ਅਗਲੀ ਦੇ ਵਿੱਚ ਇੱਕ ਕਹਾਣੀ ਇਸੇ 'ਚ ਹੀ ਅਧਿਆਏ 'ਚ ਕਹਿੰਦਾ, ਇੱਕ ਆਦਮੀ ਦੀ ਸੁੰਦਰ ਇਸਤਰੀ ਦੀ ਮੌਤ ਹੋ ਗਈ ਤੇ ਇਸਤਰੀ ਦੀ ਬਿਰਧ ਮਾਤਾ ਸੋਗ ਵਿੱਚ ਘਰ ਬੈਠੀ ਰਹੀ। ਉਸ ਆਦਮੀ ਨੂੰ ਉਸ ਨਾਲ ਰਹਿਣ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਉਸ ਦੇ ਮ੍ਰਿਤਾਂ ਦੀ ਟੋਲੀ ਅਫਸੋਸ ਜ਼ਾਹਰ ਕਰਨ ਲਈ ਆਈ ਤੇ ਇੱਕ ਨੇ ਪੁੱਛਿਆ ਵੀ ਤੇਰੀ ਪਿਆਰੀ ਇਸਤਰੀ ਤੋਂ ਬਿਨਾਂ ਤੇਰਾ ਕੀ ਹਾਲ ਹੈ। ਉਸਨੇ ਜਵਾਬ ਦਿੱਤਾ ਵੀ ਵਿਛੋੜਾ ਇੰਨਾ ਸਖਤ ਨਹੀਂ ਜਿੰਨਾ ਇਸ ਵਿਚਾਰੀ ਬੁੱਢੀ ਮਾਂ ਦਾ ਦੀਦਾਰ। ਜੀ ਮਤਲਬ ਸੋ ਵੀ ਫੁੱਲ ਤੋੜ ਲਿਆ, ਕੰਢੇ ਬਾਕੀ ਹਨ, ਖਜ਼ਾਨਾ ਚੋਰੀ ਹੋ ਗਿਆ, ਸੱਪ ਬਾਕੀ ਰਹਿ ਗਿਆ, ਆਪਣੀ ਅੱਖ ਨੂੰ ਬਰਸ਼ੀ ਦੀ ਨੋਕ ਤੇ ਵੇਖਣਾ ਵੈਰੀ ਵੱਲ ਵੇਖਣ ਨਾਲੋਂ ਚੰਗਾ ਹੈ। ਠੀਕ ਐਵੇਂ ਹੀ ਇੱਕ ਵੈਰੀ ਨੂੰ ਦੁਸ਼ਮਣ ਨਾਲੋਂ ਹਜ਼ਾਰਾਂ ਮ੍ਰਿਤਾਂ ਨਾਲੋਂ ਸੰਬੰਧ ਤੋੜਨੇ ਚੰਗੇ ਹਨ। ਸੋ ਇਹ ਨਜ਼ਰੀਆ ਹੈ ਨਾ ਦੇਖਣ ਦਾ, ਵੀ ਜੇ ਤਾਂ ਉਹ ਇਹੀ ਸੋਗ ਦੇ ਵਿੱਚ ਰਹਿੰਦਾ ਵੀ ਮੇਰੀ ਘਰ ਵਾਲੀ ਚਲੇ ਗਈ ਆ, ਵੀ ਉਹ ਆ, ਪਰ ਕਹਿੰਦਾ ਵੀ ਇਹ ਜਿਹੜੇ ਆ ਬੁੱਢੀ ਮਾਂ ਦੇ ਦੀਦਾਰ ਨਾਲੋਂ ਉਨਾ ਸਖਤ ਨਹੀਂ ਆ, ਵੀ ਐਟਲੀਸਟ ਇਹ ਤਾਂ ਮੇਰੇ ਕੋਲ ਹੈ, ਵੀ ਕੁਛ ਤਾਂ ਆਸਰਾ ਉਸਨੂੰ ਜਿਹੜਾ ਉਹ ਮਿਲ ਰਿਹਾ। ਦੇਖੋ ਜਿਹੜੀ ਇੱਥੇ ਇੱਕ ਅਗਲੀ ਕਹਾਣੀ ਆ, ਇੱਕ ਉਹ 'ਚੋਂ ਕਹਿੰਦੇ ਵੀ ਮੈਂ ਤੇ ਮੇਰਾ ਮਿੱਤਰ ਆਪੋ ਵਿੱਚ ਇੱਦਾਂ ਮਿਲਦੇ ਰਹਿੰਦੇ ਸਾਂ ਜਿਵੇਂ ਇੱਕ
ਇੱਕੋ ਛਿੱਲੜ ਵਿੱਚ ਬਦਾਮ ਦੀਆਂ 2 ਗਿਰੀਆਂ। ਹੁਣ ਦੇਖੋ ਉਦਾਹਰਨ ਕਿਹੋ ਜਿਹੀ ਹੈ ਨਾ, ਕਿਉਂਕਿ ਬਦਾਮ ਨਟਸ ਇਹ ਫਾਰਸ ਦੀ ਫਸਲ ਆ, ਉਧਰ ਦਾ ਹੀ ਆ, ਇਹ ਆਪਣੇ ਤੇ ਇੱਥੇ ਬਾਅਦ 'ਚ ਹੀ ਆਏ ਆ। ਮੈਡੀਟਰੇਨੀਅਨ ਦੀਆਂ ਕ੍ਰਾਪਸ ਨੇ ਤੇ ਉੱਥੋਂ ਆਈਆਂ ਆਪਣੇ ਕੋਲੇ ਹੈ ਨਾ। ਤੇ ਉੱਥੇ ਉਹਨੇ ਜਿਹੜੀ 750 ਸਾਲ ਪਹਿਲਾਂ ਵੀ ਉਦਾਹਰਨ ਇਹ ਲਿਖੀ ਹੈ ਵੀ ਜਿਵੇਂ ਆਪਾਂ ਇੰਨਾ ਦੋਨਾਂ ਸਾਡਾ ਮਿੱਤਰਾਂ ਦਾ ਪਿਆਰ ਜਿਵੇਂ 2 ਗਿਰੀਆਂ ਹੁੰਦੀਆਂ ਇੱਕ ਬਦਾਮ। ਠੀਕ ਹੈ, ਕਹਿੰਦੇ ਅਚਾਨਕ ਸਾਨੂੰ ਜੁਦਾ ਰਹਿਣਾ ਪੈ ਗਿਆ। ਥੋੜ੍ਹੇ ਸਮੇਂ ਪਿੱਛੋਂ ਜਦੋਂ ਮੈਂ ਉਸ ਨੂੰ ਮਿਲਿਆ ਉਹ ਅੱਗ ਬਗੋਲਾ ਹੋ ਗਿਆ ਕਿ ਤੂੰ ਕੋਈ ਪੱਤਰ ਤੱਕ ਵੀ ਨਹੀਂ ਇਸ ਸਮੇਂ ਵਿੱਚ ਭੇਜਿਆ। ਮੈਂ ਜਵਾਬ ਦਿੱਤਾ ਕਿ ਭਾਈ ਮੈਨੂੰ ਸਾੜਾ ਸੀ ਕਿ ਕਿਤੇ ਪੱਤਰ ਲੈ ਜਾਣ ਵਾਲਾ ਤੇਰੀ ਸੁੰਦਰਤਾ ਦੀ ਰੌਸ਼ਨੀ ਤੋਂ ਚਮਕ ਉੱਠੇ ਤੇ ਮੈਂ ਖਾਲੀ ਰਹਿ ਜਾਵਾਂ। ਦੇਖ ਲਓ ਜੀ। ਸੋ ਇਹ ਜਿੱਦਾਂ ਅਰਸ਼ਦੀਪ ਸਿੰਘ ਆਪਣੇ ਹੁੰਦਾ ਨਾ ਵੀ ਬਚਪਨ, ਜਵਾਨੀ, ਵਡੇਪਾ, ਇਹ ਸਾਰੀਆਂ ਅਵਸਥਾਵਾਂ ਆ। ਇਹ ਜਿਹੜੀ ਇਹ ਜਵਾਨੀ ਦੀ ਅਵਸਥਾ ਜਾਂ ਇਹ ਇਸ਼ਕ ਮਿਜਾਜੀ, ਇਸ਼ਕ ਹਕੀਕੀ ਵਾਲੀ ਜਿਹੜੀ ਅਵਸਥਾ ਦੇ ਵਿੱਚੋਂ ਇਹ ਜਿਹੜੀਆਂ ਗੱਲਾਂ ਨਾਲ ਨਾਲ ਜਿਹੜੀਆਂ ਉਹ ਨਿਕਲਦੀਆਂ ਨੇ ਜੀ। ਤੇ ਇਸ ਤੋਂ ਬਾਅਦ 'ਚ ਹੀ ਆਪਾਂ ਅਗਲੇ ਅਧਿਆਏ ਦੀ ਗੱਲ ਕਰ ਲਈਏ। ਜਵਾਨੀ ਤੋਂ ਬਾਅਦ 'ਚ ਜਾਂ ਬੁਢਾਪੇ 'ਚ ਹੀ ਜਾਂਦਾ ਬੰਦਾ। ਹਾਂ, ਤੇ ਕਹਿੰਦੇ ਵੀ ਕਹਾਣੀ ਆ ਵੀ ਦਮਿਸ਼ਕ ਦੀ। ਹੁਣ ਉੱਥੇ ਫਿਰ ਉਹੀ ਗੱਲ ਆ ਗਈ ਹੈ ਨਾ, ਦਮਿਸ਼ਕ ਕੀ ਹੈ? ਦਮਸਕਸ ਹੈ ਨਾ, ਅੱਜ ਦੀ ਭਾਸ਼ਾ ਦੇ ਵਿੱਚ ਦਮਸਕਸ। ਅੱਜ ਦੇ ਜ਼ਮਾਨੇ 'ਚ ਮਿਸਰ ਤਾਂ ਇਜਿਪਟ। ਹਾਂਜੀ, ਕਿ ਕਹਿੰਦੇ ਵੀ ਕਹਾਣੀ ਆ ਵੀ ਦਮਿਸ਼ਕ ਦੀ ਜਾਮਾ ਮਸਜਿਦ ਵਿੱਚ ਮੈਂ ਬੁੱਧੀਜੀਵੀਆਂ ਦੇ ਟੋਲੇ ਨਾਲ ਵਾਰਤਾਲਾਪ ਕਰ ਰਿਹਾ ਸੀ। ਇਹ ਹੁਣ ਬੁਢਾਪੇ ਦੀਆਂ ਗੱਲਾਂ ਨੇ। ਇੱਕ ਨੌਜਵਾਨ ਅੰਦਰ ਆ ਕੇ ਕਹਿਣ ਲੱਗਾ ਕਿ ਇਸ ਟੋਲੀ ਵਿੱਚ ਕੋਈ ਬੰਦਾ ਫਾਰਸੀ ਜਾਣਨ ਵਾਲਾ ਹੈ। ਸਾਰਿਆਂ ਨੇ ਮੇਰੇ ਵੱਲ ਇਸ਼ਾਰਾ ਕੀਤਾ। ਉਸ ਤੋਂ ਮੈਂ ਪੁੱਛਿਆ ਕਿ ਕੀ ਗੱਲ ਹੈ। ਉਸਨੇ ਕਿਹਾ ਇੱਕ ਮਰਨ ਕਿਨਾਰੇ 150 ਸਾਲ ਦਾ ਬਿਰਧ ਕੁਝ ਫਾਰਸੀ ਵਿੱਚ ਕਹਿੰਦਾ ਹੈ ਜਿਸ ਦਾ ਸਾਨੂੰ ਕੁਝ ਪਤਾ ਨਹੀਂ ਲੱਗਦਾ। ਜੇ ਤੁਸੀਂ ਚੱਲੋ ਤਾਂ ਅਸੀਂ ਕੁਝ ਸੇਵਾ ਫਲ ਵੀ ਦੇਵਾਂਗੇ। ਸੰਭਵ ਹੈ ਕਿ ਉਹ ਨਸੀਹਤ ਦੀ ਗੱਲ ਕਰਦਾ ਹੋਵੇ। ਮੈਂ ਜਦੋਂ ਉਸਦੇ ਸਿਰਹਾਣੇ ਜਾ ਖੜਾ ਹੋਇਆ ਉਹ ਬੈਂਤ ਕਹਿ ਰਿਹਾ ਸੀ, ਹੈ ਨਾ। ਹਾਂਜੀ, ਮੈਂ ਸੋਚਿਆ ਕਿ ਮੈਂ ਕੁਝ ਸਮਾਂ ਆਪਣੀਆਂ ਲੋੜਾਂ ਦੀ ਕਾਮਯਾਬੀ ਵੱਲ ਲਾਵਾਂਗਾ, ਪਰ ਅਫਸੋਸ ਕਿ ਮੇਰਾ ਸਾਹ ਰੁਕ ਗਿਆ। ਇਹ ਹੁਣ ਉਹ ਬੰਦਾ ਕਹਿ ਰਿਹਾ। ਮੈਂ ਵਧੀਆ ਦਸਤਰਖਾਨਾ ਉੱਤੇ ਕੁਝ ਖਾਣੇ ਦਾ ਸਵਾਦ ਚੱਖਿਆ ਤੇ ਇਸ ਪਿੱਛੋਂ ਕਹਿ ਦਿੱਤਾ ਕਿ ਬਸ ਹੁਣ ਖਤਮ ਕਰੋ। ਮੈਂ ਦਮਿਸ਼ਕ ਵਾਲਿਆਂ ਨੂੰ ਅਰਬੀ ਭਾਸ਼ਾ ਵਿੱਚ ਇਸ ਦੇ ਅਰਥ ਦੱਸ ਰਿਹਾ ਸੀ ਜੋ ਉਸ ਦੀ ਲੰਬੀ ਉਮਰ ਦੇ ਦੁੱਖਾਂ ਉੱਤੇ ਹੈਰਾਨ ਸਨ। ਮੈਂ ਉਸਨੂੰ ਪੁੱਛਿਆ ਕਿ ਹੁਣ ਤੇਰਾ ਕੀ ਹਾਲ ਆ। ਉਸਨੇ ਜਵਾਬ ਦਿੱਤਾ ਕਿ ਮੈਂ ਕੀ ਦੱਸਾਂ, ਹੈ ਨਾ। ਅਤੇ ਕੀ ਤੁਸੀਂ ਨਹੀਂ ਜਾਣਦੇ ਕਿ ਉਸ ਵਿਅਕਤੀ ਦੀ ਜਾਨ 'ਤੇ ਕੀ ਬੀਤਦੀ ਹੈ ਜਿਸ ਦੇ ਦੰਦ ਨਿਕਲ ਜਾਂਦੇ ਹਨ। ਸੋਚੋ ਉਸ ਵਿਅਕਤੀ ਦੀ ਕੀ ਹਾਲਤ ਹੁੰਦੀ ਹੋਵੇਗੀ ਜਦੋਂ ਉਸਦੇ ਪਿਆਰੇ ਜਿਸਮ ਵਿੱਚ ਉਸਦੀ ਜਾਨ ਨਿਕਲਦੀ ਹੋਵੇ। ਮੈਂ ਆਖਿਆ ਕਿ ਤੂੰ ਮੌਤ ਬਾਰੇ ਖਿਆਲ ਮਨ 'ਚੋਂ ਕੱਢ ਦੇ ਅਤੇ ਵਹਿਮਾਂ ਭਰਮਾਂ ਵਿੱਚ ਨਾ ਫਸ, ਕਿਉਂਕਿ ਯੂਨਾਨ ਦੇ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਹਾਲ ਚਾਲ ਭਾਵੇਂ ਠੀਕ ਹੋਵੇ ਪਰ ਕਿਸੇ ਦਾ ਜਿਉਂਦੇ ਰਹਿਣਾ ਜ਼ਰੂਰੀ ਨਹੀਂ। ਰੋਗ ਭਾਵੇਂ ਬਹੁਤ ਦੁਖਦਾਈ ਹੋਵੇ ਪਰ ਉਸ ਨਾਲ ਮਰਨਾ ਜ਼ਰੂਰੀ ਨਹੀਂ। ਸੋ ਜੋ ਹੁਕਮ ਕਰੋ ਤਾਂ ਇਲਾਜ ਲਈ ਹਕੀਮ ਬੁਲਾਈਏ। ਤਾਂ ਉਸਨੇ ਅੱਖਾਂ ਖੋਲ੍ਹ ਕੇ ਹੱਸ ਕੇ ਕਿਹਾ, ਜਦੋਂ ਕੋਈ ਵਡੇਰੀ ਉਮਰ ਦਾ ਰੋਗੀ ਆਪਣੇ ਬਹੁਤ ਬਿਰਧ ਸਾਥੀ ਨੂੰ ਬਿਮਾਰ ਦੇਖਦਾ ਹੈ ਤਾਂ ਅਫਸੋਸ ਵਿੱਚ ਗਰਸਿਆ ਜਾਂਦਾ ਹੈ। ਘਰ ਦਾ ਮਾਲਕ ਮਕਾਨ ਦੀ ਚਿੱਤਰਕਾਰੀ ਵਿੱਚ ਰੁੱਝਿਆ ਰਹਿੰਦਾ ਹੈ ਅਤੇ ਨੀਂਹ ਕਮਜ਼ੋਰ ਹੁੰਦੀ ਜਾਂਦੀ ਹੈ। ਇੱਕ ਬਿਰਧ ਜਾਨ ਨਿਕਲਣ ਸਮੇਂ ਰੋ ਰਿਹਾ ਹੈ ਜਦ ਕਿ ਬੁੱਢੀ ਉਸਦੇ ਸਰੀਰ 'ਤੇ ਸੰਦਲ ਮਲ ਰਹੀ ਹੈ। ਜਦ ਉਸਦਾ ਸੰਤੁਲਨ ਵਿਗੜ ਗਿਆ ਤਾਂ ਕੋਈ ਵੀ ਇਲਾਜ 'ਤੇ ਜਾਦੂ ਅਸਰ ਨਹੀਂ ਕਰਦਾ, ਹੈ ਨਾ। ਸੋ ਬਿਰਧ ਜਦੋਂ ਹੋ ਜਾਂਦਾ ਬੰਦਾ ਫਿਰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਰਹਿ ਜਾਂਦੀਆਂ ਨੇ, ਹੈ ਨਾ। ਸੋ ਆਪਾਂ ਨੂੰ ਜਿਹੜਾ ਦੇਖੋ, ਮੈਨੂੰ ਤਾਂ ਇਹ ਐਂ ਲੱਗਦਾ ਹੁੰਦਾ ਵੀ ਜੇ ਇਹ ਕਿਤਾਬ ਜਿਵੇਂ ਕੋਈ ਕਿਸੇ ਨੇ 40-50 ਸਾਲ ਪਹਿਲਾਂ ਹੀ ਲਿਖੀ ਆ, ਹੈ ਨਾ, ਅਤੇ ਸਾਰੀਆਂ ਚੀਜ਼ਾਂ ਉਹੀ ਬਾਰ-ਬਾਰ ਰਿਪੀਟ ਹੋਈ ਜਾਂਦੀਆਂ ਨੇ ਜਿਹੋ ਜਿਹੀਆਂ ਆਪਣੇ ਘਰਾਂ 'ਚ ਗੱਲਾਂ ਹੁੰਦੀਆਂ ਸੀ, ਹੈ ਨਾ। ਅਤੇ ਫਿਰ ਹੁਣ ਇਹਦੀਆਂ ਜਿਹੜੀਆਂ ਕੁਛ ਕੁ ਹੋਰ ਕਹਾਣੀਆਂ ਨੇ ਵੀ ਜਿੱਥੇ ਵੀ ਬਿਰਧ ਅਤੇ ਜਵਾਨੀ ਵਾਲੇ ਦਾ ਕੀ ਰਿਸ਼ਤਾ, ਬਿਰਧ ਅਤੇ ਨੌਜਵਾਨ ਦਾ ਕੀ ਰਿਸ਼ਤਾ, ਹੈ ਨਾ, ਬਿਰਧ ਦਾ ਆਪਣੇ ਪੁੱਤਰਾਂ ਨਾਲ ਕੀ ਰਿਸ਼ਤੇ ਨੇ, ਉਹੋ ਜਿਹੀਆਂ ਕਹਾਣੀਆਂ ਜਿਹੜੀਆਂ ਇਸ ਅਧਿਆਏ ਦੇ ਵਿੱਚ ਗੱਲ ਕੀਤੀ ਗਈ ਹੋਈ ਆ, ਹੈ ਨਾ ਜੀ। ਅਤੇ ਹਾਂਜੀ, ਇੱਕ ਜਿਹੜੀ ਅਖੀਰਲੀ ਕਹਾਣੀ ਆ ਆਪਣੀ 6ਵੇਂ ਅਧਿਆਏ ਦੀ ਆਪਾਂ ਉਹ ਪੜ੍ਹ ਲਈਏ ਪਹਿਲਾਂ, ਬੁਢਾਪੇ ਵਾਲੀ। ਹਾਂਜੀ, ਬੁਢਾਪੇ ਦੇ ਵਿੱਚ ਇੱਕ ਕਹਿੰਦੇ ਅਮੀਰ ਕੰਜੂਸ ਦਾ ਪੁੱਤਰ ਰੋਗੀ ਸੀ। ਸੂਝਵਾਨਾਂ ਨੇ ਸਲਾਹ ਦਿੱਤੀ ਕਿ ਇਸ ਦੇ ਨਿਮਿਤ ਤੁਸੀਂ ਕੁਰਾਨ ਦਾ ਪਾਠ ਕਰਵਾ ਦੇਵੋ।
ਕੁਝ ਕੁਰਬਾਨੀ ਦੇ ਕੇ ਗਰੀਬ ਬੰਦਿਆਂ ਵਿੱਚ ਮਾਸ ਵੰਡ ਦਿਓ। ਕੁਝ ਸੋਚਣ ਪਿੱਛੋਂ ਬੋਲਿਆ ਕਿ ਕੁਰਾਨ ਦਾ ਪਾਠ ਸਭ ਤੋਂ ਵਧੀਆ ਹੈ ਕਿਉਂਕਿ ਪਸ਼ੂਆਂ ਦਾ ਵਗ ਦੂਰ ਹੈ। ਇੱਕ ਮਸਖਰੇ ਨੇ ਸੁਣਿਆ ਅਤੇ ਕਿਹਾ ਕਿ ਕੁਰਾਨ ਦਾ ਪਾਠ ਉਸ ਨੂੰ ਇਸ ਲਈ ਚੰਗਾ ਲੱਗਿਆ ਕਿਉਂ ਜੋ ਕੁਰਾਨ ਉਸ ਨੂੰ ਜ਼ੁਬਾਨੀ ਯਾਦ ਹੈ ਅਤੇ ਪੈਸਾ ਉਸਦੇ ਦਿਲ ਦੇ ਅੰਦਰ ਹੈ। ਪੈਸੇ ਉਹ ਦੇਣੇ ਨਹੀਂ ਚਾਹੁੰਦਾ ਮਾਸ ਦੇ, ਕੁਰਬਾਨੀ ਨਹੀਂ ਕਰਾਉਣੀ। ਹਾਂ ਸੋ ਇਕੱਲਾ ਉਹੀ ਦੇਣਾ ਆਪਾਂ। ਸੋ ਇਹਦੇ ਨਾਲ ਦੇਖੋ ਆਪਣਾ 6ਵਾਂ ਅਧਿਆਏ ਖਤਮ ਹੋ ਜਾਂਦਾ ਜੀ। ਅਤੇ 7ਵੇਂ ਕੰਨੀ ਆਪਾਂ ਚੱਲੀਏ, 7ਵੇਂ ਅਤੇ 8ਵੇਂ ਕੰਨੀ। ਅਤੇ 7ਵਾਂ ਅਧਿਆਏ ਦਾ ਨਾਮ ਹੈਗਾ ਸਿੱਖਿਆ ਪ੍ਰਭਾਵੀ। ਸਿੱਖਿਆ ਪ੍ਰਭਾਵੀ ਹੈ ਕੀ ਸਿੱਖਿਆ ਦਾ ਕੀ ਇੰਪੋਰਟੈਂਸ ਆ, ਹੈ ਨਾ। ਹਾਂਜੀ। ਇਹਦੀ ਜਿਹੜੀ ਪਹਿਲੀ ਕਹਾਣੀ ਹੈ ਦੇਖੋ ਵੀ ਦੇਖੋ 'ਚ ਕਿੱਡੀ ਮਤਲਬ ਸਿੱਖਿਆ ਮਿਲਦੀ ਸਾਨੂੰ ਜੀ। ਉਸ ਕਹਿੰਦੇ ਮੰਤਰੀਆਂ ਵਿੱਚੋਂ ਇੱਕ ਦਾ ਪੁੱਤਰ ਬੇਅਕਲ ਸੀ, ਹੈ ਨਾ। ਇੱਕ ਪੁੱਤਰ ਬੇਅਕਲ ਸੀਗਾ। ਉਸ ਨੂੰ ਇੱਕ ਬੁੱਧੀਜੀਵੀ ਪਾਸ ਘੱਲਿਆ ਕਿ ਕੁਝ ਸਿੱਖਿਆ ਦੇਵੇ। ਹੋ ਸਕਦਾ ਉਸ ਨੂੰ ਕੁਝ ਅਕਲ ਆ ਜਾਵੇ। ਕਾਫੀ ਚਿਰ ਉਹ ਪੜ੍ਹਦਾ ਰਿਹਾ ਪਰ ਉਸਦੇ ਕੁਝ ਪੱਲੇ ਨਾ ਪਿਆ। ਬੁੱਧੀਜੀਵੀ ਨੇ ਉਸਦੇ ਪਿਤਾ ਕੋਲ ਹੀ ਵਾਪਸ ਇਹ ਕਹਿ ਕੇ ਭੇਜ ਦਿੱਤਾ ਕਿ ਇਹ ਅਕਲਮੰਦ ਨਹੀਂ ਹੁੰਦਾ, ਇਸ ਨੇ ਤਾਂ ਮੈਨੂੰ ਵੀ ਪਾਗਲ ਕਰ ਦਿੱਤਾ ਹੈ। ਠੀਕ ਹੈ ਜੀ। ਹੁਣ ਇਹਦਾ ਕੀ ਕਿੱਤ 'ਚ ਆ ਜਾਂਦਾ ਅੱਗੇ। ਉਹ ਕਹਿੰਦੇ ਉਹ ਲੋਹਾ ਜਿਹੜਾ ਪਹਿਲਾਂ ਹੀ ਖਰਾਬ ਹੈ ਕੋਈ ਵੀ ਉਸ ਨੂੰ ਵਧੀਆ ਨਹੀਂ ਬਣਾ ਸਕਦਾ। ਸਿੱਖਿਆ ਚੰਗੇ ਅਸਲੇ ਵਾਲਾ ਵਿਅਕਤੀ ਹੀ ਪ੍ਰਾਪਤ ਕਰ ਸਕਦਾ ਹੈ। ਕੁੱਤੇ ਨੂੰ ਭਾਵੇਂ 7 ਦਰਿਆਵਾਂ ਵਿੱਚ ਇਸ਼ਨਾਨ ਕਰਾ ਵੇਖੋ, ਉਹ ਜਿੰਨਾ ਭੱਜੇਗਾ ਓਨਾ ਹੀ ਪਲੀਤ ਹੋਵੇਗਾ। ਜੇ ਈਸਾ ਦੇ ਗਧੇ ਨੂੰ ਮੱਕੇ ਲੈ ਜਾਈਏ ਤਾਂ ਵਾਪਸ ਪਰਤਣ 'ਤੇ ਵੀ ਉਹ ਖੋਤੇ ਦਾ ਖੋਤਾ ਹੀ ਰਹੇਗਾ। ਉਹਨੇ ਬੰਦੇ ਨਹੀਂ ਬਣਨਾ। ਸਹੀ ਗੱਲ। ਜਿਹੜੀਆਂ ਛੋਟੀਆਂ ਛੋਟੀਆਂ ਕਹਾਣੀਆਂ ਨੇ ਇਹੋ ਜਿਹੀਆਂ ਅੱਗੇ ਕਹਾਣੀਆਂ ਸੁਣਾ ਕੇ ਸਿੱਖਿਆ ਦੇ ਦਿੱਤੀ ਜਾਂਦੀ ਸੀਗੀ, ਹੈ ਨਾ। ਅਤੇ ਉਹ ਅੱਜ ਕੱਲ੍ਹ ਮੈਨੂੰ ਲੱਗਦਾ ਵੀ ਆਪਣੇ ਜਿਹੜੀ ਰਹਿਣ ਸਹਿਣ ਦੇ ਵਿੱਚੋਂ ਉਹ ਚਲੀਆਂ ਗਈਆਂ, ਖਤਮ ਹੋ ਗਈਆਂ। ਹੁਣ ਬੈਡ ਟਾਈਮ ਸਟੋਰੀਜ਼ ਟਾਈਪ ਆਈਟਮਾਂ ਆ ਗਈਆਂ ਅਤੇ ਉਹ ਥੋੜ੍ਹੀ ਜਿਹੀ ਮੈਨੂੰ ਲੱਗਦਾ ਹੁੰਦਾ ਵੀ ਜ਼ਿਆਦਾ ਵੈਸਟਰਨਾਈਜ਼ ਨੇ। ਕੁਛ ਕੁ ਜ਼ਰੂਰ ਹੈਗੇ ਆ ਇਨੀਸ਼ੀਏਟਿਵ ਦੇਖਦੇ ਹਾਂ ਵੀ ਉਹਨਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ, ਹੈ ਨਾ, ਅਤੇ ਉਹਨਾਂ ਬਾਰੇ ਗੱਲ ਕੀਤੀ ਜਾਂਦੀ ਹੈ। ਅਤੇ ਪਰ ਆਮ ਹੁਣ ਇਹੋ ਜਿਹੀਆਂ ਕਹਾਣੀਆਂ ਨਹੀਂ ਸਿਖਾਈਆਂ ਜਾਂਦੀਆਂ ਜਿੱਥੇ ਤੁਹਾਡੇ ਥੋਟ ਦੀ ਫਰੀਡਮ ਬਣਨੀ ਕੱਲ੍ਹ ਨੂੰ। ਹਾਂਜੀ। ਅਤੇ ਤੁਹਾਡੇ ਜਿਹੜਾ ਤੁਸੀਂ ਰਹਿਣਾ ਸਹਿਣਾ ਕੱਲ੍ਹ ਨੂੰ ਤੁਸੀਂ ਇੱਕ ਆਜ਼ਾਦ ਸੋਚਣਾ ਚੀਜ਼ਾਂ ਸੋਚਣੀਆਂ ਨੇ। ਉਹ ਸੋਚਦਾ ਵੀ ਉਸੇ ਦਾਇਰੇ 'ਚ ਰਹਿ ਕੇ ਹੈ ਜਿਹੜੀਆਂ ਉਹ ਦਾਇਰੇ ਦੇ ਨਾਲ ਨਾਲ ਕਹਾਣੀਆਂ ਸੁਣਾਉਂਦੇ ਨੇ, ਹੈ ਨਾ। ਅਤੇ ਵੀ ਡਿਸਿਪਲਨ ਆ ਇਹਦੇ 'ਚ ਐਂ ਰਹਿਣਾ, ਆਹ ਨਹੀਂ ਕਰਨਾ। ਸੋ ਜੇ ਇਹੋ ਜਿਹੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ ਤਾਂ ਫਿਰ ਬੱਚਿਆਂ ਨੇ ਉਹੋ ਜਿਹਾ ਮਨ ਬਣਨਾ। ਬਿਲਕੁਲ। ਕਹਿੰਦੇ ਵੀ ਜਿਹੜਾ ਬੱਚਾ ਆਪਣੇ ਅਧਿਆਪਕ ਦੀਆਂ ਸਖਤੀਆਂ ਨਹੀਂ ਝੱਲੇਗਾ ਉਸ ਸਮੇਂ ਦੀਆਂ ਸਖਤੀਆਂ ਵੀ ਨਹੀਂ ਝੱਲ ਸਕੇਗਾ। ਸੋ ਬਾਦਸ਼ਾਹ ਨੂੰ ਕਹਿੰਦੇ ਵੀ ਇਸ ਬੰਦੇ ਦੀ ਇਹ ਗੱਲ ਚੰਗੀ ਲੱਗੀ। ਕੀਮਤੀ ਕੱਪੜੇ ਅਤੇ ਕਾਫੀ ਦੌਲਤ ਉਸ ਨੂੰ ਦਿੱਤੀ ਅਤੇ ਉਸ ਦੀ ਪਦਵੀ ਵਧਾ ਦਿੱਤੀ। ਸੋ ਅਕਲਮੰਦੀ ਜਿਹੜੀ ਉਹ ਜਦੋਂ ਕੋਈ ਦੱਸਦਾ ਹੈ ਅਤੇ ਜੇ ਅਗਲੇ ਨੂੰ ਸਮਝ ਆ ਜਾਵੇ ਤਾਂ ਇਹ ਇੱਕ ਵਧੀਆ ਜਿਹੜੀ ਉਹ ਚੀਜ਼ ਬਣ ਜਾਂਦੀ ਆ। ਇੱਕ ਆਹ ਕਹਾਣੀ ਮੈਨੂੰ ਬੜੀ ਵਧੀਆ ਲੱਗੀ ਜਿਸ ਦਿਨ ਪੜ੍ਹੀ ਸੀ ਮੈਂ। ਜ਼ਰੂਰ। ਇਹ ਕਹਿੰਦੇ ਸੀ ਇੱਕ ਅਮੀਰ ਦੇ ਪੁੱਤਰ ਨੂੰ ਆਪਣੇ ਪਿਤਾ ਦੀ ਸਮਾਧ ਉੱਤੇ ਬੈਠ ਇੱਕ ਫਕੀਰ ਦੇ ਮੁੰਡੇ ਨਾਲ ਬਹਿਸ ਕਰਦੇ ਨੂੰ ਵੇਖਿਆ ਜੋ ਕਹਿ ਰਿਹਾ ਸੀ ਕਿ ਮੇਰੇ ਪਿਓ ਦੀ ਪੱਥਰ ਦੀ ਸਮਾਧ ਉੱਤੇ ਵਧੀਆ ਰੰਗ ਨਾਲ ਲਿਖਿਆ ਹੋਇਆ ਹੈ ਅਤੇ ਸਭ ਕੁਝ ਸੰਗਮਰਮਰ ਦਾ ਹੈ, ਫਿਰੋਜ਼ੀ ਇੱਟਾਂ ਹਨ। ਇਸ ਨਾਲ ਤੇਰੇ ਪਿਓ ਦੀ ਸਮਾਧ ਕੀ ਮੁਕਾਬਲਾ ਕਰ ਸਕਦੀ ਹੈ। ਉਹ ਤਾਂ ਸਿਰਫ ਇੱਟਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਹਨ ਅਤੇ ਥੋੜ੍ਹੀ ਜਿਹੀ ਉੱਤੇ ਮਿੱਟੀ ਵਿਛਾ ਦਿੱਤੀ ਹੈ। ਇਹ ਸੁਣ ਫੱਕਰ ਦੇ ਮੁੰਡੇ ਨੇ ਕਿਹਾ ਕਿ ਜਦੋਂ ਤੇਰਾ ਪਿਓ ਇਸ ਭਾਰ ਹੇਠ ਥੋੜ੍ਹਾ ਹਿੱਲੇਗਾ ਮੇਰਾ ਪਿਓ ਤਾਂ ਉਦੋਂ ਤੱਕ ਸੁਰਗਾਂ ਤੱਕ ਪਹੁੰਚ ਜਾਏਗਾ ਕਿਉਂਕਿ ਉਹਦੇ ਉੱਤੇ ਭਾਰ ਹੀ ਕੋਈ ਨਹੀਂ ਹੈਗਾ। ਸੋ ਆਪਾਂ ਨੂੰ ਦੇਖੋ ਇਹ ਸਿੱਖਿਆ ਫਿਰ ਉੱਥੇ ਆ ਜਾਂਦੀ ਹੈ ਵੀ ਕੀ ਸਿੱਖਿਆ, ਹੈ ਨਾ। ਸਿੱਖਿਆ ਦਾ ਚੈਪਟਰ ਵੀ ਸਿੱਖਿਆਵਾਂ ਇਕੱਲੇ ਅਮੀਰੀ ਗਰੀਬੀ ਨਾਲ ਨਹੀਂ ਹੈਗੀ, ਇਹਦਾ ਵਧੀਆ ਜਿਹੜੇ ਆਪਾਂ ਜੀਵਨ ਆ ਅਤੇ ਹਰੇਕ ਦਾ ਆਪਦਾ ਰੋਲ। ਜਿਵੇਂ ਆਪਾਂ ਪਹਿਲਾਂ ਕਹਾਣੀ ਪੜ੍ਹੀ ਸੀ, ਇੱਕ ਵਿਦਵਾਨ ਬਣ ਗਿਆ, ਇੱਕ ਰਾਜਾ ਬਣ ਗਿਆ। ਹਾਂਜੀ। ਰਾਜੇ ਦਾ ਵੀ ਰੋਲ ਆ ਅਤੇ ਵਿਦਵਾਨ ਦਾ ਵੀ ਸਬਰ ਕਰਨਾ ਚਾਹੀਦਾ ਜਿਹਨੂੰ ਜਿਹੜਾ ਰੋਲ ਇਸ ਦੇ ਵਿੱਚ ਮਿਲਿਆ। ਜੇ ਉਹ ਨਹੀਂ ਕਰਾਂਗੇ ਤਾਂ ਫਿਰ ਜਿਹੜੀ ਤ੍ਰਿਸ਼ਨਾ ਆ ਉਸੇ ਦੇ ਉੱਤੇ ਕਾਬੂ ਜਿਹੜਾ ਉਹ ਪਾਉਣਾ ਹੈ। ਕਹਿੰਦੇ ਵੀ ਉੱਚੀ ਵੱਜਣ ਵਾਲੇ ਨਗਾਰਿਆ ਤੂੰ ਵਿੱਚੋਂ ਖਾਲੀ ਹੈ। ਸਫ਼ਰ ਕਰਨ ਸਮੇਂ ਰੋਟੀ ਲਈ ਤੂੰ ਕੀ ਜੁਗਾੜ ਬਣਾਏਗਾ। ਜੇ ਮਰਦ ਹੈ ਲੋਕਾਂ ਵਿੱਚ ਲਾਲਚ ਨਾਲ ਨਾ ਵੇਖ,
ਐਵੇਂ ਹਜ਼ਾਰਾਂ ਮਣਕਿਆਂ ਵਾਲੀ ਮਾਲਾ ਨੂੰ ਹੱਥ ਦੁਆਲੇ ਨਾ ਲਪੇਟ। ਨਾਸਤਿਕਤਾ ਤੱਕ ਆਪਣੇ ਕੰਮ ਨੂੰ ਅਪਣਾਏ ਬਿਨਾਂ ਅਗਿਆਨੀ ਸਾਧੂ ਨੂੰ ਆਰਾਮ ਨਹੀਂ ਆਉਂਦਾ। ਹਦੀਸ ਵਿੱਚ ਆਇਆ ਹੈ ਕਿ ਸਾਧੂਗਿਰੀ ਨਾਸਤਿਕਤਾ ਤੱਕ ਪੁੱਜਦੀ ਹੈ। ਕਿਸੇ ਨੰਗੇ ਧੜੰਗੇ ਬੰਦੇ ਨੂੰ ਕੱਪੜੇ ਪਵਾਉਣ ਜਾਂ ਕੈਦੀ ਨੂੰ ਬਰੀ ਕਰਾਉਣ ਮਾਇਆ ਬਿਨਾਂ ਸੰਭਵ ਨਹੀਂ। ਸਾਡੀ ਕਿਸਮ ਦੇ ਵਿਅਕਤੀਆਂ ਨੂੰ ਉੱਚ ਮਰਤਬੇ ਦੇ ਲੇਵਲ 'ਤੇ ਕੌਣ ਲਿਜਾਵੇਗਾ? ਅਮੀਰ ਦੇ ਹੱਥ ਦਾ ਗਰੀਬ ਦੇ ਹੱਥ ਨਾਲ ਕੀ ਮੁਕਾਬਲਾ? ਲੋਕਾਂ ਦੇ ਐਸ਼ ਆਰਾਮ ਬਾਰੇ ਲਿਖਿਆ ਹੈ ਕਿ ਉਹਨਾਂ ਨੂੰ ਰੋਟੀ ਪਾਣੀ ਉੱਥੇ ਜ਼ਰੂਰ ਮਿਲੇਗਾ। ਵੀ ਬੰਦਾ ਰੌਲਾ ਪਾ ਕੇ ਨਹੀਂ ਗੱਲ ਬਣਦੀ, ਅੰਦਰੋਂ ਭਰਿਆ ਹੋਣਾ ਚਾਹੀਦਾ। ਖਾਲੀ ਬੰਦਾ ਤਾਂ ਰੌਲਾ ਜ਼ਿਆਦਾ ਪਾਉਂਦਾ। ਬਿਲਕੁਲ ਦੇਖੋ ਇਹਦੇ 'ਚ ਫਿਰ ਉਹੀ ਛੋਟੀਆਂ ਛੋਟੀਆਂ ਕਹਾਣੀਆਂ, ਜਿਵੇਂ ਆਪਾਂ ਹੁਣ ਸਾਰੀਆਂ ਨਹੀਂ ਪੜ੍ਹ ਸਕਦੇ ਤੇ ਪਰ ਬੰਦੇ ਨੂੰ ਸਿੱਖਿਆ ਦਿੱਤੀ ਹੋਈ ਹੈ ਬਹੁਤ ਤਰੀਕੇ ਨਾਲ, ਤੇ ਜਿਹੜੀਆਂ ਆਪਾਂ ਆਪ ਵੀ ਪੜ੍ਹ ਸਕਦੇ ਹਾਂ ਤੇ ਆਪਾਂ ਸੁਣਾ ਵੀ ਸਕਦੇ ਹਾਂ। ਚਾਹੇ ਆਪਾਂ ਆਪਦੇ ਬੱਚਿਆਂ ਨੂੰ ਸੁਣਾਓ, ਹੈ ਨਾ। ਇਹ ਜ਼ਰੂਰ ਹੈ ਵੀ ਇਹ ਬੱਚੇ ਥੋੜ੍ਹੇ ਜਿਹੇ ਵੱਡੇ ਹੋਣੇ ਚਾਹੀਦੇ ਆ ਜਿਹੜੇ ਇਹੋ ਜਿਹੀ ਭਾਰੀ ਗੱਲ ਨੂੰ ਸਮਝ ਲੈਣ। ਹਾਂਜੀ ਹਾਂਜੀ। ਤੇ ਪਰ ਸੁਣਾ ਸਕਦੇ ਹਾਂ। ਅੱਗੇ ਸੁਣਾਉਂਦੇ ਹੀ ਰਹਿੰਦੇ ਸੀ ਕਿੰਨੀ ਕਿੰਨੀ ਦੇਰ ਤੱਕ। ਆਮ ਹੀ ਸੱਥਾਂ, ਪੰਚਾਇਤਾਂ, ਹਲਟੀਆਂ, ਹੈ ਨਾ, ਡਿਓੜੀਆਂ 'ਚ ਬੈਠੇ ਜਿਹੜੇ ਬਜ਼ੁਰਗ ਸੀ ਇਹੋ ਜਿਹੀਆਂ ਗੱਲਾਂ ਹੀ ਸੁਣਦੇ ਰਹਿੰਦੇ ਸੀ। ਹੋਰ ਉੱਥੇ ਕੀ ਸੀਗਾ? ਸਿੱਖਿਆ ਹੀ ਸੀ। ਹਾਂ, ਵੀ ਉਹਨਾਂ ਨੇ ਆਪਣੇ ਜੀਵਨ 'ਚ ਜੋ ਸਿੱਖਿਆ ਉਹ ਤੁਹਾਨੂੰ ਅੱਗੇ ਗਾਂਹ ਦੇ ਕੇ ਜਾਣਾ, ਉਸੇ ਦੇ ਉੱਤੇ ਹੀ ਫੋਕਸ ਹੁੰਦਾ ਸੀਗਾ। ਸੋ ਐਵੇਂ ਨਹੀਂ ਨਾ ਗੱਲਾਂ ਬਣੀਆਂ। ਅਰਸ਼ਦੀਪ ਸਿੰਘ ਵੀ ਕਹਿੰਦੇ ਵੀ ਜਿਹੜੇ ਵਾਲ ਆ ਐਵੇਂ ਧੁੱਪ ਨਾਲ ਨਹੀਂ ਚੱਟੇ ਹੋਏ ਨਾ। ਹਾਂਜੀ ਬਿਲਕੁਲ। ਤੇ ਹੁਣ ਤੁਹਾਡੇ ਵੀ ਜਿਹੜੇ ਦਾੜੀ ਦੇ ਚਿੱਟੇ ਵਾਲ ਇਹ ਵੀ ਮੈਨੂੰ ਲੱਗਦਾ ਸਿੱਖਿਆ ਨਾਲ ਹੀ ਹੈ। ਨਹੀਂ ਚਲੋ ਆਪਾਂ ਤਾਂ ਕਹਿੰਦੇ ਸਾਡੇ ਧੁੱਪ ਨਾਲ ਹੀ ਹੋ ਗਿਆ। ਵਿੱਚ ਲਤੀਫੇ ਵੀ ਲਾ ਲਈਦੇ ਆ ਜੀ। ਚਲੋ ਹੁਣ ਆਪਾਂ ਉਸ ਤੋਂ ਬਾਅਦ 'ਚ ਆਪਣਾ ਜਿਹੜਾ ਅਖੀਰਲਾ ਅਧਿਆਇ ਆ ਜੀ, ਹੈ ਨਾ, ਜਿਹੜਾ ਆਮ ਆਪਾਂ ਸੁਸਾਇਟੀ ਨੇ ਕਿਵੇਂ ਰਹਿਣਾ, ਹੈ ਨਾ, ਜਿਹੜਾ ਆਪਣੇ ਆਲੇ ਦੁਆਲੇ ਦਾ ਰਹਿਣ ਸਹਿਣ ਆ, ਉਹਦੇ ਚੱਜ ਵਿਚਾਰਾਂ ਬਾਰੇ ਗੱਲ ਕੀਤੀ ਗਈ ਹੈ। ਤੇ ਇਹਦੇ 'ਚ ਜਿਹੜੀ ਪਹਿਲੀ ਗੱਲ ਭੂਮਿਕਾ 'ਚ ਲਿਖੀ ਆ ਉਹ ਹੈਗੀ ਧਨ ਮਾਲ ਜ਼ਿੰਦਗੀ ਗੁਜ਼ਾਰਨ ਲਈ ਹੁੰਦਾ ਹੈ, ਨਾ ਕਿ ਜ਼ਿੰਦਗੀ ਧਨ ਮਾਲ ਇਕੱਠਾ ਕਰਨ ਲਈ ਹੁੰਦੀ ਹੈ। ਦੇਖੋ ਹੁਣ ਮੈਂ ਇਹ ਗੱਲ ਵੀ 800 ਸਾਲ ਪਹਿਲਾਂ ਵੀ ਲਾਗੂ ਸੀਗੀ ਤੇ ਅੱਜ ਵੀ ਉਵੇਂ ਆ, ਹੈ ਨਾ, ਕੋਈ ਫਰਕ ਨਹੀਂ ਪਿਆ ਗਾ। ਸਹੀ ਗੱਲ। ਲੋਕਾਂ ਨੇ ਇੱਕ ਵਾਰੀ ਇੱਕ ਬੁੱਧੀਜੀਵੀ ਤੋਂ ਪੁੱਛਿਆ ਕਿ ਸੁਭਾਗਾ ਕੌਣ ਹੁੰਦਾ ਹੈ, ਬੁਰਾ ਕੌਣ? ਉਸਨੇ ਕਿਹਾ ਕਿ ਸੁਭਾਗਾ ਉਹ ਜੋ ਬੀਜੇ ਤੇ ਖਾਵੇ, ਮੰਦਭਾਗਾ ਉਹ ਜੋ ਮਰ ਜਾਵੇ ਤੇ ਧਨ ਮਾਲ ਛੱਡ ਜਾਵੇ। ਦੇਖੋ ਹੁਣ ਪੈਰੇ ਦੇ ਵਿੱਚ ਕਿੰਨਾ ਕੁਛ ਦੱਸਦਾ। ਹਾਂਜੀ, ਹੈ ਨਾ, ਵੀ ਗੁਜ਼ਰ ਬਸਰ ਕਰਨ ਲਈ ਤੁਸੀਂ ਧਨ ਕਮਾ ਰਹੇ ਹੋ ਤਾਂ ਹੋਰ ਚੀਜ਼ ਆ, ਵੀ ਜੇ ਤੁਸੀਂ ਜੀ ਸਿਰਫ ਧਨ ਕਮਾਉਣ ਲਈ ਕਰ ਰਹੇ ਆ ਤਾਂ ਕਿੰਨਾ ਫਰਕ ਆ। ਸੋ ਕਿੰਨਾ ਉਸਦਾ ਤੁਹਾਡੇ ਸੋਚਣ ਦਾ ਨਜ਼ਰੀਆ ਹੀ ਬਦਲ ਜਾਂਦਾ। ਤੇ ਆਈ ਥਿੰਕ ਅੱਜ ਦੇ ਜ਼ਮਾਨੇ ਦੇ ਵਿੱਚ ਅਰਸ਼ਦੀਪ ਸਿੰਘ ਇਸ ਚੀਜ਼ ਦੀ ਜਿਹੜੀ ਜ਼ਿਆਦਾ ਜ਼ਰੂਰਤ ਆ। ਜਿੰਨਾ ਲਾਲਚ, ਜਿੰਨਾ ਹਾਂ ਵੀ ਕੈਪੀਟਲਿਸਟ ਆਪਾਂ, ਕਿਉਂਕਿ ਆਪਾਂ ਵੀ ਕੈਪੀਟਲਿਸਟ ਮੁਲਕ 'ਚ ਰਹਿੰਦੇ ਹਾਂ। ਹਰ ਇੱਕ ਨੂੰ ਹੀ ਹੁੰਦਾ ਵੀ ਮੇਰੇ ਤੋਂ ਆ ਵੀ ਐਸ਼ੋ ਆਰਾਮ ਹੋਵੇ, ਮੇਰੇ ਤੋਂ ਆ ਵੀ ਹੋਵੇ। ਤਾਂ ਉਹ ਦੌੜ ਨੂੰ ਪੂਰੇ ਕਰਨ ਦੇ ਲਈ ਫਿਰ ਬੰਦਾ ਗਲਤ ਦੌੜ ਦੇ ਵਿੱਚ ਫਸ ਜਾਂਦਾ। ਹੁਣ ਆਪਾਂ ਆਮ ਹੀ ਇਹ ਆਪਣੀ ਭਾਸ਼ਾ 'ਚ ਆਪਾਂ ਗੱਲ ਕਹਿ ਦਿੰਦੇ ਯਾਰ ਮੇਰੀ ਤਾਂ ਕਿਸਮਤ ਹੀ ਖਰਾਬ ਆ। ਤੇ ਉਹ ਕਹਿੰਦਾ ਵੀ ਇਹਦੀ ਕਿਸਮਤ ਬਹੁਤ ਵਧੀਆ। ਹੁਣ ਇੱਥੇ ਦੇਖੋ ਵੀ ਇਹੀ ਪੁੱਛਿਆ ਨਾ ਵੀ ਸੁਭਾਗਾ ਕੌਣ ਤੇ ਮੰਦਭਾਗਾ ਕੌਣ? ਮੰਦਭਾਗਾ ਕੌਣ? ਉਹ ਕਹਿੰਦਾ ਸੁਭਾਗਾ ਉਹ ਜੋ ਬੀਜੇ ਤੇ ਖਾਵੇ, ਮੰਦਭਾਗਾ ਉਹ ਜੋ ਮਰ ਜਾਵੇ ਤੇ ਧਨ ਮਾਲ ਛੱਡ ਜਾਵੇ। ਵੀ ਉਹ ਵਰਤ ਤਾਂ ਸਕਿਆ ਨਹੀਂ। ਹਾਂ, ਮੰਦਭਾਗਾ ਹੀ ਹੈ। ਮੰਦਭਾਗਾ ਹੀ ਹੈ ਬਿਲਕੁਲ। ਆਪਾਂ ਉਸੇ ਦੌੜ 'ਚ ਲੱਗੇ ਹੋਏ ਆ ਸਾਰੇ ਜਣੇ। ਇਹ ਅੰਤਰ ਝਾਤ ਸਾਰਿਆਂ ਨੂੰ ਮਾਰਦੇ ਰਹਿਣਾ ਚਾਹੀਦਾ। ਇਹ ਚੰਗੀਆਂ ਚੀਜ਼ਾਂ। ਅੱਛਾ, ਇੱਕ ਇਹ ਵੀ ਇਹਦੇ ਵਿੱਚ ਨਾਲ ਹੀ ਐਂਗਲ ਆ ਜਿਹੜਾ ਹੁਣ ਸੁਸਾਇਟੀ ਦੇ ਚੱਜ ਆਚਾਰਾਂ ਬਾਰੇ ਆ। ਮੈਂ ਉੱਦਾਂ ਇੱਕ ਚੀਜ਼ ਅਰਸ਼ਦੀਪ ਸਿੰਘ ਹੈਰਾਨ ਹੋਇਆ ਵੀ ਜਿਹੜਾ ਇਹਨਾਂ ਨੇ ਕੀਤਾ, ਇਸ ਦੀ ਟਰਾਂਸਲੇਸ਼ਨ ਕੀਤੀ, ਉਹਨਾਂ ਨੇ ਸ਼ਬਦ ਸੁਸਾਇਟੀ ਵਰਤਿਆ, ਹੈ ਨਾ। ਹਾਂਜੀ, ਹੈ ਨਾ, ਵੀ ਇਹ ਬੜੀ ਕਮਾਲ ਦੀ ਗੱਲ ਮੈਨੂੰ ਉੱਦਾਂ ਜਿਹੜੀ ਉਹ ਲੱਗੀ ਵੀ ਆਈ ਡੋਂਟ ਨੋ ਵੀ ਇੰਨਾ ਜ਼ਿਆਦਾ ਜਿਹੜਾ ਵਾਕਿਆ ਹੀ ਸਮਾਜ ਨਹੀਂ ਲਿਖਿਆ ਜਾ ਸਕਦਾ ਸੀਗਾ। ਮੈਂ ਕੋਈ ਉਹਦੇ 'ਤੇ ਨਹੀਂ ਕੋਈ ਸਵਾਲ ਨਹੀਂ, ਵੈਸੇ ਆਪਾਂ ਇੱਕ ਗੱਲ ਕਰ ਰਹੇ ਹਾਂ ਵੀ ਇਸ ਤਰੀਕੇ ਟਰਾਂਸਲੇਸ਼ਨ 'ਚ ਤਾਂ ਆਪਾਂ ਵੀ ਦੇਖਿਆ ਵੀ ਆਪਣੀਆਂ ਪੰਜਾਬੀ ਦੀਆਂ ਕਿੰਨੀਆਂ ਕਿਤਾਬਾਂ। ਚਲੋ ਆਪਾਂ ਹੁਣ ਮਗਰੋਂ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਜਦੋਂ ਕਿਤੇ ਪੜ੍ਹਾਂਗੇ, ਹੈ ਨਾ, ਐਪੀਸੋਡ ਦੇ ਵਿੱਚ। ਅਤੇ ਜਦੋਂ ਲੈਂਗੁਏਜ ਟਰਾਂਸਲੇਸ਼ਨ ਹੁੰਦੀ ਆ, ਖਾਸ ਕਰਕੇ ਉਹ ਜਿਹੜੀ ਤੁਸੀਂ ਮਤਲਬ ਇੱਕ ਜਿਵੇਂ ਹੁਣ ਫਾਰਸੀ ਤੋਂ ਪੰਜਾਬੀ ਜਾਂ ਫਾਰਸੀ ਤੋਂ ਅੰਗਰੇਜ਼ੀ ਹੁੰਦੀ ਆ, ਉਹ 'ਚ ਬਹੁਤ ਜ਼ਿਆਦਾ ਫਰਕ ਪਿਆ ਬਹੁਤ। ਹਾਂਜੀ ਹਾਂਜੀ।
ਜੇ ਹੁਣ ਤੁਸੀਂ ਮੰਨ ਲਓ ਉਰਦੂ ਫਾਰਸੀ 'ਚ ਲਿਖੀ ਆ ਅਤੇ ਤੁਸੀਂ ਉੱਥੇ ਦੀਆਂ ਲੋਕਲ ਭਾਸ਼ਾਵਾਂ 'ਚ ਕਰਦੇ ਆ, ਉਹ ਫਿਰ ਵੀ ਨੇੜੇ ਨੇੜੇ ਹੁੰਦੀ ਹੈ ਨਾ। ਜਦੋਂ ਆਪਾਂ ਜਿਵੇਂ ਹੁਣ ਪੰਜਾਬੀ ਤੋਂ ਹਿੰਦੀ 'ਚ ਕਰ ਦਈਏ, ਉਹ ਬਹੁਤ ਨੇੜੇ ਹੋਣੀ ਮੈਨੂੰ ਲੱਗਦਾ ਹੈ ਨਾ। ਅਤੇ ਕਿਉਂਕਿ ਇਹ ਨਹੀਂ ਹੈ ਵੀ ਭਾਸ਼ਾ ਨੇੜੇ ਆ, ਇਹ ਵੀ ਮਤਲਬ ਜਿਹੜਾ ਬੰਦਾ ਕਰ ਰਿਹਾ ਉਹਦੀ ਸਮਝ ਹੁੰਦੀ ਹੈ ਦੋਨਾਂ ਭਾਸ਼ਾਵਾਂ ਦੀ, ਉਹ ਥੋੜ੍ਹੀ ਜ਼ਿਆਦਾ ਹੁੰਦੀ ਹੈ ਨਾ। ਸੋ ਆਪਾਂ ਆਮ ਹੀ ਦੇਖਿਆ ਇਹ ਵੀ ਕਈ ਬੰਦੇ ਕਹਿੰਦੇ ਨੇ ਸਾਨੂੰ ਨਹੀਂ ਭਾਸ਼ਾ ਦਾ ਦੇਖੋ ਬਹੁਤ ਫਰਕ ਹੁੰਦਾ ਨਾ, ਉਹ ਜਿਹੜੀ ਭਾਵਨਾ ਜਿਹੜੀ ਆ ਉਸ ਨੂੰ ਟਰਾਂਸਲੇਟ ਕਰਨਾ ਉਹ ਔਖਾ ਕੰਮ ਆ। ਸ਼ਬਦਾਂ ਨੂੰ ਤਾਂ ਕੋਈ ਵੀ ਟਰਾਂਸਲੇਟ ਕਰ ਲੈਂਦਾ, ਭਾਵਨਾ ਨੂੰ ਜਿਹੜਾ ਟਰਾਂਸਲੇਟ ਕਰਨਾ ਉਹੀ ਸਭ ਤੋਂ ਔਖਾ ਆ। ਅੱਛਾ, ਇੱਕ ਇਹਦੇ ਵਿੱਚ ਅੱਜ ਦੇ ਸਮਾਜ 'ਚ ਜਿਹੜੀ ਅਗਲੀ ਗੱਲ ਆ ਨਾ, ਇੱਕ ਜਿਹੜਾ ਕ੍ਰਿਤ ਆ ਉਹ ਮੈਨੂੰ ਵਧੀਆ ਲੱਗਾ, ਕਹਿੰਦੇ ਵੀ ਦਾਨ ਦਾ ਦਰਖਤ ਜਿੱਥੇ ਵੀ ਉੱਗ ਪਿਆ ਉਸ ਦੀ ਉਚਾਈ ਤੇ ਟਾਹਣੀਆਂ ਅਸਮਾਨ ਤੋਂ ਵੀ ਉੱਪਰ ਲੰਘ ਜਾਣਗੀਆਂ, ਜਦੋਂ ਤੈਨੂੰ ਉਸ ਦੇ ਫਲ ਖਾਣ ਦਾ ਖਿਆਲ ਆਵੇ ਤਾਂ ਅਹਿਸਾਨ ਜਤਾ ਕੇ ਉਸ ਦੀ ਜੜ੍ਹ ਤੇ ਆਰਾ ਨਾ ਫਿਰ। ਵੀ ਜਿੱਦਾਂ ਉਹ ਅਕਸਰ ਗੱਲਾਂ ਨਾ ਵੀ ਇੱਕ ਹੱਥ ਕਰੇ ਦਾਨ ਤਾਂ ਦੂਜੇ ਨੂੰ ਪਤਾ ਨਾ ਲੱਗੇ, ਵੀ ਜੇ ਤੁਸੀਂ ਦਾਨ ਕਰਦੇ ਆ ਤਾਂ ਫਿਰ ਫੋਕੀ ਪ੍ਰਸ਼ੰਸਾ ਹੀ ਵਾਹ ਕਰਾਉਣੀ ਆ, ਤਾਂ ਉਹ ਦਰਖਤ ਨੂੰ ਆਰਾ ਫੇਰਨ ਵਾਲੀ ਗੱਲ ਹੀ ਆ। ਸੋ ਜੇ ਦਾਨ ਕਰਨਾ ਤਾਂ ਵਾਕਈ ਦਾਨੀ ਬਣ ਫਿਰ। ਕਹਾ ਛੋਟਾ ਜਿਹਾ ਕਹਿਤਾ ਜੀ, ਰੱਬ ਦਾ ਸ਼ੁਕਰ ਕਰਕੇ ਤੈਨੂੰ ਉਸਨੇ ਨੇਕੀ ਕਰਨ ਦੀ ਸ਼ਕਤੀ ਬਖਸ਼ੀ ਹੈ। ਉਸਨੇ ਆਪਣੀ ਮਿਹਰ ਤੋਂ ਤੈਨੂੰ ਖਾਲੀ ਨਹੀਂ ਰੱਖਿਆ। ਪਰਜਾ ਉੱਤੇ ਤੂੰ ਅਹਿਸਾਨ ਨਾ ਜਤਾ ਕੇ ਤੂੰ ਬਾਦਸ਼ਾਹ ਦੀ ਸੇਵਾ ਕਰਦਾ, ਸਗੋਂ ਤੂੰ ਬਾਦਸ਼ਾਹ ਦਾ ਅਹਿਸਾਨ ਮੰਨ ਕੇ ਉਸਨੇ ਤੈਨੂੰ ਆਪਣੀ ਸੇਵਾ ਲਈ ਰੱਖਿਆ ਹੈ। ਸੋ ਆਪਾਂ ਵੀ ਇਹੀ ਕਹਿੰਦੇ ਨੇ ਵੀ ਆਪਾਂ ਨੂੰ ਐਵੇਂ ਕਰਤੇ ਦੀ ਗੱਲ ਕਰਨਾ, ਕਰਤੇ ਦਾ ਆਪਦੇ ਆਪ 'ਤੇ ਤੂੰ ਮਾਣ ਨਾ ਕਰ, ਹੰਕਾਰ ਨਾ ਕਰ। ਹਾਂ, ਅਤੇ ਵੀ ਜੋ ਪਰਮਾਤਮਾ ਨੇ ਤੇਰੀ ਡਿਊਟੀ ਲਾਈ ਹੈ, ਤੂੰ ਇਹ ਕਹਿ ਵੀ ਜੋ ਪਰਮਾਤਮਾ ਨੇ ਮੈਨੂੰ ਇੰਨੀ ਬਲ ਬੁੱਧੀ ਬਖਸ਼ੀ ਕਿ ਮੇਰੇ ਤੋਂ ਇਹ ਕੰਮ ਹੋ ਗਿਆ, ਹਾਂ, ਉਹਦੀ ਕਿਰਪਾ ਨਾਲ ਹੋਇਆ, ਨਾ ਕਿ ਮੈਂ ਕੀਤਾ। ਹਾਂ ਨਹੀਂ, ਇੱਥੇ ਹੀ ਫਰਕ ਆ। ਸੋ ਜਿਹੜਾ ਮੈਨੂੰ ਲੱਗਦਾ ਹੁੰਦਾ ਵੀ ਧਾਰਮਿਕ ਅਤੇ ਜਿਹੜੇ ਦੂਜੇ ਬੰਦੇ ਜਿਹੜੇ ਧਰਮ ਨੂੰ ਨਹੀਂ ਮੰਨਦੇ, ਉਹਨਾਂ 'ਚ ਬਸ ਇੱਥੇ ਹੀ ਮੈਨੂੰ ਤਾਂ ਇਹ ਲੱਗਦਾ ਵੀ ਬੇਸਿਕ ਜਿਹਾ ਡਿਫਰੈਂਸ ਇਹੀ ਹੈ, ਚੀਜ਼ਾਂ ਤਾਂ ਹੋਣੀਆਂ ਹੀ ਹੁੰਦੀਆਂ ਨੇ, ਉਹ ਇਹ ਮੰਨਦੇ ਵੀ ਮੈਂ ਕੀਤੀ ਹੈ, ਠੀਕ ਹੈ। ਜਿਹੜਾ ਧਾਰਮਿਕ ਉਹ ਕਹਿੰਦਾ ਰੱਬ ਦੀ ਕੀਤੀ ਤਾਂ ਮੈਂ, ਪਰ ਕਰਾਈ ਉਸਨੇ, ਸ਼ੁਕਰ ਉਹਦਾ ਕਰਦਾ। ਸੋ ਸ਼ੁਕਰ ਕਰਨ ਵਾਲੀ ਜਿਹੜੀ ਇਸ ਦੇ ਵਿੱਚ ਗੱਲ ਆ ਜਾਂਦੀ ਆ। ਅੱਗੇ ਇੱਕ ਸਲਾਹ, ਦੋਸਤ ਸਲਾਹਾਂ ਪੜ੍ਹ ਲੈਂਦੇ ਜੀ ਜ਼ਰੂਰ। ਇਹਦੇ 'ਚ ਹੈ ਨਾ, ਜੋ ਸ਼ੇਖ ਸਾਦੀ ਨੇ ਦਿੱਤੀਆਂ ਨੇ। ਇੱਕ ਤਾਂ ਕਹਿੰਦਾ ਵੀ ਬਾਦਸ਼ਾਹ ਦੀ ਦੋਸਤੀ ਅਤੇ ਬੱਚਿਆਂ ਦੀ ਆਵਾਜ਼ ਉੱਤੇ ਕੋਈ ਭਰੋਸਾ ਨਹੀਂ ਹੋ ਸਕਦਾ। ਅੱਛਾ, ਠੀਕ ਹੈ ਜੀ, ਕਿਉਂਕਿ ਬਾਦਸ਼ਾਹਾਂ ਦੀ ਦੋਸਤੀ ਇੱਕ ਖਿਆਲ ਨਾਲ ਅਤੇ ਬੱਚਿਆਂ ਦੀ ਦੋਸਤੀ ਇੱਕ ਆਵਾਜ਼, ਇੱਕ ਰਾਤ ਵਿੱਚ ਬੱਚਿਆਂ ਦੀ ਆਵਾਜ਼ ਇੱਕ ਰਾਤ ਵਿੱਚ ਬਦਲ ਜਾਂਦੀ ਹੈ। ਸਹੀ ਗੱਲ ਹੈ ਨਾ, ਰਾਤ ਨੂੰ ਬੱਚਿਆਂ ਦੀ ਆਵਾਜ਼ ਬਦਲ ਜਾਂਦੀ ਹੈ ਅਤੇ ਬਾਦਸ਼ਾਹ ਦਾ ਖਿਆਲ ਬਦਲਿਆ ਅਤੇ ਦੋਸਤੀ ਬਦਲ ਗਈ। ਹੁਣ ਇਹ ਖਿਆਲ ਆਪਾਂ ਦੇਖ ਲਓ ਵੀ ਅੱਜ ਕੱਲ੍ਹ ਦੇਖ ਹੀ ਰਿਹਾ ਵੀ ਬਾਦਸ਼ਾਹ ਦਾ ਖਿਆਲ ਰੋਜ਼ ਬਦਲ ਜਾਂਦਾ, ਘੰਟਿਆਂ 'ਚ ਹੀ ਬਦਲ ਜਾਂਦਾ ਆ। ਉਦੋਂ ਬੱਚਿਆਂ ਦੀ ਵੀ ਰਾਤ ਵਾਲੀ ਗੱਲ ਬਣੀ ਰਹਿੰਦੀ ਉਹਦੇ ਵਿੱਚ ਤਾਂ। ਅੱਛਾ, ਕਹਿੰਦੇ ਵੀ ਇੱਕ ਕਹਾਵਤ ਆ, ਕਹਿੰਦੇ ਜਦੋਂ ਕਮਜ਼ੋਰ ਦੁਸ਼ਮਣ ਅਧੀਨ ਹੋਵੇ ਤਾਂ ਦੋਸਤੀ ਜਤਾਵੇ ਤਾਂ ਸਮਝੋ ਕਿ ਉਸ ਦਾ ਮਤਲਬ ਤਕੜਾ ਹੋਣਾ। ਵਿਦਵਾਨਾਂ ਦਾ ਕਥਨ ਹੈ ਕਿ ਜਦ ਦੋਸਤਾਂ ਦੀ ਦੋਸਤੀ ਤੇ ਹੀ ਵਿਸ਼ਵਾਸ ਨਹੀਂ ਤਾਂ ਵੈਰੀਆਂ ਦੀ ਝੂਠੀ ਖੁਸ਼ਾਮਦ ਦੀ ਕਿਹੜੀ ਗੱਲ ਹੈ। ਜਿਹੜਾ ਆਪਣੇ ਛੋਟੇ ਵੈਰੀ ਨੂੰ ਮਾਮੂਲੀ ਸਮਝਦਾ ਹੈ, ਉਹ ਇਸ ਤਰ੍ਹਾਂ ਹੈ ਜੋ ਥੋੜ੍ਹੀ ਜਿਹੀ ਅੱਗ ਛੱਡ ਦਿੰਦਾ ਹੈ। ਸੋ ਜਦੋਂ ਕੋਈ ਤਗੜਾ ਤੁਹਾਡੇ ਨਾਲ ਯਾਰੀ ਪਾ ਕੇ ਬੈਠਾ ਹੈ ਤਾਂ ਸਮਝਣ ਦੀ ਲੋੜ ਆ ਵੀ ਉਹਨੂੰ ਕੋਈ ਤਗੜਾ ਕੋਈ ਤੁਹਾਡੇ ਤੋਂ ਮਤਲਬ ਹੈਗਾ ਜੋ ਉਹਨੇ ਕਢਾਉਣਾ ਹੈਗਾ। ਇੱਕ ਹੋਰ ਸਲਾਹ ਪੜ੍ਹ ਲਈਏ ਜੀ। ਜ਼ਰੂਰ। ਇਹ ਕਹਿੰਦੇ ਜੀ ਵੀ ਦਿਲ ਦਾ ਭੇਤ ਨੇੜਲੇ ਮਿੱਤਰ ਨੂੰ ਨਾ ਦੱਸ। ਹੈ ਨਾ ਜੀ, ਮੈਂ ਤਾਂ ਕਈ ਦੱਸ ਬੈਠਾ। ਉਹ ਕਹਿੰਦਾ ਇਹ ਫੈਲ ਜਾਵੇਗਾ, ਕਿਉਂਕਿ ਮਿੱਤਰਾਂ ਦੇ ਵੀ ਅੱਗੋਂ ਮਿੱਤਰ ਹੁੰਦੇ ਹਨ ਅਤੇ ਉਹਨਾਂ ਦੇ ਅੱਗੋਂ ਮਿੱਤਰ ਹੁੰਦੇ ਹਨ। ਬਿਲਕੁਲ ਸਹੀ ਗੱਲ ਆ। ਇੱਦਾਂ ਹੀ ਜਿਹੜੀ ਇਹ ਚੀਜ਼ ਹੁੰਦੀ ਆ। ਸਹੀ ਗੱਲ ਆ। ਅੱਛਾ, ਇੱਕ ਸਲਾਹ ਜਿਹੜੀ ਅਗਲੀ ਗੱਲ ਜਿਹੜੀ ਕਰਨ ਜਾ ਰਹੇ ਨਾ, ਜਿੱਥੇ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਸ਼ੁਰੂਆਤ 'ਚ ਇਸ ਕਿਤਾਬ ਦੇ ਕਿਹਾ ਸੀਗਾ ਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਿਹੜੇ ਸ਼ੇਖ ਸਾਦੀ ਨੂੰ ਕਿਤੇ ਨਾ ਕਿਤੇ ਉਹਦੀਆਂ ਵੀ ਉਹਨਾਂ ਨੇ ਪੜ੍ਹਿਆ ਹੋਊਗਾ, ਕਿਉਂਕਿ ਉਸ ਟਾਈਮ ਦੇ ਉੱਤੇ ਫਾਰਸੀ ਕਾਫੀ ਜ਼ਿਆਦਾ ਸੀਗੀ, ਇਹ ਮਕਬੂਲ ਉਸ ਟਾਈਮ ਦੇ ਲੇਖਕ ਸੀਗੇ ਅਤੇ ਗੁਰੂ ਸਾਹਿਬ ਨੇ ਓਬਵੀਅਸਲੀ ਇੰਨਾ ਕੁਛ ਜਿਹੜਾ ਖੁਦ ਲਿਖਿਆ ਅਤੇ ਖੁਦ ਪੜ੍ਹਿਆ ਹੋਊਗਾ ਤਾਂ ਹੀ ਲਿਖਿਆ। ਨਾਲ ਦੇ ਨਾਲ ਜਿਹੜਾ ਮਹਾਰਾਜ ਨੂੰ ਜਦੋਂ ਗੁਰੂ ਜੋ ਰੱਬ ਨੇ ਦਿੱਤਾ ਉਹ ਤਾਂ ਹੈ ਹੀ ਆ, ਨਾਲ ਉਹਨਾਂ ਨੇ ਆਲੇ ਦੁਆਲੇ ਵੀ ਦੇਖਿਆ। ਇੱਕ ਸਲਾਹ ਆ, ਕਹਿੰਦੇ ਵੀ ਜਿਹੜਾ ਕੰਮ ਸੋਨੇ ਨਾਲ ਨਿਕਲ ਆਵੇ ਉਸ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾ। ਅਰਬੀ ਦੀ ਇੱਕ ਕਹਾਵਤ ਹੈ, ਸਾਰੇ ਹੀਲਿਆਂ ਦਾ ਆਖਰੀ ਹੀਲਾ ਤਲਵਾਰ ਹੈ। ਸ਼ੇਰ ਆ,
ਜਦੋਂ ਕੋਈ ਚਾਰਾ ਨਾ ਚੱਲੇ ਤਾਂ ਤਲਵਾਰ ਚੱਕਣੀ ਜਾਇਜ਼ ਆ। ਜ਼ਫਰਨਾਮੇ ਦੇ ਵਿੱਚ ਵੀ ਇਹੀ ਗੁਰੂ ਮਹਾਰਾਜ ਨੇ ਜਿਹੜਾ ਉਹ ਕੀਤਾ ਆ ਵੀ ਅੰਤ ਦੇ ਵਿੱਚ ਜਿਹੜੀ ਤਲਵਾਰ ਚੱਕਣੀ ਜਦੋਂ ਸਭ ਕੁਝ ਹੱਦਾਂ ਪਾਰ ਹੋ ਜਾਣ ਤਾਂ ਉਹ ਬਿਲਕੁਲ ਜਾਇਜ਼ ਜਿਹੜੀ ਉਹ ਗੱਲ ਹੁੰਦੀ ਆ। ਸੋ ਆਪਾਂ ਇਹ ਜਿਹੜਾ ਕਨੈਕਸ਼ਨ ਆ ਉਹ ਇੱਥੇ ਦੇਖਦੇ ਹੈਗੇ ਆ। ਹਾਂਜੀ, ਨਹੀਂ ਸ਼ੇਖ ਸਾਹਿਬ ਜੀ ਨੇ ਬਾਦਸ਼ਾਹ ਵਾਲੇ ਚੈਪਟਰ 'ਚ ਵੀ ਲਿਖਿਆ ਸੀਗਾ ਵੀ ਇਨਜਸਟਿਸ ਦੇ ਅਗੇਂਸਟ ਜਿਹੜਾ ਨਿਆਂ ਉਹਦੇ ਖਿਲਾਫ ਲੜੋ, ਹੈ ਨਾ, ਇਨਸਾਫ ਬੁਰਾਈਆਂ ਦੇ ਖਿਲਾਫ ਲੜਨਾ ਤੁਹਾਡੇ ਲਈ ਜਾਣੀ ਤੁਹਾਡਾ ਫਰਜ਼ ਹੈ, ਤੁਹਾਡੀ ਡਿਊਟੀ ਹੈ। ਸੋ ਤਾਂ ਹੀ ਜਦੋਂ ਆਪਾਂ ਪਹਿਲਾਂ ਜਿੱਦਣ ਇਹ ਸ਼ੁਰੂ ਕੀਤਾ ਸੀ ਉਦੋਂ ਆਪਾਂ ਕਿਹਾ ਸੀਗਾ ਵੀ ਸਾਡੇ ਖਿੱਤੇ ਦੇ ਉੱਥੇ ਦੇ ਖਿੱਤੇ ਦੇ ਵਿੱਚ ਬਹੁਤ ਸਾਂਝਾਂ ਨੇ, ਹੈ ਨਾ। ਕਿੰਨੇ ਅੱਜ ਸੂਫੀਆਂ ਦੀ ਆਪਾਂ ਗੱਲ ਕੀਤੀ ਹੈ ਜਿਹੜੇ ਵੱਡੇ ਵੱਡੇ ਮਸ਼ਹੂਰ ਸੂਫੀ ਹੋਏ ਨੇ, ਹੁਣ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਉਹ ਤਾਂ ਹਜ਼ਾਰਾਂ ਹੀ ਹੋਣੇ ਨੇ ਜਿਹੜੇ ਆਏ ਗਏ ਹੋਣੇ ਨੇ ਇੱਥੋਂ। ਜੀ 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 ਬਿਲਕੁਲ। ਇਹ ਉਹ ਜਿਹੜੇ ਵੱਡੇ ਨਾਮਵਰ ਸੂਫੀ ਸੀ ਜਿਹੜੇ ਹਿੰਦੁਸਤਾਨ ਆਏ ਰਹੇ ਵੀ, ਸਰਮਤ ਲਾਹੌਰ ਆ ਕੇ ਰਿਹਾ, ਫਿਰ ਦਿੱਲੀ ਗਿਆ ਕਿੰਨਾ ਚਿਰ, ਤੇ ਇਹਨਾਂ ਦੀ ਵੀ ਆਪਾਂ ਸਾਦੀ ਸਾਹਿਬ ਦੀ ਗੱਲ ਕੀਤੀ ਹੈ ਵੀ ਇਹ ਸੋਮਨਾਥ ਦੇ ਮੰਦਿਰਾਂ ਤੱਕ ਗਏ, ਹੈ ਨਾ। ਤੇ ਜਿੱਥੇ ਦਿੱਲੀ ਦੀ ਗੱਲ ਕਰਦੇ ਆ ਉੱਥੇ ਨਾਲ ਦੀ ਨਾਲ ਦਮਿਸ਼ਕ ਦੀ ਗੱਲ ਕਰਦੇ ਆ, ਹਲਬ ਦੀ ਗੱਲ ਕਰਦੇ ਆ, ਬਗਦਾਦ ਦੀਆਂ ਕਿੰਨੀਆਂ ਐਗਜ਼ਾਮਪਲਾਂ ਦਿੰਦੇ ਨੇ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਹੀ ਆ ਉਹਨਾਂ ਨੇ ਵੀ ਆਪਾਂ ਨੂੰ ਇਹੀ ਦੱਸਿਆ ਵੀ ਭਾਈ ਜਦੋਂ ਆਪਾਂ ਹੁਣ ਬੁੱਕ ਸਾਰੀ ਪੜ੍ਹ ਲਈ ਆ, ਹੈ ਨਾ, ਜਦੋਂ ਹੁਣ ਇਹ ਗੱਲ ਜਿਹੜਾ ਸ਼ੇਅਰ ਤੁਸੀਂ ਪੜ੍ਹਿਆ ਵੀ ਜਦੋਂ ਕੋਈ ਚਾਰਾ ਨਾ ਚੱਲੇ ਤਾਂ ਤਲਵਾਰ ਚੁੱਕਣੀ ਜਾਇਜ਼। ਸੋ ਜ਼ਫਰਨਾਮੇ 'ਚ ਗੁਰੂ ਸਾਹਿਬ ਨੇ ਇਹੀ ਕਿਹਾ ਨਾ ਵੀ ਜਦੋਂ ਫਿਰ ਸਾਰੀਆਂ ਹੀ ਹੱਦਾਂ ਪਾਰ ਹੋ ਜਾਣ, ਵੀ ਫਿਰ ਸ਼ਮਸ਼ੀਰ ਤੱਕ ਚੱਕਣੀ ਜਾਇਜ਼। ਹੁਣ ਤੁਸੀਂ ਇਹ ਕਿਤਾਬ ਪੜ੍ਹ ਲਈ ਆ, ਹੈ ਨਾ, ਆਪਣੀ ਵੀ ਖਤਮ ਹੋ ਗਈ ਹੈ ਬਸ, ਅਖੀਰਲੇ ਅਧਿਆਏ ਤੇ ਆਪਾਂ, ਸੋ ਹੈ ਨਾ ਨੇੜੇ ਆ ਸਮਾਪਤੀ ਦੇ। ਹੁਣ ਤੁਸੀਂ ਦੇਖੋ ਆਪਾਂ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਇਕੱਲੀ ਕਿਤਾਬ ਤੋਂ ਇਹੀ ਨਹੀਂ ਹੁੰਦਾ ਵੀ ਇੱਕ ਚੀਜ਼ ਸਿੱਖਣ ਨੂੰ ਮਿਲਦੀ ਹੈ, ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਹੁਣ ਤੁਸੀਂ ਅੱਜ ਦੇ ਸਮੇਂ 'ਚ ਆ ਜਾਓ ਜੀ, ਹੈ ਨਾ, ਜਦੋਂ ਇੱਥੇ ਕੀ ਲਿਖਿਆ ਵੀ ਜਦੋਂ ਸਾਰੀਆਂ ਚੀਜ਼ਾਂ ਖਤਮ ਹੋ ਜਾਣ ਆਪਾਂ ਫਿਰ ਰਿਪੀਟ ਕਰ ਦਈਏ ਜਦੋਂ ਕੋਈ ਚਾਰਾ ਨਾ ਚੱਲੇ ਤਾਂ ਤਲਵਾਰ ਚੁੱਕਣੀ ਜਾਏ। ਤੇ ਅੱਜ ਇਰਾਨ ਨੇ ਕੀ ਚੱਕਿਆ ਹੋਇਆ, ਜਦੋਂ ਕੋਈ ਚਾਰਾ ਨਹੀਂ ਚੱਲਦਾ ਤਾਂ ਤਲਵਾਰ ਚੱਕੀ। ਗੱਲਾਂ ਜਦੋਂ ਕਰਦੇ ਰਹੇ ਨਹੀਂ ਬਣੀ ਤਾਂ ਫਿਰ ਉਹਨਾਂ ਨੇ ਵੀ ਅੱਗੋਂ ਤਲਵਾਰ ਚੱਕੀ। ਗਲਤ ਸਹੀ ਦੀ ਗੱਲ ਹੀ ਆਪਾਂ ਕਹਿ ਰਹੇ ਵੀ ਕੌਣ ਸਹੀ ਹੈ ਕੌਣ ਗਲਤ ਆ। ਗੱਲ ਇਹ ਹੈ ਵੀ ਜਿਹੜੀ ਉੱਥੇ ਦੀ ਸਾਈਕੀ ਨੂੰ ਪੜ੍ਹਨਾ ਉਹੀ ਬੰਦੇ ਪੜ੍ਹ ਸਕਦੇ ਆ ਜਿਨ੍ਹਾਂ ਨੂੰ ਉੱਥੇ ਦੇ ਸੱਭਿਆਚਾਰ ਬਾਰੇ ਪਤਾ। ਹਾਂਜੀ, ਉਹਨਾਂ ਦੇ ਧਰਮ ਬਾਰੇ ਉਹ ਕਿਵੇਂ ਵਿਚਰਦੇ ਆ, ਉਹਨਾਂ ਦੀ ਸਿਵਲਾਈਜੇਸ਼ਨ ਹੈ ਨਿਕਲੀ ਕਿੱਦਾਂ ਤੇ ਕਿੱਦਾਂ ਇਵੋਲਵ ਹੋਈ ਆ, ਉਸ ਨੂੰ ਜਾਣਨਾ ਜਿਹੜਾ ਉਹ ਜ਼ਰੂਰੀ। ਸੋ ਨੇਸ਼ਨ ਸਟੇਟ ਤੇ ਸਿਵਲਾਈਜੇਸ਼ਨ ਸਟੇਟਸ, ਚਲੋ ਆਫ ਟਾਪਿਕ ਨਾ ਹੋਈਏ, ਇਹੀ ਵੱਡਾ ਫਰਕ ਆ, ਹੈ ਨਾ। ਤੇ ਜਿਹੜੇ ਉੱਥੇ ਦੇ ਉਹਨਾਂ ਦੀ ਇੱਕ ਸੱਭਿਅਤਾ, ਉਹਨਾਂ 'ਚ ਉਹਨਾਂ ਦੇ ਬਿਲੀਫ ਨੇ, ਉਹਨਾਂ 'ਚ ਇਹੋ ਜਿਹੇ ਬੰਦਿਆਂ ਨੇ ਲਿਖਿਆ ਹੋਇਆ ਪੜ੍ਹਿਆ ਹੋਇਆ। ਜਦੋਂ ਉੱਥੇ ਦੇ ਬੰਦੇ ਆਪਾਂ ਪੜ੍ਹ ਰਹੇ ਇੰਨੇ ਦੂਰ 1000 ਮੀਲ ਦੂਰ ਬੈਠੇ ਤੇ ਇੰਨੇ ਸਾਲਾਂ ਬਾਅਦ, 800 ਸਾਲ ਬਾਅਦ, ਤੇ ਉੱਥੇ ਦੇ ਲੋਕਾਂ ਨੇ ਵੀ ਤਾਂ ਪੜ੍ਹਿਆ ਹੀ ਹੋਊ, ਉੱਥੋਂ ਦੇ ਬਾਦਸ਼ਾਹਾਂ ਨੇ ਵੀ ਪੜ੍ਹਿਆ, ਬਿਲਕੁਲ ਉਹਨਾਂ ਨੇ ਵੀ ਲਈਆਂ। ਚਲੋ ਗਲਤੀਆਂ ਤਾਂ ਫਿਰ ਵੀ ਇਨਸਾਨ ਹੀ ਉਹਨੇ ਤਾਂ ਕਰਨੀਆਂ ਹੀ ਆ, ਕਈ ਤਰੀਕੇ ਦੀਆਂ ਜਿਹੜੀਆਂ ਉਹ ਹੋਣੀਆਂ। ਸੋ ਹੁਣ ਇਹਦੇ ਵਿੱਚ ਹੀ ਅੱਗੇ ਹੀ ਗੱਲ ਆ, ਦੇਖੋ ਅਰਸ਼ਦੀਪ ਸਿੰਘ ਜੀ ਕਹਿੰਦੇ ਵੀ ਵੈਰੀ ਨੂੰ ਕਮਜ਼ੋਰ ਜਾਣ ਕੇ ਆਪਣੀਆਂ ਮੁੱਛਾਂ ਨੂੰ ਵੱਟ ਨਾ ਦੇ, ਕਿਉਂਕਿ ਹਰ ਹੱਡੀ ਵਿੱਚ ਗੁੱਦਾ ਤੇ ਹਰ ਕੱਪੜੇ ਵਿੱਚ ਬੰਦਾ ਹੁੰਦਾ। ਤੁਸੀਂ ਮੈਂ ਕਹਿੰਦਾ ਵੀ ਇਹ ਇੱਕ ਪੜ੍ਹ ਕੇ ਤੇ ਅੱਜ ਦੇ ਸਿਨਾਰੀਓ ਨੂੰ ਦੇਖੋ, ਸੋਚੀ ਜਾਓ, ਉਹਦੇ ਨਾਲ ਮੈਚ ਕਰੀ ਜਾਓ, ਤੇ ਇਹ ਦੇਖ ਲਓ ਵੀ 750 ਸਾਲ ਪਹਿਲਾਂ ਲਿਖੀ ਗੱਲ, ਉਦੋਂ ਵੀ ਇਦਾਂ ਹੀ ਚੱਲ ਰਿਹਾ ਸੀ। ਹਥਿਆਰਾਂ ਦੇ ਰੂਪ ਹੀ ਬਦਲੇ ਆ, ਬਿਲਕੁਲ ਬੰਦੇ ਦੀ ਆਦਤ ਨਹੀਂ। ਜਰਵਾਣੇ ਆਉਂਦੇ ਰਹਿੰਦੇ ਆ, ਹੈ ਨਾ, ਤੇ ਧੱਕਾ ਕਰਦੇ ਆ, ਤੇ ਕਿਸੇ ਦਾ ਫਿਰ ਫਰਜ਼ ਹੁੰਦਾ ਵੀ ਜਿਹਨੇ ਜਿਹੜੇ ਮਜ਼ਲੂਮਾਂ ਦੀ ਰਾਖੀ ਕਰਨੀ ਹੁੰਦੀ ਹੈ, ਹੈ ਨਾ, ਕੁਛ ਲੋਕਾਂ ਦੀ ਉਹ ਸੇਵਾ ਲੱਗੀ ਹੁੰਦੀ। ਤੇ ਅੱਗੇ ਕਾ ਮਸਨਵੀ 'ਚ ਆਪਾਂ ਇਹ ਬਹੁਤ ਗੱਲ ਸੁਣਨ ਨੂੰ ਮਿਲਦੀ ਹੁੰਦੀ ਹੈ ਨਾ। ਪਹਿਲਾਂ ਕਹਿੰਦੇ ਹੁੰਦੇ ਆ ਵੀ ਤੋਲੋ ਫੇਰ ਬੋਲੋ, ਹਾਂਜੀ, ਹੈ ਨਾ, ਆਪਣੇ ਮਸ਼ਹੂਰ ਹੈਗਾ, ਬਿਲਕੁਲ। ਤੇ ਇਹ 'ਚ ਉਹਨੇ ਲਿਖਿਆ ਕਹਿੰਦੇ ਜਾਨਵਰ ਨੂੰ, ਗੱਲ ਉਹੀ ਆ, ਮਤਲਬ ਉਦਾਹਰਨ ਹੋਰ ਦਿੱਤੀ ਆ, ਕਹਿੰਦੇ ਜਾਨਵਰ ਨੂੰ ਮਾਰਨਾ ਤਾਂ ਸੌਖਾ ਹੈ ਪਰ ਮਰੇ ਹੋਏ ਨੂੰ ਜਵਾਲਣਾ ਸੰਭਵ ਹੈ, ਠੀਕ ਹੈ। ਉਹ ਕਹਿੰਦੇ ਤੀਰ ਚਲਾਉਣ ਤੋਂ ਪਹਿਲਾਂ ਸੋਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਵਾਰੀ ਚੱਲਿਆ ਤੀਰ ਫਿਰ ਮੁੜ ਕੇ ਨਹੀਂ ਆਉਂਦਾ। ਇਹੀ ਆ, ਲਿਟਰਲੀ ਇਹੀ ਕਹਾਵਤ ਆ ਵੀ ਚੱਲਿਆ ਤੀਰ, ਕਮਾਨ ਚੋਂ ਨਿਕਲਿਆ ਤੀਰ ਤੇ ਮੂੰਹ ਚੋਂ ਨਿਕਲੇ ਬੋਲ, ਮੁੜ ਕੇ ਨਹੀਂ ਆਉਂਦਾ। ਦੰਦੀ ਜ਼ਰੂਰ ਵੜ ਸਕਦੇ ਆ। ਇਹ ਸਿੱਖਿਆਵਾਂ 750 ਸਾਲ ਪਹਿਲਾਂ ਨਹੀਂ ਦਿੰਦੇ ਸੀ। ਕੀ ਆਪਾਂ ਹੁਣ ਫਰਕ ਤਾਂ ਇੱਥੇ ਕੀ ਪਿਆ ਵੀ ਜਿਹੜਾ ਮਗਰਲੇ 30-40 ਸਾਲ 'ਚ ਨਾ ਕਾਫੀ ਚੀਜ਼ਾਂ ਬੰਦ ਹੋ ਗਈਆਂ। ਮਾਡਰਨਾਈਜੇਸ਼ਨ ਜਿਹੜੀ ਆਪਾਂ ਮਾਡਰਨ ਐਜੂਕੇਸ਼ਨ ਨੇ ਮਤਲਬ ਕਾਫੀ ਚੀਜ਼ਾਂ ਚੇਂਜ ਕੀਤੀਆਂ, ਫਾਇਦੇ ਵੀ ਆ, ਇਹ ਨਹੀਂ ਕਹਿੰਦੇ। ਕੁਛ ਕੁ ਚੀਜ਼ਾਂ ਆਪਾਂ ਗਵਾ ਵੀ ਲਈਆਂ ਉਹਦੇ ਨਾਲ, ਤੇ ਸਿੱਖਿਆ ਪ੍ਰਣਾਲੀ ਦਾ ਕਿੰਨਾ ਫਰਕ ਪੈ ਗਿਆ ਨਾ। ਸੋ ਆਪਾਂ ਹੁਣ ਇਹ ਕਿਤਾਬਾਂ ਥੋੜ੍ਹੀ ਪੜ੍ਹੀਆਂ ਨੇ ਜਦੋਂ ਆਪਾਂ ਛੋਟੇ ਸੀਗੇ ਜੀ, ਜਾਂ ਜਦੋਂ ਆਪਾਂ ਸਕੂਲਾਂ ਕਾਲਜਾਂ 'ਚ ਗਏ ਹਾਂ, ਆਪਾਂ ਆਪਦੀ ਇੰਜੀਨੀਅਰਿੰਗ ਦੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਬਾਰੇ ਆਪਾਂ ਨੂੰ ਪਤਾ।
ਹੈ ਨਾ। ਤੇ ਇੱਦਾਂ ਹੀ ਆਪਾਂ ਨੂੰ ਕਿੰਨਾ ਕੁ ਪਤਾ ਹੋਊਗਾ ਸਿੱਖ ਰਾਜ ਬਾਰੇ, ਆਪਾਂ ਨੂੰ ਕਿੰਨਾ ਕੁ ਪਤਾ ਹੋਣਾ ਜਿਹੜਾ ਸਿੱਖ ਰਾਜ ਜਾਣ ਤੋਂ ਬਾਅਦ 'ਚ ਜਿਹੜਾ 100 ਸਾਲ ਦੀ ਸਟਰਗਲ ਸੀ ਉਹਦੇ ਬਾਰੇ, ਜਾਂ ਆਪਾਂ ਨੂੰ ਕਿੰਨਾ ਕੁ ਪਤਾ ਵੀ ਜਿਹੜਾ ਪੰਜਾਬ ਇੱਕ ਐਡਾ ਵੱਡਾ ਦੇਸ਼ ਸੀਗਾ ਉਹ ਇੰਨਾ ਵੱਡਾ ਛੋਟਾ ਜਿਹਾ ਸੂਬਾ ਕਿਉਂ ਰਹਿ ਗਿਆ। ਠੀਕ ਹੈ, ਪੰਜਾਬੀ ਸੂਬਾ ਬਣਿਆ, ਚੰਗੀ ਗੱਲ ਆ ਮਾੜੀ ਗੱਲ ਆ, ਅਕਾਲੀ ਲਹਿਰਾਂ ਕੀ ਸੀ, ਅਕਾਲੀਆਂ ਜਦੋਂ ਧਿਰਾਂ ਬਣੀਆਂ ਉਹ ਕਿਉਂ ਬਣੀਆਂ, ਕੀ ਹੋਇਆ, ਸਾਡਾ ਕੀ ਨੁਕਸਾਨ ਹੋਇਆ, ਹੈ ਨਾ। ਸਾਨੂੰ ਉਹਦੇ ਬਾਰੇ ਕਦੇ ਨਹੀਂ ਪੜ੍ਹਾਇਆ ਗਿਆ। ਇਹ ਮੈਂ ਉਹ ਚੀਜ਼ਾਂ ਕਹਿ ਰਿਹਾ ਜਿਹੜੀਆਂ ਸਾਨੂੰ ਪੜ੍ਹਾਈਆਂ ਹੀ ਨਹੀਂ ਗਈਆਂ ਕਿਤੇ ਵੀ। ਸਿਕੰਦਰ ਪੋਰਸ ਬਾਰੇ ਤਾਂ ਪੜ੍ਹਿਆ ਆਪਾਂ ਸਾਰਿਆਂ ਨੇ, ਚਲੋ ਜੋ ਆਇਆ ਸਿਕੰਦਰ ਪੋਰਸ ਨੇ ਕੀ ਕੀਤਾ, ਹੈ ਨਾ। ਤੇ ਪਰ ਇਹ ਚੀਜ਼ਾਂ ਪੜ੍ਹੀਆਂ ਨਹੀਂ ਕਦੇ, ਜੇ ਪੜ੍ਹੀਆਂ ਤਾਂ ਆਪਾਂ ਨੂੰ ਪਤਾ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹੋ ਜਿਹੀਆਂ ਕਿਤਾਬਾਂ ਪੜ੍ਹ ਜਾਂ ਇਹੋ ਜਿਹੀਆਂ ਸਿੱਖਿਆਵਾਂ ਚਲੀਆਂ ਗਈਆਂ ਵਿੱਚੋਂ, ਸੋ ਉਹਦੇ ਨਾਲ ਵੈਕਿਊਮ ਕ੍ਰੀਏਟ ਹੋ ਗਿਆ। ਸੋ ਆਪਾਂ ਨੂੰ ਲੱਗਦੀ ਹੀ ਨਹੀਂ ਚੀਜ਼ਾਂ ਵੀ ਗਲਤ ਹੋ ਰਹੀਆਂ। ਉਹ ਲੱਗੂਗਾ ਤਾਂ ਜੇ ਕੋਈ ਤੁਹਾਡੇ ਕੋਲੇ ਤੁਹਾਡਾ ਕੋਈ ਰੈਫਰੈਂਸ ਹੋਊਗਾ, ਕੋਈ ਬਣਿਆ ਹੋਊਗਾ। ਉਹ ਰੈਫਰੈਂਸ ਕਿਹਨੇ ਬਣਾਉਣਾ? ਫਿਰ ਉੱਥੋਂ ਜਿੱਥੋਂ ਆਪਾਂ ਪਹਿਲੀ ਗੱਲ ਮੈਨੂੰ ਲੱਗਦਾ ਆਪਾਂ ਸ਼ੁਰੂ ਕੀਤੀ ਸੀ ਸਾਰੀ ਗੱਲਬਾਤ, ਵੀ ਧਰਮ ਤੇ ਜਿਹੜੀ ਤੁਹਾਡੀ ਹਿਸਟਰੀ, ਇਤਿਹਾਸ, ਉਹ ਚੀਜ਼ਾਂ ਦੱਸਦਾ ਤੁਹਾਨੂੰ। ਤੇ ਜੇ ਆਪਾਂ ਧਰਮ ਆਪਾਂ ਪੜ੍ਹਦੇ ਨਹੀਂ ਜੇ, ਠੀਕ ਹੈ ਜੀ, ਉਹ ਚਲੋ ਧਰਮ ਨੂੰ ਆਪਣੇ ਹਿਸਾਬ ਨਾਲ ਢਾਲ ਲਈਦਾ। ਹਾਂ, ਤੇ ਹਿਸਟਰੀ ਸਾਡੀ ਕੋਈ ਇੰਟਰਸਟ ਹੀ ਨਹੀਂ ਹੈਗਾ ਰੀਲਾਂ 'ਚ। ਹਾਂ, ਸੋ ਹਿਸਟਰੀ ਅਸੀਂ ਹੁਣ ਅੱਜ ਕੱਲ੍ਹ ਰੀਲਾਂ ਤੋਂ ਪੜ੍ਹ ਰਹੇ ਹਾਂ, ਹੈ ਨਾ। ਸੋ ਉਹ ਚੀਜ਼ਾਂ ਫਿਰ ਇਹ ਕਾਫੀ ਜ਼ਿਆਦਾ। ਅੱਛਾ, ਮੈਨੂੰ ਬੜੀ ਦਿਲਚਸਪੀ ਆ, ਮੈਂ ਇਕੱਲੇ ਕਿਸੇ ਨੂੰ ਨਹੀਂ ਕਹਿੰਦਾ, ਆਪਣੇ ਆਪ ਤੇ ਵੀ ਨਾਲ ਹੀ ਲਾਗੂ ਆ ਵੀ ਅਸੀਂ ਜਿਹੜੀ ਸਿੱਖਿਆ ਅੱਜ ਕੱਲ੍ਹ ਰੀਲਾਂ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ। ਸਬਰ ਆਪਣੇ 'ਚ ਹੈ ਨਹੀਂ, ਤੇ ਕਹਿੰਦੇ ਆ ਵੀ ਕੋਈ 10 ਸਕਿੰਟ ਵਾਲੀ ਰੀਲ ਸਾਡੀ ਜ਼ਿੰਦਗੀ ਪਲਟ ਦੇ। ਇੱਦਾਂ ਹੋ ਸਕਦਾ? ਇਹਦਾ ਹੋ ਹੀ ਨਹੀਂ ਸਕਦਾ। ਇਹ ਕਹਾਵਤ ਆ, ਕਹਿੰਦੇ ਵੀ ਜੇ ਬੁਰੇ ਲੋਕਾਂ ਦੀ ਸੰਗਤ, ਜੋ ਬੁਰੇ ਲੋਕਾਂ ਦੀ ਸੰਗਤ ਕਰਦਾ ਉਹ ਚੰਗਿਆਈ ਵੇਖ ਹੀ ਨਹੀਂ ਸਕਦਾ। ਜਿਹਨੇ ਦੇਖਿਆ ਹੀ ਬੁਰਾ ਹੈ, ਬਿਲਕੁਲ ਉਹਨੂੰ ਬੁਰਾ ਹੀ ਦੇਖਣਾ, ਉਹ ਚੰਗਿਆਈ ਦੇਖ ਹੀ ਨਹੀਂ ਸਕਦਾ। ਆਪਾਂ ਹੁਣ ਸਮਾਪਤੀ ਵੱਲ ਚੱਲੀਏ ਰਾਜਕਰਨ ਜੀ। ਜੀ, ਇੱਕ ਅਖੀਰਲੀ ਕਹਾਵਤ ਹੈ, ਪੜ੍ਹ ਕੇ ਫਿਰ ਆਪਾਂ ਜਿਹੜੇ ਅਖੀਰਲੇ ਬੋਲ ਨੇ ਸਾਧੀ ਸਾਹਿਬ ਦੇ ਉਹ ਪੜ੍ਹ ਲੈਂਦੇ ਹਾਂ। ਤੇ ਇਹ 'ਚ ਜਿਹੜੀ ਆਪਾਂ ਕਹਿੰਦੇ ਵੀ ਕਿਹੋ ਜਿਹੀ ਦਾ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ, ਹੈ ਨਾ, ਬੰਦੇ ਕਿਹੋ ਜਿਹੇ ਹੋਣੇ ਚਾਹੀਦੇ। ਉਹ ਕਹਿੰਦੇ ਬਾਦਸ਼ਾਹਾਂ ਨੂੰ ਸਲਾਹ ਦੇਣੀ ਉਸ ਨੂੰ ਠੀਕ ਹੈ ਜਿਸ ਨੂੰ ਨਾ ਭੈ ਹੋਵੇ ਤੇ ਨਾ ਉਹਨੂੰ ਲਾਭ ਕਰਨ ਦੀ ਲਾਲਸਾ। ਪਰ ਇੱਥੇ ਪੁੱਠਾ ਚੱਲਦਾ। ਉਹ ਮੈਂ ਅੱਜ ਵਾਲੇ ਸਮੇਂ 'ਚ ਦੇਖੋ, ਭੈ ਬਹੁਤ ਆ ਤੇ ਲਾਲ ਬੰਦਾ ਹੀ ਉਹ। ਆਪਾਂ ਹੁਣ ਉਹਨਾਂ ਦਿਨਾਂ 'ਚ ਗੱਲ ਕਰ ਰਹੇ ਹਾਂ ਜਦੋਂ ਹੁਣੇ ਰਾਜ ਸਭਾ ਦੇ ਮੈਂਬਰ ਵੇਖੋ ਕਿੱਦਾਂ ਪਲਟੀ ਮਾਰੇ। ਉੱਥੇ ਦੇਖ ਲਓ, ਇੱਥੇ ਦੇਖ ਲਓ, ਜਿੱਥੋਂ ਕਿਤੇ ਦੇਖ ਲਓ, ਇੱਥੇ ਦੇਖ ਲਓ ਵੀ ਹਰੇਕ ਛੋਟੇ ਜਿਹੇ ਬਿਆਨ ਤੇ ਹੀ ਲੋਕ $1 ਬਿਲੀਅਨ ਬਣਾਈ ਜਾਂਦੇ ਨੇ। ਸਟਾਕ ਕਿੱਦਾਂ ਸਲਾਹਕਾਰ ਨੇ ਕਿਹੜਾ ਕੀ ਆ, ਸਭ ਆਪਦੇ ਲਾਲਚ ਨੂੰ ਬੈਠੇ ਆ। ਤੇ ਭੈ ਜ਼ਰੂਰ ਆ, ਰਾਜੇ ਦਾ ਭੈ ਵੀ ਸਾਰਿਆਂ ਨੂੰ। ਬਿਲਕੁਲ ਪੁੱਠਾ ਚੱਲ ਰਿਹਾ। ਹਾਂ, ਲਾਲਚ ਪੂਰਾ ਆ ਤੇ ਭੈ ਵੀ ਪੂਰਾ। ਹੋਣਾ ਆ ਵੀ ਨਾ ਲਾਲਚ ਚਾਹੀਦਾ ਸੀ ਤੇ ਨਾ ਭੈ ਹੋਣਾ ਚਾਹੀਦਾ ਸੀ। ਤਾਂ ਹੀ ਹੈ ਨਾ ਇਹ ਗੱਲ ਜਿਹੜੀ ਉਹ ਬਣ ਸਕਦੀ ਸੀ। ਪਰ ਕਿੱਥੇ ਇਹ ਚੀਜ਼ਾਂ ਜਿਹੜੀਆਂ ਉਹ ਸਮਝਣੀਆਂ ਹੀ ਜਿਹੜੀਆਂ ਔਖੀਆਂ ਹੁੰਦੀਆਂ ਆ। ਇਹ ਤਾਂ ਹੈ ਨਹੀਂ ਵੀ ਆਪਾਂ ਨੂੰ ਸਮਝਾਉਣ ਲਈ ਹੈ ਨਹੀਂ ਸਾਰੀਆਂ ਚੀਜ਼ਾਂ। ਇਸੇ ਕਿਤਾਬ ਦੇ ਵਿੱਚ ਨਾ ਇੱਕ ਚੀਜ਼ ਆਈ ਸੀ, ਉਹਨੂੰ ਐਗਜ਼ੈਕਟਲੀ ਮੈਨੂੰ ਪੂਰਾ ਤਾਂ ਯਾਦ ਨਹੀਂ, ਪਰ ਮੈਨੂੰ ਉਹਦੇ ਜਿਸਟ ਹੀ ਯਾਦ ਆ। ਕਹਿੰਦੇ ਵੀ ਸਮਝਾਇਆ ਜਾ ਨਹੀਂ ਸਕਦਾ ਕਿਸੇ ਨੂੰ। ਜਿੱਦਾਂ ਉਹ ਵੀ ਲੋਹਾ ਜੇ ਮਾੜਾ ਹੋਵੇ ਤਾਂ ਉਹਦਾ ਚੰਗਾ ਹਥਿਆਰ ਨਹੀਂ ਬਣ ਸਕਦਾ। ਤੇ ਕਹਿੰਦਾ ਧੱਕੇ ਦੇ ਨਾਲ ਕਿਸੇ ਨੂੰ ਸਿਖਾਇਆ ਨਹੀਂ ਜਾ ਸਕਦਾ, ਸਮਾਂ ਹੀ ਸਿਖਾਉਂਦਾ ਹੈ। ਜੇ ਸਮੇਂ ਦੇ ਨਾਲ ਉਹਦਾ ਮਨ ਆਪਣਾ ਬਦਲ ਜੇ ਤਾਂ ਬਦਲ ਜੇ, ਉੱਦਾਂ ਬਦਲਣਾ ਔਖਾ। ਪਰ ਇਹਦੇ ਵਿੱਚ ਮੈਂ ਨਾਲ ਇਹ ਕਹੂੰਗਾ ਵੀ ਇਹ ਗੱਲਾਂ ਸਮੇਂ ਦੇ ਵਿੱਚ ਇਹ ਗੱਲਾਂ ਜਦੋਂ ਹੁੰਦੀਆਂ ਰਹਿੰਦੀਆਂ ਫਿਰ ਹੀ ਬੰਦੇ ਦੇ ਰਸ ਹੁੰਦਾ। ਨਹੀਂ ਰਾਜਕਰਨ ਜੀ, ਇਹਦੇ ਨਾਲ ਅੱਗੇ ਜਿਵੇਂ ਪੁਰਾਣਿਆਂ ਸਮਿਆਂ 'ਚ ਜਿਹੜਾ ਵੀ ਕੋਈ ਧਾਰਮਿਕ ਗੁਰੂ ਸੀਗਾ ਜਾਂ ਸਾਧ ਸੰਤ ਸੀਗਾ, ਉਹ ਹੁਣ ਆਮ ਹੀ ਮੈਂ ਦੇਖਿਆ ਵੀ ਲਿਖੇ ਹੁੰਦੇ ਆ ਵੀ ਸ਼੍ਰੀ 108, ਸ਼੍ਰੀ 100 ਵੱਖ-ਵੱਖ। ਹਾਂਜੀ। ਤੇ ਉਹਦਾ ਮਤਲਬ ਅੱਗੇ ਹੁੰਦਾ ਸੀਗਾ ਵੀ ਉਹ ਉਹਨੇ ਧਾਰਮਿਕ ਗ੍ਰੰਥ ਵੇਦ ਪੜ੍ਹਦੇ ਸੀ, ਜਿਹੜਾ ਉਹ ਪੜ੍ਹ ਲੈਂਦਾ ਸੀਗਾ ਉਹਦੇ ਨਾਲ ਲੱਗਦਾ ਸੀ। ਠੀਕ ਹੈ ਜੀ। ਤੇ ਉਹਦਾ ਪੜ੍ਹਾਉਣ ਦਾ ਕੀ ਸੀ, ਜਿਹੜਾ ਸ਼੍ਰੀ 108 ਬਣਨਾ ਉਦੋਂ ਕਹਿੰਦੇ ਸੀਗੇ ਵੀ 35 ਸਾਲ ਦਾ ਸਮਾਂ ਲੱਗ ਜਾਂਦਾ ਸੀ। ਅੱਜ ਕੱਲ੍ਹ ਉਹ ਤੋਂ ਛੋਟੀ ਉਮਰ ਦੇ ਨਾਲ ਪਹਿਲਾਂ ਹੀ ਲਾਇਆ ਹੁੰਦਾ। ਮੈਂ ਇਹੀ ਗੱਲ ਕਹਿਣਾ ਰਿਹਾ ਵੀ ਜਿਹੜੀ ਬੰਦੇ ਦੀ ਸਟੇਜ ਹੁੰਦੀ ਹੈ ਇੱਕ, ਉਹਨੇ ਉਹ ਸਟੇਜ 'ਤੇ ਜਾ ਕੇ ਉਹ ਚੀਜ਼ਾਂ ਸਿੱਖਣੀਆਂ ਹੁੰਦੀਆਂ। ਜੇ ਤੁਸੀਂ ਮੈਨੂੰ ਉਹ ਚੀਜ਼ਾਂ ਅੱਜ ਸਿਖਾਓਗੇ ਜਿਹੜੀਆਂ ਮੈਂ ਜਾ ਕੇ 55-60 ਸਾਲ ਦੀ ਉਮਰ ਸਿੱਖਣੀਆਂ ਨੇ, ਮੈਂ ਨਹੀਂ ਸਿੱਖ ਸਕਦਾ। ਮੈਨੂੰ ਉੱਥੇ ਪਹੁੰਚ ਕੇ ਉਹ ਚੀਜ਼ਾਂ ਸਿੱਖਣੀਆਂ ਨੇ ਆਪਦੇ ਤਜਰਬੇ ਨਾਲ। ਠੀਕ ਹੈ, ਉਹਦਾ ਇੱਕ ਹੁੰਦਾ ਸੀਗਾ ਵੀ ਹਰੇਕ ਬੰਦੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਜਿਹੜੇ ਬੰਦੇ ਕਿਸੇ ਸਟੇਜ 'ਤੇ ਪਹੁੰਚ ਕੇ ਕੋਈ ਸਿੱਖ ਲੈਂਦੇ ਸੀ। ਹੁਣ ਸ਼ੇਖ ਸਾਦੀ ਨੇ ਪਹਿਲਾਂ ਲਿਖਿਆ ਨਾ ਵੀ ਪਹਿਲਾਂ ਮੈਂ ਸਫ਼ਰ ਕੀਤਾ, ਬਹੁਤ ਦੇਖਿਆ, ਸਫ਼ਰ ਕਰਕੇ ਮੈਂ ਸਿੱਖਿਆ, ਮੈਂ ਕਿਤਾਬਾਂ ਪੜ੍ਹੀਆਂ।
ਫਿਰ ਕਹਿੰਦਾ ਮੈਂ ਲਿਖਣਾ ਸ਼ੁਰੂ ਕੀਤਾ। ਸੋ ਇਹ ਚੀਜ਼ਾਂ ਜ਼ਰੂਰੀ ਹੈ। ਸਾਡੇ 'ਚ ਕਾਹਲ ਬਹੁਤ ਆ, ਸਾਨੂੰ ਡਰਾਈਵ ਥਰੂ ਨੇ ਕਹਿਤਾ ਵੀ ਹੁਣੇ ਹੀ ਮਿਲ ਜਾਣਾ। ਸੋ ਇਹ ਚੀਜ਼ਾਂ, ਚਲੋ ਆਪਾਂ ਹੁਣ ਅੰਤ ਵੱਲ ਚੱਲੀਏ ਇਸ ਕਿਤਾਬ ਦੇ। ਇਸ ਪੁਸਤਕ ਗੁਲਿਸਤਾਨ ਦਾ ਅੰਤ, ਇਹ ਸ਼ੇਖ ਸਾਦੀ ਜੀ ਨੇ ਆਪ ਲਿਖਿਆ। ਉਹ ਕਹਿੰਦੇ ਸੰਸਾਰ ਦੇ ਰਚਨਹਾਰੇ ਪਰਮਾਤਮਾ ਦੀ, ਜਿਸ ਦਾ ਨਾਮ ਮਹਾਨ ਹੈ ਤੇ ਵੱਡਾ ਹੈ, ਅਪਾਰ ਕਿਰਪਾ ਨਾਲ ਪੁਸਤਕ ਗੁਲਿਸਤਾਨ ਖਤਮ ਹੋ ਗਈ ਹੈ। ਉਹ ਬਹੁਤ ਉੱਚ ਪ੍ਰਸ਼ੰਸਾ ਦਾ ਮਾਲਕ ਹੈ। ਮੈਂ ਸਾਰੀ ਪੁਸਤਕ ਵਿੱਚ ਜਿਵੇਂ ਕਿ ਆਮ ਰਿਵਾਜ ਹੈ, ਪੁਰਾਣੇ ਲੇਖਕਾਂ ਦੇ ਸ਼ੇਅਰਾਂ ਵਿੱਚੋਂ ਕੋਈ ਸ਼ੇਅਰ ਉਧਾਰਾ ਨਹੀਂ ਲਿਆ। ਇਹ ਸਭ ਮੇਰੀ ਆਪਣੀ ਰਚਨਾ ਹੈ। ਮੈਂ ਤਾਂ ਬੜਾ ਵਧੀਆ ਲਿਖਿਆ, ਕਹਿੰਦੇ ਆਪਣਾ ਪੁਰਾਣਾ ਕੱਪੜਾ ਕਹਿੰਦਾ ਠੀਕ ਕਰ ਲੈਣਾ ਦੂਜੇ ਤੋਂ ਮੰਗਵਾਉਣ ਨਾਲੋਂ ਚੰਗਾ ਹੁੰਦਾ। ਇਸੇ ਲਈ ਉਹਨਾਂ ਨੇ ਕਿਹਾ, ਕਹਿੰਦੇ ਮੇਰੀ ਬਹੁਤ ਸਾਰੀ ਕਿਰਤੀ ਖੁਸ਼ੀ ਦੇਣ ਵਾਲੀ ਹੈ। ਕਈ ਬੇਸਮਝਾਂ ਨੇ ਤਾਨੇ ਵੀ ਮਾਰੇ ਕਿ ਐਵੇਂ ਇੰਨਾ ਮਤਲਬ ਬਿਨਾਂ ਮਤਲਬ ਦਿਮਾਗ ਖਰਚੀ ਜਾਣਾ ਤੇ ਦੀਵੇ ਦਾ ਧੂੰਆਂ ਅੰਦਰ ਨਿਗਾਰੀ ਜਾਣਾ ਸਿਆਣਿਆਂ ਦਾ ਕੰਮ ਨਹੀਂ। ਮੈਂ ਜਿਨ੍ਹਾਂ ਬੁੱਧੀਮਾਨਾਂ ਵੱਲ ਆਪਣੇ ਸ਼ੇਅਰ ਸੰਬੋਧਨ ਕਰਕੇ ਲਿਖੇ ਹਨ, ਉਹਨਾਂ ਤੋਂ ਇਹ ਗੱਲ ਲੁਕੀ ਨਾ ਰਹੇ ਕਿ ਮੈਂ ਉਪਦੇਸ਼ ਤੇ ਨਸੀਹਤ ਦੇ ਮੋਤੀ ਇਸ ਡੋਰੀ ਵਿੱਚ ਪਰੋਏ ਹਨ। ਉਪਦੇਸ਼ ਦੀ ਕੜੱਤਣ ਭਰੀ ਦਵਾਈ ਮੈਂ ਹਾਸਾ ਭਰਪੂਰ ਸ਼ਹਿਦ ਵਿੱਚ ਮਿਲਾ ਦਿੱਤੀ ਹੈ, ਤਾਂ ਜੋ ਬੰਦੇ ਦਾ ਸ਼ੋਕਮਈ ਸੁਭਾਅ ਪ੍ਰਵਾਨਗੀ ਦੇ ਸਰਮਾਏ ਤੋਂ ਨਾ ਰਹਿ ਜਾਵੇ। ਇਹ ਸਭ ਉਸ ਪ੍ਰਭੂ ਦੀ ਸਿਫਤ ਹੈ ਜੋ ਦੋ ਜਹਾਨਾਂ ਦਾ ਮਾਲਕ ਹੈ। ਹੁਣ ਦੇਖੋ ਵੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਵੀ ਕੀ ਜਿਹੜਾ ਧਾਰਮਿਕ ਬੰਦਾ ਤੇ ਇਹਦਾ ਜਿਹੜਾ ਨਹੀਂ ਮੰਨਦਾ ਉਹ 'ਚ ਕੀ ਫਰਕ ਆ। ਉਹ ਕਹਿੰਦਾ ਮੈਂ ਕੀਤਾ, ਉਹ ਕਹਿੰਦਾ ਪ੍ਰਭੂ ਨੇ ਕੀਤਾ। ਹੁਣ ਇੱਥੇ ਕੀ ਲੈ ਰਿਹਾ ਵੀ ਇਹ ਸਭ ਉਸ ਪ੍ਰਭੂ ਦੀ ਸਿਫਤ ਹੈ ਜੋ ਦੋ ਜਹਾਨਾਂ ਦਾ ਮਾਲਕ ਹੈ, ਉਹਨੇ ਕਰਵਾਇਆ। ਕਹਿੰਦਾ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਇਹ ਪੁਸਤਕ ਸਮਾਪਤ ਹੋ ਗਈ। ਇਹ ਅਖੀਰਲਾ ਲਾਈਨ ਬਿਲਕੁਲ ਜਿਹੜੀ ਉਹਨਾਂ ਨੇ ਉਹ ਲਿਖੀ ਹੈ। ਸੋ ਬਹੁਤ ਵਧੀਆ, ਅਤੇ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਇਹ ਜਿਹੜੀਆਂ ਕਹਾਣੀਆਂ ਆ ਉਹਨਾਂ ਨੂੰ ਸੁਣਿਆ, ਉਹਨਾਂ ਨੂੰ ਵਿਚਾਰਿਆ ਅਤੇ ਤੁਹਾਨੂੰ ਪਸੰਦ ਆਊਗਾ। ਬਾਕੀ ਸੁਝਾਅ ਜ਼ਰੂਰ ਦਿਓ ਜੀ, ਅਸੀਂ ਬਿਲਕੁਲ ਹੀ ਨਵੇਂ ਹਾਂ ਇਸ ਚੀਜ਼ ਦੇ ਲਈ ਅਤੇ ਅਸੀਂ ਸਿੱਖ ਰਹੇ ਹਾਂ ਨਾਲ ਤੁਹਾਡੇ ਸਾਰਿਆਂ ਦੇ ਹੀ। ਅਤੇ ਜ਼ਰੂਰ ਵਿਚਾਰ ਆਪਣੇ ਸਾਂਝੇ ਕਰਿਓ ਅਤੇ ਆਪਾਂ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਕਿਤਾਬਨਾਮਾ ਦੇ ਇਸ ਅੰਕ ਦੇ ਵਿੱਚ ਜਿਹੜੀ ਕਿਤਾਬ ਗੁਲਿਸਤਾਨ ਸ਼ੇਖ ਸਾਦੀ ਹੋਣਾ ਦੀ ਉਹ ਹੁਣ ਸਮਾਪਤ ਹੈ। ਅਗਲੀ ਵਾਰ ਜਦੋਂ ਮਿਲਾਂਗੇ ਕਿਸੇ ਨਵੀਂ ਕਿਤਾਬ ਦੇ ਨਾਲ। ਹਾਂਜੀ, ਅਗਲੀ ਵਾਰ ਆਪਾਂ ਦੱਸਦੇ ਜਾਈਏ ਵੀ ਜਿਹੜੀ ਕਿਤਾਬ ਪੜ੍ਹਾਂਗੇ, ਜਦੋਂ ਮੇਰੀ ਲੱਗੂਗੀ ਜ਼ਿੰਮੇਵਾਰੀ ਡਿਊਟੀ ਲੱਗੂਗੀ ਹੈ ਨਾ ਆ ਕੇ ਦੁਬਾਰਾ ਕਿਤਾਬ ਦੀ ਗੱਲ ਕਰਨ ਦੀ, ਤਾਂ ਆਪਾਂ ਪ੍ਰੋਫੈਸਰ ਪੂਰਨ ਸਿੰਘ ਦੀ ਪ੍ਰਕਾਸ਼ਨਾ ਪੜ੍ਹਾਂਗੇ। ਅਤੇ ਨਾਵਲ ਆ ਬੁੱਧਿਸਟ ਪ੍ਰਿੰਸੈਸ ਬਾਰੇ, ਅਤੇ ਉਹਦੇ 'ਚ ਦੇਖਿਓ ਕਿੰਨੀਆਂ ਚੀਜ਼ਾਂ ਸਿੱਖਣ ਨੂੰ ਮਿਲਣੀਆਂ ਨੇ। ਇਹ 750 ਸਾਲ ਪੁਰਾਣੀ ਹੈ। ਜਿਹੜਾ ਉਹਨਾਂ ਦਾ ਬੁੱਧਾਂ ਦੇ ਵਿੱਚ ਉਹ ਕਹਾਣੀ ਆ ਉਹ ਉਦੋਂ ਵੀ ਜ਼ਿਆਦਾ ਪੁਰਾਣੀ ਹੈ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ ਹੈ। ਸੋ ਆਪਾਂ ਅਗਲੀ ਕਿਤਾਬ 'ਚ ਪ੍ਰਕਾਸ਼ਨਾ ਬਾਰੇ ਗੱਲ ਕਰਾਂਗੇ। ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ।